ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਹੋਮ ਰੈਮਡੀ ਦੀ। ਜੇ ਇਹਦੇ ਕੋਲ ਕੋਈ ਵੀ ਹੋਮ ਰੈਮਡੀ ਹੁੰਦੀ ਆ ਤੇ ਪਲੀਜ਼ ਉਸ ਨੂੰ ਸ਼ੇਅਰ ਜ਼ਰੂਰ ਕਰ ਲਿਆ ਕਰੋ, ਕਾਲ ਕਰਕੇ ਜ਼ਰੂਰ ਦੱਸ ਦਿਆ ਕਰੋ ਜਿਹੜੇ ਇਲਾਜ ਪੁੱਛੇ ਜਾਂਦੇ ਆ। ਆਪਾਂ ਗੱਲ ਕਰਦੇ ਹੈਗੇ ਆ ਵੀ ਆਪਾਂ ਨੂੰ ਭਲਾ ਕਰਨਾ ਚਾਹੀਦਾ। ਆਪਾਂ ਭਲੇ ਵਾਲੇ ਕੰਮ ਦੇ ਵਿੱਚ ਹੀ ਜਿਹੜਾ ਆ ਤੁਸੀਂ ਭਲਾ ਖੱਟ ਸਕਦੇ ਆ। ਬਹੁਤ ਸਾਰੇ ਜਿਹੜੇ ਆਮ ਇਲਾਜ ਹੁੰਦੇ ਆ ਉਹਨਾਂ ਦਾ ਫਾਇਦਾ ਆਪਾਂ ਇੱਕ ਦੂਜੇ ਤੋਂ ਲੈ ਸਕਦੇ ਆ। ਬਹੁਤ ਸਾਰੇ ਲੋਕਾਂ ਨੂੰ ਪਿਛਲੇ 10 ਸਾਲਾਂ ਤੋਂ ਬਹੁਤ ਆਰਾਮ ਆਇਆ ਅਤੇ ਪਰ ਉਹੀ ਜਿਹੜੀਆਂ ਹੋਮ ਰੈਮਡੀ ਆ ਤੁਸੀਂ ਵਰਤੀਆਂ ਸੀਗੀਆਂ ਉਹ ਤੁਸੀਂ ਕਿਸੇ ਨੂੰ ਦੱਸ ਸਕਦੇ ਆ। ਬਹੁਤ ਸਾਰੇ ਲੋਕਾਂ ਨੂੰ ਆਮ ਜਿਹੀਆਂ ਬਿਮਾਰੀਆਂ ਹੁੰਦੀਆਂ, ਜਿੱਦਾਂ ਹੁਣ ਬਹੁਤੀ ਵੱਡੀ ਬਿਮਾਰੀ ਆਪਾਂ ਬਲੱਡ ਪ੍ਰੈਸ਼ਰ, ਸ਼ੂਗਰ ਨੂੰ ਮੰਨ ਲੈਂਦੇ ਹਾਂ, ਪਰ ਬਹੁਤ ਸਾਰੇ ਲੋਕ ਆ ਇਸ ਦਾ ਇਲਾਜ ਆ ਜਿਹੜਾ ਉਹ ਇਸ ਦਾ ਆਪ ਹੀ ਕਰ ਲੈਂਦੇ ਆ, ਕਿਉਂਕਿ ਇੱਕ ਬਿਮਾਰੀ ਨਹੀਂ ਗੀ, ਇਹਦਾ ਇੱਕ ਕੰਟਰੋਲ ਆ, ਲੋਕ ਆਪ ਕਰਦੇ ਆ। ਹੋਰ ਥੋੜ੍ਹੀਆਂ ਛੋਟੀਆਂ ਮੋਟੀਆਂ ਚੀਜ਼ਾਂ ਜਿਹੜੀਆਂ ਉਹ ਘਰੇ ਲੈ ਲੈਂਦੇ ਆ। ਅਤੇ ਤੁਸੀਂ ਵੀ ਜੋ ਕੁਛ ਕਰਦੇ ਆ ਉਹ ਜ਼ਰੂਰ ਦੱਸਿਆ ਕਰੋ ਤਾਂ ਕਿ ਹੋਰ ਵੀ ਕਿਸੇ ਦਾ ਭਲਾ ਹੋ ਸਕੇ। ਬਲੱਡ ਪ੍ਰੈਸ਼ਰ ਹੈਗਾ ਆ ਜਾਂ ਕੋਲੈਸਟਰੋਲ ਵਰਗੀਆਂ ਬਿਮਾਰੀਆਂ ਆ, ਕੀ ਖਾਣਾ, ਕਈਆਂ ਨੂੰ ਕੈਂਸਰ ਹੋਇਆ ਆ ਉਸ ਤੋਂ, ਤਾਂ ਕਿ ਉਸ ਨੂੰ ਥੋੜ੍ਹਾ ਜਿਹਾ ਦਵਾਈਆਂ ਤੋਂ ਛੁਟਕਾਰਾ ਪਾਇਆ ਜਾ ਸਕੇ। ਉਸ ਦੀਆਂ ਗੱਲਾਂ ਬਾਤਾਂ ਆਪਾਂ ਕਰਦੇ ਹਾਂ। 4082725200 ਸਟੂਡੀਓ ਦਾ ਫੋਨ ਨੰਬਰ ਆ 408 272 5200। ਕਾਲ ਕਰਕੇ ਤੁਸੀਂ ਆਪਣਾ ਕੋਈ ਵੀ ਇਲਾਜ ਪੁੱਛਣਾ ਆ ਜਾਂ ਤੁਹਾਨੂੰ ਕਿਸੇ ਇਲਾਜ ਦਾ ਪਤਾ ਆ ਉਹਦੇ ਬਾਰੇ ਤੁਸੀਂ ਦੱਸਣਾ ਆ ਅਤੇ ਉਹ ਤੁਸੀਂ ਸ਼ੇਅਰ ਕਰ ਸਕਦੇ ਆ। ਪਿਛਲੇ ਹਫ਼ਤੇ ਅਖੀਰਲੇ ਗੇੜ ਦੇ ਵਿੱਚ ਕੁਛ ਕੁ ਇਲਾਜ ਪੁੱਛੇ ਗਏ ਸੀਗੇ, ਪਰ ਉਹ ਉਸ ਵੇਲੇ ਨਹੀਂ ਦੱਸੇ ਜਾਂਦੇ। ਜੇ ਤੁਹਾਨੂੰ ਯਾਦ ਹੈਗਾ ਕੀ ਕੁਛ ਪੁੱਛਿਆ ਸੀ, ਤੁਹਾਡੇ ਕੋਲ ਇਲਾਜ ਹੈਗਾ ਆ ਅਤੇ ਉਹ ਤੁਸੀਂ ਜ਼ਰੂਰ ਸ਼ੇਅਰ ਕਰ ਸਕਦੇ ਆ। ਪੰਜਾਬੀ ਰੇਡੀਓ US ਦੇ ਨਾਲ ਤੁਸੀਂ ਜੁੜਦੇ ਹੋ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ ਜਾਂ ਹੋਰ ਤੁਹਾਡੇ ਕੋਲ ਕਈ ਸਾਧਨ ਆ। ਤੁਸੀਂ ਐਪ ਨੂੰ ਡਾਊਨਲੋਡ ਕੀਤਾ ਹੋਇਆ, ਫੋਨ ਨੰਬਰ ਡਾਇਲ ਕੀਤਾ ਹੋਇਆ ਆ, ਜਾਂ ਤੁਸੀਂ ਨੈੱਟ 'ਤੇ ਸੁਣਦੇ ਵਾਈਫਾਈ ਰੇਡੀਓ ਆ। ਜਿਸ ਤਰ੍ਹਾਂ ਵੀ ਹੈਗੇ ਆ ਤੁਸੀਂ ਜੁੜੇ ਹੋਏ ਆ, ਆਪ ਸਭ ਦਾ ਸਵਾਗਤ ਹੈ। ਸਾਰਿਆਂ ਨੂੰ ਹੀ ਜੀ ਆਇਆਂ। ਅਤੇ ਹੁਣ ਤੁਸੀਂ ਕਾਲ ਕਰਕੇ ਆਪਣਾ ਇਲਾਜ ਪੁੱਛ ਸਕਦੇ, ਦੱਸ ਸਕਦੇ ਆ। ਇਹੀ ਪ੍ਰੋਗਰਾਮ ਹੈ ਜਿਹੜਾ ਇਹ ਐਤਵਾਰ ਨੂੰ ਰਿਪੀਟ ਕੀਤਾ ਜਾਂਦਾ ਹੈ, ਪਰ ਇਸ ਦੇ ਵਿੱਚ ਦੱਸੀਏ ਸਾਡੇ ਕੋਲ ਕੋਈ ਡਾਕਟਰ ਨਹੀਂ ਹੈ। ਅਤੇ ਚੱਲਦੇ ਹਾਂ ਅਸੀਂ ਤੁਹਾਡੀਆਂ ਕਾਲਸ ਵੱਲ। ਜੁੜੇ ਹੋਏ ਨੇ ਰਣਜੀਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਫੀਡਬੈਕ ਤਾਂ ਇਹ ਆ ਵੀ ਜੋ ਕੁਛ ਵੀ ਇੱਥੇ ਦੱਸਿਆ ਜਾਂਦਾ ਉਹ ਬਹੁਤ ਵਧੀਆ ਹੁੰਦਾ। ਜੇਕਰ ਕੋਈ ਅਪਣਾਵੇ ਤਾਂ ਸਭ ਨੂੰ ਆਰਾਮ ਆਉਂਦਾ ਆ। ਹਾਂਜੀ, ਏਦਾਂ ਦੀ ਕੋਈ ਗੱਲ ਨਹੀਂ ਹੈਗੀ। ਬਹੁਤ ਕੁਛ ਕਰ ਰਹੇ ਆ, ਬਹੁਤ ਫਾਇਦੇ ਵੀ ਹੋਏ ਆ। ਹੁਣ ਕੱਲੀ ਚੀਜ਼ ਤਾਂ ਕੀ ਦੱਸਣੀ ਆ। ਤੇ ਬਾਕੀ ਮੈਂ ਇੱਕ ਤਾਂ ਅਲਸਰ ਬਾਰੇ ਪੁੱਛਣਾ ਆ। ਹਾਂਜੀ, ਕਿਸੇ ਦਾ ਅਲਸਰ ਆ ਤੇ ਦੂਸਰਾ ਐਗਜ਼ਾਇਟੀ ਆ। 30-35 ਸਾਲ ਦੀ ਲੜਕੀ ਆ ਤੇ ਉਹਨੂੰ ਐਗਜ਼ਾਇਟੀ ਹੋ ਗਈ ਆ, ਜਿੱਦਾਂ ਕਿ ਕੁਛ ਲੋਕਡਾਊਨ ਦੇ ਕਰਕੇ ਜਾਂ ਉਹਦੀਆਂ ਕੋਈ ਫੈਮਿਲੀਜ਼ ਪ੍ਰੋਬਲਮਸ ਆ ਉਹਦੇ ਕਰਕੇ। ਜੇ ਇਹਦੇ ਬਾਰੇ ਕਿਸੇ ਜ਼ਰੂਰ। ਹਾਂਜੀ, ਓਕੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਹੁਤ ਸਾਰੇ ਲੋਕ ਅੰਦਰ ਰਹੇ ਆ ਬਿਮਾਰੀ ਕਰਕੇ ਕਿ ਉਹ ਬਾਹਰ ਨਹੀਂ ਜਾ ਸਕੇ। ਕਈ ਵਾਰੀ ਤੁਹਾਡੇ ਕੋਲ ਕਈ ਵਾਰੀ ਗੱਲ ਬਹੁਤੀ ਨਹੀਂ ਹੁੰਦੀ ਤਾਂ ਤੁਸੀਂ ਉਹ ਗੱਲ ਨੂੰ ਕਿਸੇ ਪਾਸੇ ਇੱਧਰ ਉੱਧਰ ਨਹੀਂ, ਤੁਹਾਨੂੰ ਕੋਈ ਸਲਾਹ ਨਹੀਂ ਦੇ ਸਕਦਾ ਅਤੇ ਇਸ ਕਰਕੇ ਵੀ ਤੁਸੀਂ ਅੰਦਰ ਘਬਰਾ ਜਾਂਦੇ। ਆਪਣੇ ਉਹ ਚੀਜ਼ਾਂ ਸਾਰੀਆਂ ਅੰਦਰੇ ਹੁੰਦੀਆਂ, ਉਸ ਤੋਂ ਕਿਵੇਂ ਛੁਟਕਾਰਾ ਪਾਉਣਾ ਉਹ ਵੀ ਤੁਸੀਂ ਦੱਸ ਸਕਦੇ ਆ। ਹਰਜੀਤ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਮੈਂ ਪੁੱਛਣਾ ਸੀਗਾ, ਮੇਰਾ ਗਲਾ ਬਹੁਤ ਸੁੱਕਦਾ ਰਾਤ ਨੂੰ ਵੀ ਦਿਨਾਂ ਨੂੰ ਵੀ। ਜਦੋਂ ਮੈਂ ਕੁਛ ਜਿੱਦਾਂ ਥੋੜ੍ਹਾ ਜਿਹਾ ਬੋਲਾਂ, ਪਾਠ ਉੱਚੀ ਦੀ ਕਰਨ ਲੱਗ ਜਾਵਾਂ, ਵੀ ਮੈਂ ਕਹਿੰਦੀ ਵੀ ਮੈਨੂੰ ਥੋੜ੍ਹੀ ਆਦਤ ਹੈ ਵੀ ਜਿੱਦਾਂ ਉੱਚੀ ਬੋਲਣ ਦੀ ਪਾਠ ਵੀ ਕਰਕੇ, ਤੇ ਫਿਰ ਮੇਰਾ ਗਲਾ ਸੁੱਕਣਾ ਜਿਹੜਾ ਫਿਰ ਕਈ ਵੇਲੇ ਜਿੱਦਾਂ ਸੁੱਕੀ ਜੇ ਖੰਘ ਉਦਾਂ ਕੁਛ ਨਹੀਂ ਆਉਂਦਾ। ਮੈਂ ਠੀਕ ਆ ਸਾਰਾ ਕੁਛ, ਬਸ ਇੰਨਾ ਹੀ ਆ ਵੀ ਰਾਤ ਨੂੰ ਵੀ ਗਲਾ ਸੁੱਕਦਾ ਵਾ। ਅੱਛਾ। ਮੈਂ ਬਟਰ ਵੀ ਖਾ ਹਟੀ, ਸਵੇਰ ਨੂੰ ਚਾਹ 'ਚ ਪਾ ਕੇ ਸਾਰਾ ਕੁਛ ਕਈ ਦਿਨ ਲਗਾਤਾਰ ਪੀਂਦੀ ਰਹੀ ਆ ਤੇ ਆਰਾਮ ਨਹੀਂ ਜਿੱਦਾਂ ਆਇਆ ਕੁਛ। ਮੈਂ ਕਿਹਾ ਸ਼ਾਇਦ ਕੋਈ ਭੈਣ ਜੀ ਦੱਸ ਦੋਗੇ, ਗੁਰਦੀਪ ਭੈਣ ਜੀ ਉਹ, ਤੇ ਸੁਣਦੀ ਆ ਮੈਂ, ਜੇ ਕਿਸੇ ਦਾ ਹੋਇਆ ਤਾਂ ਦੱਸ ਸਕਦੇ। ਜ਼ਰੂਰ ਜੀ। ਓਕੇ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਗਲਾ ਸੁੱਕ ਜੇ ਕਿਸੇ ਨੂੰ ਪਤਾ ਹੋਏ ਤੇ ਦੱਸਿਓ। ਹਾਂ, ਖੰਘ ਸੁੱਕੀ ਤੋਂ ਉਹ ਜ਼ਰੂਰ ਦੱਸੀਆਂ ਸੀ ਜਿਹੜੀਆਂ ਤੁਸੀਂ ਬਟਰ ਖਾਧਾ ਆ ਜਾਂ ਘਿਓ ਪਾ ਕੇ ਕਾਲੀ ਚਾਹ ਦੇ ਵਿੱਚ ਪੀਣਾ ਸੀ, ਪਰ ਗਲੇ ਸੁੱਕ ਤੇ ਤੋਂ ਸ਼ਾਇਦ ਕੁਛ ਹੋਰ ਦੱਸਿਆ। ਜੇ ਕਿਸੇ ਨੂੰ ਪਤਾ ਹੋਇਆ ਤੇ ਪਲੀਜ਼ ਸ਼ੇਅਰ ਜ਼ਰੂਰ ਕਰ ਲਓ। ਪਰਮਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਵੀ ਪੁੱਛਣਾ ਸੀਗਾ, ਇੱਕ ਤਾਂ ਆਂਟੀ ਗੁਰਦੀਪ ਕੌਰ ਜਿਹੜਾ ਦੱਸਦੇ ਹੁੰਦੇ ਆ ਜੰਡ ਦੀਆਂ ਫਲੀਆਂ ਬਾਰੇ। ਹਾਂਜੀ। ਤੇ ਉਹ ਜਿੱਦਾਂ ਮਾਰਚ ਦੇ ਐਂਡ 'ਚ ਆਉਣਾ ਕਿਸੇ ਨੇ ਪੰਜਾਬ ਤੋਂ, ਉਸ ਟਾਈਮ ਮਿਲ ਸਕਦੀਆਂ? ਮੈਨੂੰ ਪਤਾ ਜੇ ਹੋਵੇ ਕਿੱਥੋਂ ਮਿਲ ਸਕਦੀਆਂ, ਤੇ ਜੇ ਅਗਰ ਬਚ ਜਾਂਦੀਆਂ ਤਾਂ ਉਹਨਾਂ ਨੂੰ ਮਤਲਬ ਤਿਆਰ ਇਕੱਠੀਆਂ ਕਰ ਸਕਦੇ ਜਾਂ ਕਿ ਜਿੰਨੇ ਚਾਹੀਦੀ ਹੋਵੇ ਉਨੀ ਦੀ ਉਨੀ ਕਰਨੀ ਹੈ? ਪਹਿਲਾਂ ਤਾਂ ਤੁਸੀਂ ਪੰਜਾਬ ਤੋਂ ਹੀ ਪਤਾ ਕਰੋ ਵੀ ਪੰਜਾਬ ਦੇ ਕਿਹੜੇ ਪਾਸੇ 'ਚ ਹੈਗੀਆਂ, ਕਿਉਂਕਿ ਗੁਰਦੀਪ ਕੌਰ ਹੋਣੀ ਪੰਜਾਬ ਦੇ ਨੀਗੇ। ਓਕੇ ਜੀ।
ਉਹ ਪੰਜਾਬ ਤੋਂ ਬਾਹਰ ਤੇ ਹੈਗੇ ਆ। ਹਾਂਜੀ ਤੇ ਤੁਸੀਂ ਪਹਿਲਾਂ ਉੱਥੋਂ ਪੰਜਾਬ ਤੋਂ ਪਤਾ ਕਰ ਲਓ, ਕਿਉਂਕਿ ਇਹ ਥੋੜਾ ਜਿਹਾ ਕਹਿੰਦੇ ਆ ਫਿਰ ਰੇਤਲੇ ਇਲਾਕੇ 'ਚ ਆਪਣੇ ਪੰਜਾਬ ਦੇ ਰੇਤਲਾ ਕਿਹੜੇ ਪਾਸੇ ਉਹਦੇ ਬਾਰੇ ਮੈਨੂੰ, ਪਰ ਉੱਥੋਂ ਉਹਨਾਂ ਨੂੰ ਕਿਉਂ ਆਪਣੇ ਜਿਹੜੇ ਵੀ ਤੁਹਾਡੇ ਰਿਸ਼ਤੇਦਾਰ ਆ ਉੱਥੋਂ ਪਤਾ ਜ਼ਰੂਰ। ਠੀਕ ਹੈ। ਹੋਰ ਕੁਐਸਚਨ ਤੇ ਮੈਂ ਲੜਕੀ ਇੱਕ ਤੇ ਸਾਡੇ ਨਾਲ ਕੰਮ ਕਰਦੀ ਆ 30-32 ਸਾਲ ਦੀ। ਉਹ ਜਿੱਦਾਂ ਉਹਦੇ ਪਹਿਲਾਂ ਇੱਕ ਬਾਂਹ 'ਚ ਦਰਦ ਹੋਣ ਲੱਗ ਗਿਆ, ਫਿਰ ਲੱਤ 'ਚ ਹੋਣ ਲੱਗ ਗਿਆ, ਫਿਰ ਦੂਜੇ ਪਾਸੇ ਵੀ ਇੱਦਾਂ ਹੀ ਦੂਜੀ ਬਾਂਹ 'ਚ ਤੇ ਲੱਤ 'ਚ ਬੈਕ 'ਚ ਵੀ। ਤੇ ਫਿਰ ਉਹਨੇ MRI ਵਗੈਰਾ ਕਰਾਈ ਤੇ ਡਾਕਟਰਾਂ ਨੇ ਦੱਸਿਆ ਵੀ MS ਆ ਉਹਨੂੰ। MS? ਹਾਂਜੀ। ਅੱਛਾ। ਤੇ ਉਹ ਕਹਿੰਦੇ ਉੱਥੇ ਤਾਂ ਡਾਕਟਰੀ ਇਲਾਜ ਤਾਂ ਕੋਈ ਕਹਿੰਦੇ ਸੀ ਮਤਲਬ ਟੀਕਾ ਤੇ ਹਰ ਮਹੀਨੇ ਲੱਗਿਆ ਕਰੂਗਾ, ਜਾਂ ਕੋਈ ਹੋਰ ਅਗਰ ਕਿਸੇ ਭੈਣ ਭਰਾ ਨੂੰ ਏਦਾਂ ਇਸ ਬਾਰੇ ਕੋਈ ਇਨਫੋਰਮੇਸ਼ਨ ਹੋਵੇ ਜਾਂ ਕੀ ਕਰ ਸਕਦੇ ਆ ਆਪ, ਜਿਹੜਾ ਥੋੜਾ ਬਹੁਤਾ ਘਰ ਇਲਾਜ ਕਰ ਸਕਦੇ ਆ। ਠੀਕ ਆ, ਪੁੱਛ ਲੈ। ਡਾਕਟਰੀ ਇਲਾਜ ਤਾਂ ਕੋਈ ਕਹਿੰਦੇ ਰਿਸਰਚ ਹੋ ਰਹੀ ਪਰ ਹਾਲੇ ਹੈ ਨਹੀਂ ਪੂਰਾ। ਉਹਦੇ ਸਾਰੇ ਸਰੀਰ 'ਚ ਹੀ ਦਰਦ ਹੁੰਦੀ ਹੈ? ਪਹਿਲਾਂ ਇੱਕ ਲੱਤ 'ਚ ਸੀ, ਫਿਰ ਬਾਂਹ 'ਚ, ਫਿਰ ਦੂਜੀ ਪਾਸੇ ਹੋਣ ਲੱਗ ਪਈ, ਫਿਰ ਥੋੜੀ ਬੈਕ 'ਚ ਵੀ ਥੋੜੀ ਹੁੰਦੀ ਆ। ਠੀਕ ਆ। ਜਿੱਦਾਂ ਕਈ ਵਾਰ ਹੁੰਦਾ ਸੀ ਕਹਿੰਦੇ ਫੀਲ ਹੁੰਦਾ ਤੇ ਅਨਬੈਲੈਂਸ ਜਿਹਾ ਵੀ ਹੁੰਦਾ ਸੀ, ਹਨਾ। ਉਹ ਕਹਿੰਦੇ ਸੀ ਵੀ ਹੁਣ ਕਈ ਵਾਰ ਜ਼ਿਆਦਾ ਵੀ ਕੰਡੀਸ਼ਨ ਵਰਸ ਵੀ ਹੋ ਸਕਦੀ ਆ, ਕਈ ਵਾਰ ਠੀਕ ਵੀ ਰਹਿੰਦੇ ਪੇਸ਼ੈਂਟ, ਪਰ ਹਾਲੇ ਪੱਕਾ ਨਹੀਂ ਏਦਾਂ ਹੈ ਇਲਾਜ ਕੋਈ ਇਹਦਾ। ਠੀਕ। ਤੇ ਇਸ ਬਾਰੇ ਮੈਂ ਕਿਹਾ ਵੀ ਕਿਸੇ ਨੂੰ ਅਗਰ ਕੋਈ ਹੋਵੇ ਇਨਫੋਰਮੇਸ਼ਨ ਏਦਾਂ ਹੈ ਨਾ ਤੇ ਦੱਸ ਸਕੇ ਕੀ ਲੈ ਸਕਦੀ ਹੋ ਜਾਂ ਕੀ ਕਰ ਸਕਦੇ ਆ। ਠੀਕ ਹੈ ਜੀ। ਭਾਈ ਜੀ ਬਹਾਦਰ ਸਿੰਘ ਜੀ ਉਹਨਾਂ ਨੂੰ ਕੋਈ ਹੋਵੇ ਅਗਰ ਪਤਾ। ਹਾਂਜੀ, ਜਿਸ ਨੂੰ ਵੀ ਪਤਾ ਹੋ ਜ਼ਰੂਰ ਦੱਸ ਦਿਓ। ਹਾਂਜੀ। ਤੇ ਇੱਕ ਹੋਰ ਹਿੜਕੀ ਬਾਰੇ ਇੱਕ ਦਿਨ ਦੱਸ ਰਹੇ ਸੀ, ਪਾਣੀ ਮੂੰਹ 'ਚ ਪਾ ਕੇ ਕਿਸ ਤਰ੍ਹਾਂ ਕਰਨਾ ਉਹ? ਧੌਣ ਥੱਲੇ ਨੂੰ ਸਿੱਟਣੀ ਆ, ਉੱਤੇ ਨੂੰ ਕਰਨੀ, ਥੱਲੇ ਨੂੰ ਸਿੱਟਣੀ ਜਾ, ਧੌਣ ਥੱਲੇ ਨੂੰ ਸਿੱਟ ਲੈਣੀ। ਤੁਸੀਂ 2 ਕਰਕੇ ਦੇਖ ਲਿਓ, ਉਹਦੇ ਲਈ ਘੰਟੇ ਨਹੀਂ ਗਿਣਨੇ ਹੈਗੇ, ਉਹਦੇ ਲਈ ਘੰਟੇ ਨਹੀਂ ਗਿਣਨੇ। ਹਾਂ, ਕਰਕੇ ਦੇਖ ਲੈ। ਠੀਕ ਆ। ਚਲੋ ਠੀਕ ਹੈ ਜੀ। ਕੁਲਵਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਤੁਹਾਨੂੰ ਪੁੱਛਣਾ ਸੀਗਾ ਵੀ ਜਿੱਦਾਂ ਮੈਨੂੰ ਨਾ ਬਾਥਰੂਮ ਪਿਸ਼ਾਬ ਦਾ ਇਨਫੈਕਸ਼ਨ ਬਹੁਤ ਬਾਰ ਹੁੰਦਾ, ਤੇ ਕੱਲ ਜਿੱਦਾਂ ਮੈਂ ਟੈਸਟ ਵੀ ਕਰਾਇਆ ਸੀ ਡਾਕਟਰ ਕੋਲ, ਉਹ ਕਹਿੰਦਾ ਹੁਣ ਬਾਥਰੂਮ ਦੇ ਵਿੱਚ ਵੀ ਬਲੱਡ ਵੀ ਨਜ਼ਰ ਆਉਂਦਾ, ਵੀ ਉਹਨੂੰ ਪ੍ਰੋਟੀਨ ਕਹਿੰਦੇ ਆ। ਤੇ ਢੂਈ ਵੀ ਜਿੱਦਾਂ ਥੱਲਿਓਂ ਮੁਝੇ ਲੋਅਰ ਬਹੁਤ ਦੁਖਦੀ ਆ, ਤੇ ਦੱਸਿਓ ਕੁਛ ਜੇ ਕੁਛ ਕੋਈ ਜਾਂ ਕੋਈ ਕਿਡਨੀ ਨਾਲ ਰਿਲੇਟਡ ਲੱਗਦਾ ਕੋਈ ਚੀਜ਼ ਦਾ ਪ੍ਰੋਟੀਨ ਲੱਗਦਾ ਨਹੀਂ ਤੁਸੀਂ ਚੈੱਕ ਕਰਾਓ ਕਿਡਨੀ। ਹਾਂਜੀ, ਹੁਣ ਉਹਦੇ ਕੋਲ ਫਿਰ ਗਾਹਾਂ ਜਾਊਂਗੀ ਜਿੱਦਾਂ ਮੈਨੂੰ ਮੇਰਾ ਡਾਕਟਰ ਪ੍ਰੈਫਰ ਕਰੂਗਾ। ਹਾਂਜੀ। ਤੇ ਇਹਨਾਂ ਦੇ ਵੈਸੇ ਆਪਾਂ ਇਲਾਜ ਪੁੱਛਦੇ ਹੈਗੇ ਆ, ਤੇ ਉਹਦਾ ਜ਼ਰੂਰ ਇਲਾਜ ਆਪ ਵੀ ਜ਼ਰੂਰ ਕਰਕੇ ਦੇਖੋ। ਅੱਛਾ ਜੀ, ਠੀਕ ਹੈ ਜੀ। ਓਕੇ, ਥੈਂਕ ਯੂ। ਗੁਰਲੀਨ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰੇ ਮੁੰਡੇ ਦੇ ਗੰਜ ਜਿਹਾ ਪੈਂਦਾ ਜਾਂਦਾ, ਜਿੱਦਾਂ ਅੱਗੇ ਜੂੜੇ ਵਾਲਾ ਥਾਂ ਸੀ, ਹੁਣ ਉਹ ਸਾਈਡਾਂ ਨੂੰ ਕੰਨਾਂ ਤੋਂ ਮੱਥੇ ਤੋਂ ਵੀ ਲੈਂਦੇ ਜਾਂਦੇ ਆ ਵਾਲ। ਤੇ ਦੱਸਿਓ ਕੋਈ ਦਵਾਈ। ਮੁੰਡੇ ਨੂੰ ਖਾਣਾ ਵੀ ਚੰਗਾ ਦਿਆ ਕਰੋ ਥੋੜਾ ਜਿਹਾ। ਨਹੀਂ, ਖਾਣਾ ਤਾਂ ਚੰਗਾ ਖਾਂਦਾ ਏ। ਜਿਹੜਾ ਨਿਆਣੇ ਖਾਣਾ ਖਾਂਦੇ ਆ ਨਾ, ਆਪਾਂ ਨੂੰ ਉਤੋਂ ਵੀ ਵੱਧ ਕੇ ਥੋੜਾ ਜਿਹਾ ਨਾ ਜਿਸ 'ਚ ਸਾਰੇ ਵਿਟਾਮਿਨ ਹੋਣ ਉਹ ਵੀ ਦੇਣੇ ਪੈਣੇ ਆ। ਬਾਕੀ ਆਪਾਂ ਇਲਾਜ ਵੀ ਪੁੱਛਦੇ ਆ, ਵੈਸੇ ਕਈ ਤੇਲ ਵੀ ਹਾਂਜੀ। ਨਹੀਂ, ਬਾਈ ਜੀ ਦੱਸਦੇ ਹੁੰਦੇ ਆ ਕੋਈ ਤੇਲ ਜਾਂ ਕਿੱਦਾਂ, ਉਹਨਾਂ ਦੀ ਪੋਤੀ ਦੇ ਸੀ। ਕਿਹਨਾਂ ਦੀ ਪੋਤੀ? ਬਾਈ ਜੀ ਇੱਥੇ ਫੋਨ 'ਚ ਹੀ ਦੱਸਦੇ ਹੁੰਦੇ ਆ, ਮੈਨੂੰ ਲੱਗਦਾ ਰੇਡੀਓ ਵਾਲੇ ਕੌਣ ਪਤਾ ਨਹੀਂ। ਉਹ ਭੈਣ ਜੀ ਏਦਾਂ ਨਹੀਂ ਪਤਾ ਲੱਗਦਾ, ਉਸ ਲਈ ਲਿਖ ਲਿਆ ਕਰੋ। ਹਾਂਜੀ, ਲਿਖਿਆ ਨੀ ਭੈਣ ਜੀ, ਮੈਂ ਸੁਣਦੀ ਤਾਂ ਹੁੰਦੀ ਆ ਹਰ ਵਾਰੀ। ਮੈਂ ਕਿਹਾ ਚੱਲ ਪੁੱਛਦੇ ਆ ਉਹਨਾਂ ਨੂੰ। ਬੜਾ ਸੋਹਣਾ ਪ੍ਰੋਗਰਾਮ ਲੱਗ ਰਿਹਾ ਹੁੰਦਾ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ। ਹਾਂਜੀ, ਥੈਂਕ ਯੂ ਜੀ। ਹੁਣ ਬਾਈ ਜੀ ਕਿਹੜੇ ਆ ਉਹਦੇ ਬਾਰੇ ਮੈਨੂੰ ਨਹੀਂ ਯਾਦ, ਪਰ ਜਦੋਂ ਤੁਹਾਨੂੰ ਇਲਾਜ ਦੱਸੇ ਜਾਂਦੇ ਆ ਨਾ, ਤੁਸੀਂ ਪਲੀਜ਼ ਕੋਸ਼ਿਸ਼ ਕਰਿਆ ਕਰੋ ਵੀ ਜਿਹੜੇ ਅਨਨੋਰਮਲ ਜਿਹੀਆਂ ਚੀਜ਼ਾਂ ਹੀ ਆ ਨਾ, ਵਾਲ ਲਿੱਥ ਗਏ, ਖੰਘ ਆ ਗਈ, ਬੁਖਾਰ ਹੋ ਗਿਆ, ਉਹ ਸੁਣਦੇ ਤਾਂ ਆਪਾਂ ਨੂੰ ਵੈਸੇ ਹੀ ਆ ਵੀ ਇੱਧਰੋਂ ਪਏ ਤੇ ਇੱਧਰੋਂ ਨਿਕਲ ਜਾਂਦੀ ਆ। ਲਿਖ ਲਿਆ ਕਰੋ। ਜਿਨ੍ਹਾਂ ਦੇ ਘਰ ਦੇ ਵਿੱਚ ਪਰਿਵਾਰ ਆ ਨਾ ਕਿਤੇ ਤੁਹਾਡੇ ਇਹ ਕੰਮ ਆ ਜਾਂਦੀਆਂ ਆ ਚੀਜ਼ਾਂ, ਕੰਮ ਕੀ ਆ ਜਾਂਦੀਆਂ, ਇਹਦੇ ਨਾਲ ਤੁਹਾਨੂੰ ਆਰਾਮ ਵੀ ਆ ਜਾਂਦਾ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਸਾਡੇ ਨਾਲ ਜੁੜੇ ਹੋਏ ਨੇ ਪ੍ਰੇਮ ਸਿੰਘ ਜੀ। ਹਾਂ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰੇ ਨਾ ਹੱਥਾਂ ਦੇ ਉੱਤੇ ਤੇ ਗੱਲਾਂ ਦੇ ਉੱਤੇ ਨਾ ਫਲਵੈਰੀ ਦੀ ਪ੍ਰੋਬਲਮ ਹੋ ਗਈ। ਅੱਛਾ, ਠੀਕ ਆ। ਹਾਂਜੀ, ਜਰਾ ਤੁਸੀਂ ਦੱਸੋ ਮਿਹਰਬਾਨੀ ਕਰਕੇ। ਹਾਂਜੀ, ਠੀਕ ਹੈ ਜੀ। ਓਕੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੇ ਕਿਸੇ ਨੂੰ ਟਿਊਬ ਵਗੈਰਾ ਵੀ ਯਾਦ ਹੋਈ ਦੱਸਦਾ ਹੈ ਜੀ। ਅੱਗੇ ਅਮਰੀਕ ਸਿੰਘ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਕੰਮ ਤੇ ਜਾਣਾ ਤਾਂ ਬਹਿ ਕੇ ਉੱਠਦਾ ਤੇ ਫਿਰ ਮੇਰੀ ਸੱਜੀ ਲੱਤ ਦਾ ਮਸਲ ਕ੍ਰੈਂਪ ਹੋ ਜਾਂਦਾ ਜੀ, ਤੇ ਭਾਰੇ ਨਹੀਂ ਚੱਲਦੀ ਮਾੜੀ ਵੀ। ਹਾਂਜੀ। ਅੱਛਾ, ਕਦੀ ਹੁੰਦਾ ਹੈ। ਹਾਂਜੀ, ਪਤਾ ਹੋਵੇ ਤਾਂ ਦੱਸਿਓ ਜੀ। ਜ਼ਰੂਰ ਪੁੱਛ। ਥੈਂਕ ਯੂ ਤੁਹਾਡਾ, ਬਹੁਤ ਵਧੀਆ ਜੀ।
ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਥੈਂਕ। ਮਸਲ ਪੇਨ ਕਿਸ ਵੇਲੇ ਹੋ ਜਾਣਾ ਉਹ ਪਤਾ ਨਹੀਂ ਲੱਗਦਾ। ਹਾਂ, ਤੁਸੀਂ ਬੈਠ ਕੇ ਉੱਠਦੇ ਆ ਜਾਂ ਖੜੇ ਹੀ ਆ, ਉਹ ਅਗਲਾ ਸਟੈਪ ਭਰਨ ਤੋਂ ਹੀ ਨਾ ਕਰ ਦਿੰਦੀ ਹੈ ਲੱਤ। ਸੋ ਇਹਦੇ ਬਾਰੇ ਵੀ ਜ਼ਰੂਰ ਦੱਸਿਓ ਕਿ ਜਿਹੜੇ ਮਸਲ ਪੇਨ ਹੁੰਦੀ ਆ, ਮਸਲ ਸਟਕ ਹੀ ਹੋ ਜਾਂਦੇ ਆ, ਇਹ ਕਿਉਂ ਹੁੰਦੇ ਆ, ਜੇ ਕਿਸੇ ਕੋਲ ਇਹਦਾ ਇਲਾਜ ਹੋਵੇ। ਅੱਗੇ ਅਸਵਰਨ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਛਿੱਕਾਂ ਤੋਂ ਤਾਂ ਆਪਣੇ ਐਲਰਜੀ ਤੋਂ ਥੋੜ੍ਹੇ ਦੱਸਿਓ, ਮਿਹਰਬਾਨੀ। ਛਿੱਕਾਂ ਤੁਹਾਨੂੰ ਮੌਸਮ ਚੇਂਜ ਹੁੰਦੇ ਤੇ ਆਉਂਦੀਆਂ ਜਾਂ ਉੱਦਾਂ ਹੀ ਆਉਂਦੀਆਂ ਰਹਿੰਦੀਆਂ? ਉੱਦਾਂ ਵੀ ਆ ਜਾਂਦੀਆਂ ਜੀ। ਅੱਛਾ ਜੀ, ਠੀਕ ਆ। ਹਾਂਜੀ, ਮਿਹਰਬਾਨੀ ਜੀ। ਥੈਂਕ ਯੂ, ਥੈਂਕ ਯੂ। ਗੁਰਦੀਪ ਕੌਰ ਜੀ। ਹਾਂਜੀ ਬੇਟਾ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਹਨਾਂ ਦਾ ਗਲਾ ਸੁੱਕਦਾ ਹੈ ਨਾ, ਹਾਂਜੀ, ਉਹ ਕਹਿੰਦੇ ਨੇ ਉੱਚੀ ਉੱਚੀ ਪਾਠ ਕਰਨੇ ਆ। ਜਦੋਂ ਪਾਠ ਕਰਦੇ ਨੇ ਕੱਪ ਚਾਹ ਪਹਿਲਾਂ ਲੈ ਲੈਣ ਕਰਨ, ਕੁਛ ਨਹੀਂ ਹੁੰਦਾ। ਉਹਨੇ ਆਖਿਆ ਸੀ ਭੁੱਖਿਆਂ ਭਗਤੀ ਨਹੀਂ ਹੁੰਦੀ, ਪੇਟ ਪਾਸੇ ਧਿਆਨ ਰਹਿੰਦਾ ਪਿਆ, ਅਸੀਂ ਕੁਝ ਖਾ ਲੈਂਦੇ। ਉਹਨਾਂ ਨੂੰ ਇੱਕ ਕੱਪ ਚਾਹ 'ਚ 1 ਚਮਚ ਬਟਰ ਘੋਲ ਕੇ ਸਵੇਰੇ ਪੀ ਲੈਣ ਕਰ, ਨਹਾ ਕੇ ਜਾਪੀ ਸਾਹਿਬ ਪਾਠ ਕਰਕੇ ਫਿਰ ਪੀ ਕੇ ਤੇ ਫਿਰ ਸ਼ੁਰੂ ਹੋ ਜਾਣ। ਇੱਕ ਰਾਤ ਨੂੰ ਸੌਣ ਲੱਗਿਆ ਹਲਦੀ ਦੁੱਧ 'ਚ ਪਾ ਕੇ, ਸੌਂਫ ਇਲਾਚੀ ਪਾ ਕੇ ਉਬਾਲ ਕੇ, ਸੌਖਾ ਜਿਹਾ ਕੰਮ ਹੈ। ਤੇ ਉਹਦੇ 'ਚ ਘਿਓ ਪਾ ਕੇ ਪੀ ਕੇ ਸੌਣ ਤੇ ਗਲਾ 3-4 ਦਿਨਾਂ 'ਚ ਬਿਲਕੁਲ ਨਰਮ ਹੋ ਜਾਏਗਾ ਉਹਨਾਂ ਦਾ, ਹੈ ਨਾ। ਛਿੱਕਾਂ ਵਾਲੇ ਤਾਂ ਜਿਹੜੇ ਨਾ, ਉਹ ਪਹਿਲੇ ਨੰਬਰ ਤਾਂ ਉਹ ਆਪਣੀ ਥੋੜੀ ਜਿਹੀ ਹਲਦੀ, 2-3 ਲੌਂਗ ਤੇ ਜਵੈਣ ਪਾ ਕੇ ਨਾ ਪਾਣੀ ਉਬਾਲ ਕੇ ਜਦੋਂ ਸੌਣਾ ਹੈ ਬਿਸਤਰੇ 'ਚ, ਉਦਾਂ ਹੀ ਉਹਦੀ ਸਟੀਮ ਦੱਬ ਕੇ ਨੱਕ ਥਾਣੀ ਤੇ ਮੂੰਹ ਖੋਲ ਕੇ ਲੈਣ ਤੇ ਮੂੰਹ ਵਲੇਟ ਕੇ ਬਿਸਤਰੇ 'ਚ ਪੈ ਜਾਣ। ਤੇ ਖਸਖਸ ਤੇ ਇਲਾਚੀ, ਸੌਂਫ ਤੇ ਥੋੜੇ ਜਿਹੇ ਬਦਾਮ ਪਾ ਕੇ ਪੀਸ ਕੇ ਨਾ ਬਰੀਕ 1 ਚਮਚਾ ਬਣਾ ਰੱਖਣਾ ਪਾਉਣਾ ਹੈ। ਤੇ ਘਿਓ 'ਚ 1 ਵੇਸਣ ਦਾ ਚਮਚਾ ਘੋਲ ਕੇ ਘਿਓ 'ਚ ਭੁੰਨ ਕੇ ਨਾ 1 ਚਮਚੇ ਘਿਓ 'ਚ ਫਿਰ ਉਹ ਪਾਊਡਰ ਪਾ ਕੇ ਦੁੱਧ ਉਬਾਲ ਕੇ ਨਾ ਪੀ ਕੇ ਤੇ ਫਿਰ ਸਟੀਮ ਲੈਣ, ਹੈ ਨਾ। ਤੇ ਉਹਨਾਂ ਦੇ ਨੱਕ 'ਚ ਘਿਓ ਪਾਣ ਤੇ ਉਹਨਾਂ ਠੀਕ ਹੋ ਜਾਏਗਾ। ਇਹ ਨਿੱਛਾ ਮੈਨੂੰ ਬੜੀਆਂ ਜੀ, ਮੇਰਾ ਇਹ ਇਲਾਜ ਮੈਂ ਦੱਸਿਆ ਹੁਣ। ਹਾਂਜੀ, ਅੱਛਾ ਜੀ। ਜਿਨ੍ਹਾਂ ਦਾ ਉਹ ਹੈ ਨਾ, ਉਹ ਕਹਿੰਦੇ ਲੱਤ 'ਚ ਦਰਦ ਹੈ ਸ਼ੁਰੂ ਹੋਈ ਹੈ, ਪਹਿਲਾਂ ਤਾਂ ਇੱਕ ਨੰਬਰ ਤੋਂ ਧਾਗਾ ਬੰਨ ਲੈਣ ਉਸ ਉਂਗਲ ਨੂੰ, ਜਿਹੜੀ ਤੀਜਾ ਨੰਬਰ ਅੰਗੂਠੇ ਤੋਂ ਲੱਤ ਤੋਂ ਸ਼ੁਰੂ ਹੋਈ। ਫਿਰ ਮੁਰੰਗਾ ਕੈਪਸੂਲ ਬੜੇ ਜ਼ਰੂਰੀ ਨੇ ਉਹਨਾਂ ਵਾਸਤੇ ਖਾਣ। ਇੱਕ ਆਪਣਾ ਆ ਜਿਹੜਾ ਹੈ ਨਾ ਆਪਣਾ ਚੂਨਾ, ਇਹ ਤਾਂ ਪੀੜਾਂ ਨੂੰ ਚੁਣ ਲੈਂਦਾ ਜੇ ਇੱਕ ਵਾਰੀ ਰੋਜ਼ ਭਾਜੀ ਜਿਹੜੇ ਨਾ ਆਪਣੇ ਬਹਾਦਰ ਸਿੰਘ ਆਉਂਦੇ ਨੇ, ਪਿੱਪਲ ਲਾ ਗਰਮ ਜੇ ਭਾਜੀ ਮੇਰੇ, ਜਦੋਂ 4 ਚੀਜ਼ਾਂ 25-25 ਗ੍ਰਾਮ ਪੈ ਜਾਣਗੀਆਂ ਤੇ ਅਸੀਂ ਰਲਾਵਾਂਗੇ, ਫਿਰ ਅੱਧਾ ਚਮਚਾ ਲਵਾਂਗੇ ਤੇ 1 ਚਮਚਾ ਘਿਓ ਪਾਵਾਂਗੇ, ਫਿਰ ਦੁੱਧ ਪੀਵਾਂਗੇ ਤੇ ਗਰਮੀ ਕਿੱਧਰ ਗਈ। ਇਹ ਪਿੱਪਲ ਲਾ ਖਾਲੀ ਦਵਾਈ ਖਾਣ, ਚੂਨਾ ਖਾਣ ਤੇ ਮੁਰੰਗਾ ਕੈਪਸੂਲ ਖਾਣ, ਉਹਨਾਂ ਦੀ ਦਰਦਾਂ ਬਿਲਕੁਲ ਹਟ ਜਾਣਗੀ। ਜਿਹੜੇ ਵਰਤੇ ਨੁਕਸੇ ਹੁੰਦੇ ਨੇ ਆਰਾਮ ਆਉਂਦਾ ਤਾਂ ਮੈਂ ਲਿਖ ਕੇ ਰੱਖ ਲੈਣੀ ਹੁੰਦੀ ਹਾਂ। ਅੱਛਾ, ਗੰਜ ਵਾਲੇ ਤਾਂ ਨਿੰਮ ਦਾ ਤੇਲ ਤੇ ਅਦਰਕ ਦਾ ਰਸ ਹੀ ਮਿਲਾ ਕੇ ਨਾ ਚੱਸਣ, ਇਹ 5-4 ਵਾਰੀ ਕਰਦੇ ਨੇ। ਇਹਦੇ ਨਾਲ ਵਾਲ ਜਿਹੜਾ ਜਰਾਸੀਮ ਨਾ ਕੌੜਾ ਹੁੰਦਾ ਮਰ ਜਾਣਗੇ। ਲਸਣ ਦਾ ਰਸ ਪਾ ਲੈਣ ਵਿੱਚ ਥੋੜਾ ਜਿਹਾ, ਤੇ ਅਦਰਕ ਦਾ ਰਸ ਤੇ ਨਿੰਮ ਦਾ ਤੇਲ, ਤਿੰਨੇ ਚੀਜ਼ਾਂ ਮਿਲਾ ਕੇ ਰਹੋ ਤੇ ਫਿਰ ਵੇਖੀ ਉਹ ਜਿਹੜੇ ਜਰਾਸੀਮ ਸਿਕਰੀ ਜੀ ਬਣ ਜਾਂਦੀ ਉਹ ਮਰ ਜਾਏਗੀ ਤੇ ਵਾਲ ਠੀਕ ਹੋ ਜਾਣਗੇ ਉਹਨਾਂ ਦੇ, ਹੈ ਨਾ। ਦੂਜਾ ਉਹਨਾਂ ਦੇ ਜੀ ਅਲਸਰ ਵਾਲੇ ਨੂੰ ਨਿਰਣੇ ਕਾਜ ਸਵੇਰੇ ਬੜਾ ਰਸਿਆ ਕੇਲਾ, ਕੱਚਾ ਕੇਲਾ ਜਿਹੜਾ ਚਾਕੂ ਨਾਲ ਛਿੱਲਿਆ ਜਾਵੇ, 1 ਤੀਰਾ ਗੂੰਦ ਰਾਤ ਨੂੰ ਭਿਉਂ ਕੇ ਉਹ ਲਵੋ ਤੇ 1 ਅਨਾਰ ਦਾ ਜੂਸ ਪੀਵੋ। ਇਹ ਮੇਰਾ ਨੁਕਸਾ ਵਰਤਿਆ, ਇਹਦੇ ਨਾਲ ਬੜਾ ਆਰਾਮ ਆ ਜਾਂਦਾ। ਤੇ ਜਿਨ੍ਹਾਂ ਨੂੰ ਫਲੈਰੀ ਹੈ ਨਾ ਬੇਟਾ, ਉੱਤੇ ਦਾਗਾਂ ਤੇ ਐਲੋਕੋਨ ਟੂਪ ਲਾ ਲੈਣ ਉਹਦੇ ਨਾਲ। ਇੱਕ ਜਦੋਂ ਇੰਡੀਆ ਜਾਂਦੇ ਨੇ ਨਾ, ਵਿਟਾਮਿਨ ਜਿਹੜੇ ਨਾ, ਵਿਟਾਮਿਨ C ਹੁੰਦੀ 1 ਟੂਬ, 1 N ਹੁੰਦੀ ਹੈ, 1 C ਹੁੰਦੀ। C ਲਿਆਇਆ ਕਰੋ, ਉਹਨਾਂ ਨਾਲ ਦਾਗ ਬੜੇ ਹਟ ਜਾਂਦੇ ਨੇ, ਛਾਈਆਂ ਹੋਣ ਕੁਛ ਵੀ ਹੋਣ। ਉੱਥੇ ਇੰਡੀਆ ਤੋਂ ਮਿਲਦੀ, ਇੱਥੇ ਨਹੀਂ ਹੈਗੀ, ਮੈਂ ਪਤਾ ਕਰਵਾਇਆ ਸੀ। ਫਲੈਰੀ ਜਿਹੜੀ ਹੈ ਨਾ, ਜਦੋਂ ਅੰਦਰੋਂ ਸ਼ੁਰੂ ਹੁੰਦੀ ਨੂੰ ਤੁਸੀਂ ਅੰਦਰ ਰੋਕੋਗੇ ਤਾਂ ਬਾਹਰ ਤੁਹਾਨੂੰ ਦਾਗ ਨਹੀਂ ਪਾਉਣਗੇ। ਫਲੈਰੀ ਦਾ ਮਤਲਬ ਇਹ ਕਿ ਅੰਦਰ ਬਲੱਡ ਦੇ ਵਿੱਚ ਸ਼ੁਰੂ ਹੁੰਦੀ, ਜਦੋਂ ਬਲੱਡ 'ਚ ਖਰਾਬੀ ਤਾਂ ਬਾਹਰ ਆ ਕੇ ਇਸ ਤਰ੍ਹਾਂ ਹੋ ਜਾਂਦੀ, ਅੰਦਰ ਤਾਂ ਖਿਲਰੀ ਰਹਿੰਦੀ ਹੈ ਨਾ। ਇੱਕ ਤਾਂ ਅਸੀਂ ਕਰਨ ਸਵੇਰੇ ਨਾ ਤਾਰੇ ਮੀਰੇ ਤੇਲ ਦਾ ਆਪਣਾ ਦਾਣਿਆਂ ਦਾ ਨਾ ਠੰਡੇ ਪਾਣੀ ਨਾਲ ਚਮਚਾ 1 ਲੈਣ ਸਵੇਰੇ ਨਿਰਣੇ ਕਾਲ ਜੀ ਖਾਣਾ, ਉਹ ਬੜੀ ਅੱਛੀ ਚੀਜ਼ ਹੈ। ਤਾਰੇ ਮੇਰੇ ਤੇਲ ਲੈ ਲਓ, ਜੋ ਕਿੰਨੀਆਂ ਚੀਜ਼ਾਂ ਕੰਮ ਆਉਣਾ, ਤਾਰੇ ਮੇਰੇ ਬੀਜ ਨੇ ਤਾਂ ਆਉਣਾ ਹੀ ਆਉਣਾ ਹੈ ਨਾ। ਇਹ ਫਲੈਰੀ ਵਾਸਤੇ ਬੜਾ ਚੰਗਾ, ਇਹਦੇ 'ਚ ਕਰਤਨ ਵੀ ਹੁੰਦੀ ਹੈ ਨਾ, ਉਹ ਬਲੱਡ ਸਾਫ਼ ਹੁੰਦਾ ਹੈ ਨਾ। ਇੱਕ ਉਹ ਕਰਨ ਅਨਾਰ ਦੇ ਪੱਤੇ ਕੁੱਟ ਕੇ ਨਾ ਉਹਦਾ ਪਾਊਡਰ ਬਣਾ ਕੇ ਉਹ ਵੀ ਚਮਚਾ ਦੁੱਧ ਨਾਲ ਲੈਣ। ਜੇ ਤੁਹਾਡੇ ਕੈਲੀਫੋਰਨੀਆ ਖੌੜ ਤੁਮੇ ਮਿਲ ਜਾਂਦੇ ਨੇ, ਖਾਣ ਦੀ ਲੋੜ ਵੀ ਨਹੀਂ ਪਏਗੀ। ਉਹ ਤਾਂ ਤਲੀਆਂ ਨੇ ਕੱਟ ਕੇ ਘਸਾ ਲੈਣ, 2 ਕੱਟੇ 4 ਬਣ ਗਏ, 3 ਕੱਟੇ ਤੇ 6 ਪੀਸ ਬਣ ਗਏ। ਜਦੋਂ ਮੂੰਹ ਕੌੜਾ ਜਿਹਾ ਸੁੱਟਦੇ ਤੁਸੀਂ 10 ਦਿਨਾਂ 'ਚ ਵੇਖੋ ਤੁਹਾਡੇ ਦਾਗ ਦੂਗ ਵੀ ਉਤਲੋਂ ਹਟ ਜਾਣਗੇ। ਤੁਹਾਡੇ ਇਹ ਕਹਿ ਲਓ ਕਿ ਟੂਬ ਇੱਥੇ ਮਿਲ ਜਾਂਦੀ, ਤੁਸੀਂ ਲਾਓ, ਤੁਹਾਡਾ ਫਲੈਰੀ ਦਾ ਆਰਾਮ ਆ ਜਾਏਗਾ। ਤੇ ਮੈਂ ਤੁਹਾਨੂੰ ਆਹ ਦੱਸਣ ਲੱਗੀ ਹਾਂ। ਹੁਣ ਅਗਲੀ ਵਾਰੀ 3 ਵਾਰੀ ਉਹਨਾਂ ਪੁੱਛਿਆ ਹੱਥ ਹਲਦੇ ਤੇ ਆਪਾਂ ਬੜੀ ਵਾਰੀ ਦੱਸਿਆ ਹੱਥ ਹਲਦੇ। ਇੱਕ ਤਾਂ ਪਕੜਾ ਜਿਹੜਾ ਨਾ, 1 ਚਮਚ ਬੱਕਰੀ ਦੇ ਦੁੱਧ ਨਾਲ ਲੈਣਾ, ਕੱਚੀ ਲੱਸੀ ਨਾਲ ਨਹੀਂ ਲਾਉਣਾ। ਜੇ ਉਹ ਇੰਡੀਅਨ ਹੈ ਨਾ, ਬੋਰ ਦੇ ਪੱਤਿਆਂ
ਦੁੱਧ ਬੋਰ ਦੀ ਟਾਹਣੀ ਤੋੜੀਏ ਨਾ, ਇਹ ਸਾਡਾ ਵਰਤਿਆ ਮੇਰੇ ਚਾਚਾ ਜੀ ਨੂੰ ਸੀ। ਬੋਰ ਦੇ ਟਾਹਣੀ ਤੋੜੋਗੇ ਵਿੱਚੋਂ ਦੁੱਧ ਨਿਕਲੇਗਾ। 5 ਬੂੰਦਾਂ ਪਤਾਸੇ 'ਚ ਪਾ ਕੇ ਨਾ ਰੋਜ਼ ਲੈਂਦੇ ਰਹੇ ਨਾ ਜੀ, ਜਿਹਨਾਂ ਦੀ ਹੱਥ ਹਿਲਦੇ ਨੇ, ਬਹੁਤ ਫਰਕ ਪੈਂਦਾ। ਅਸੀਂ ਇਹ ਵਰਤਦੇ ਸਾਂ। ਇੱਕ ਤਿਲਾਂ ਦੇ ਤੇਲ ਵਿੱਚ ਜੇ ਉਹ ਇੰਡੀਆ ਵਾਲੇ ਨਾ ਅੱਕ ਦੇ ਪੱਤੇ ਜਿਹੜੇ ਨਿੱਕੇ ਨਿੱਕੇ ਨਿਕਲਦੇ ਨਾ ਕੂਲੇ ਕੂਲੇ, ਉਹ ਤੇਲ 'ਚ ਸਾੜ ਕੇ ਨਾ ਉਹਦੀ ਵਿੱਚ ਥੋੜੀ ਜਿਹੀ ਫੀਮ ਪਾ ਲੈਣ, ਉੱਥੇ ਤਾਂ ਮਿਲ ਜਾਏਗੀ। ਤੇ ਉਹ ਉਹਦੀ ਮਾਲਿਸ਼ ਕਰਨ ਹੱਥਾਂ ਨੂੰ, ਤੇ ਉਹਨੂੰ ਕੁੱਟ ਕੇ ਨੂੰ ਤੇ ਕੱਪੜਾ ਵਲੇਟ ਦੇਣ ਕਰਨ, ਜਿਵੇਂ ਕੋਈ ਪੱਟਾ ਬੰਨੀਦਾ। ਵਿਟਾਮਿਨ ਜਿਹੜੇ ਮਲਟੀਪਲ ਵਿਟਾਮਿਨ ਖਾਣ, ਵਿਟਾਮਿਨ ਸੀ ਖਾਣ। ਉਹ ਸੂਰਜਮੁਖੀ ਦਾ ਬੀਜ ਜਿਹੜਾ ਨਾ ਅੱਜ ਹੀ ਹੱਥ ਨੂੰ ਫੜ ਲੈਣੇ, ਸਾਰਾ ਸਰੀਰ ਹੱਲਣ ਲੱਗ ਜਾਂਦਾ, ਹੱਥਾਂ ਤੋਂ ਸ਼ੁਰੂ ਹੁੰਦਾ। ਸੂਰਜਮੁਖੀ ਦੇ ਬੀਜ ਜਿਹੜੇ ਨਾ ਕੁੱਟ ਕੇ ਦੁੱਧ ਨਾਲੇ ਵੀ ਖਾਣ। ਜੇ ਉਹ ਚਿਕਨ ਖਾ ਸਕਦੇ, ਫਿਸ਼ ਬੜੀ ਜ਼ਰੂਰੀ ਜੇ। ਚਮਨਪ੍ਰਾਸ਼ 2 ਚਮਚੇ ਦੁੱਧ ਨਾਲ ਲੈ ਲੈਣ, ਭਾਵੇਂ ਰਾਤੀ ਭਾਵੇਂ ਸਵੇਰੇ। ਇਹ ਤਾਂ ਤੁਹਾਡਾ ਹੈਗਾ ਤੇ ਉਹਦਾ ਨੁਕਸਾ। ਇੱਕ ਜਿਹੜੀ ਜਿਹਨੂੰ ਵੀ ਸਿਰ ਪੀੜ ਨਹੀਂ ਨਾ ਹਟਦੀ, ਤੁਸੀਂ ਜ਼ਰੂਰ 250 ਗ੍ਰਾਮ ਖਸਖਸ, 250 ਗ੍ਰਾਮ ਬਦਾਮ, 250 ਗ੍ਰਾਮ ਚਾਰੇ ਮਗਜ਼, 50 ਗ੍ਰਾਮ ਕਾਲੀ ਮਿਰਚ, ਇਹ ਖੁੱਲਾ ਵੱਡਾ ਦੁੱਧ ਵਾਵਾ 2 ਕਿਲੋ ਦੁੱਧ ਹੋਵੇ, ਉਹਦੇ 'ਚ ਪਾ ਕੇ ਫਰਿੱਜ 'ਚ ਰੱਖ ਦਿਓ ਕੱਚ ਦੇ ਭਾਂਡੇ 'ਚ। 5 ਦਿਨ ਭਿੱਜਾ ਰਹੇ। 5ਵੇਂ ਦਿਨ ਬਿਲਕੁਲ ਉਹਦਾ ਦੁੱਧ ਨਿਚੋੜ ਕੇ ਚੰਗੀ ਤਰ੍ਹਾਂ ਪਾਉਣੀ ਕਿਸੇ ਨਾਲ, ਤੇ ਫਿਰ ਤੁਸੀਂ ਗ੍ਰਾਈਂਡ ਕਰਕੇ ਕੜਾਹੀ 'ਚ ਪਾ ਲਓ, ਤੇ ਥੋੜੀ ਥੋੜੀ ਅੱਗ ਤੇ ਉਹਨੂੰ ਹਲਾਈ ਜਾਓ। ਜਦੋਂ ਵੇਖੋਗੇ ਉਹਦਾ ਜਿਹੜਾ ਗਿੱਲਾ ਆਪਣਾ ਸੁੱਕ ਗਿਆ, ਤੇ 200 ਗ੍ਰਾਮ ਵਿੱਚ ਦੁੱਧ ਆਪਣਾ ਘਿਓ ਪਾ ਕੇ ਨਾ ਉਹਨੂੰ ਬਰਾਊਨ ਗੁਲਾਬੀ ਗੁਲਾਬੀ ਜਿਹਾ ਬਰਾਊਨ ਨਹੀਂ, ਜ਼ਿਆਦਾ ਸਾੜਨਾ ਨਹੀਂ, ਥੋੜਾ ਜਿਹਾ ਲਾ ਹੋਰ ਲੱਗ ਜੇ ਫਿਰ ਲਾ। ਉਹਦੇ 'ਚ ਇੱਕ ਅੱਧਾ ਕਿਲੋ ਖੋਇਆ ਪਾਉਣਾ, ਉਹਦੇ 'ਚ 500-400 ਗ੍ਰਾਮ ਜੀ। ਉਹਨੂੰ ਵਿੱਚ ਥੋੜਾ ਜਿਹਾ ਮਿੱਠਾ ਪਾਉਣਾ, ਕਿਉਂ ਸਾਰੀਆਂ ਚੀਜ਼ਾਂ ਮਿੱਠੀਆਂ ਮਿੱਠੀਆਂ ਹੁੰਦੀਆਂ ਨੇ। ਤੇ ਉਹਨੂੰ ਹਲਾਈ ਜਾ, ਜਿਹੜਾ ਬਿਲਕੁਲ ਮਿਕਸ ਹੋ ਜਾਏਗਾ ਨਾ, ਤੁਸੀਂ ਪਾ ਕੇ ਰੱਖ ਲਓ। ਤਾਂ ਤੁਸੀਂ ਸਵੇਰੇ ਨਹੀਂ ਖਾਣਾ, ਇਹ ਰਾਤ ਨੂੰ ਖਾਣਾ। 4-5 ਚਮਚੇ ਹੀ ਬਹੁਤ ਹੋਣਗੇ ਦੁੱਧ ਨਾਲ। ਤੁਹਾਡੀਆਂ ਅੱਖਾਂ, ਤੁਹਾਡੇ ਦਿਮਾਗ ਨੂੰ ਤਾਕਤ, ਤੁਹਾਡਾ ਸਿਰ ਪੀੜ ਬਿਲਕੁਲ ਹਟ ਜਾਏਗਾ, ਤੁਹਾਡਾ ਗਲਾ ਵੀ ਠੀਕ ਹੋ ਜਾਏਗਾ। ਇਹ ਵਰਤੇ ਨੁਕਸੇ ਮੈਂ ਲਿਖ ਕੇ ਰੱਖ ਲੈਂਦੀ ਹਾਂ। ਇਹ ਬੜਾ ਪੁਰਾਣਾ ਨੁਕਸਾ ਹੈ, ਬਹੁਤ ਆਰਾਮ ਆਇਆ ਸਾਰਿਆਂ ਨੂੰ। ਜਿਨ੍ਹਾਂ ਦਾ ਸਿਰ ਪੀੜ, ਕਮਜ਼ੋਰੀ ਹੈ, ਜਾਂ ਅੱਖਾਂ ਦੀ ਕਮਜ਼ੋਰੀ ਹੈ, ਗਲਾ ਨੂੰ ਖਰਾਬੀ ਹੈ, ਦਿਮਾਗ ਨੂੰ ਥੋੜੀ ਜਿਹੀ ਕਮਜ਼ੋਰੀ ਹੈ, ਸਾਰੇ ਕੁਝ ਨੂੰ ਸਿਰ ਨੂੰ ਦਿੰਦਾ। ਸਿਰ ਦੀ ਪੀੜ ਤਾਂ ਬਿਲਕੁਲ ਹਟਾ ਦੇਗਾ, ਮੁੜ ਕੇ ਨਹੀਂ ਹੋਵੇਗੀ। ਜਿਹੜਾ ਤੁਹਾਡੇ ਕਹਿੰਦੇ ਜੀ ਥਾਇਰਾਇਡ ਰੋਜ਼ ਪੁੱਛਦੇ ਨੇ, ਆਪਾਂ ਤਾਂ ਘਰੇ 1000 ਵਾਰੀ ਦੱਸ ਬੈਠੇ। ਕਚਨਾਰ ਗੁੱਗਲ ਦੀ ਗੋਲੀ ਖਾਓ, ਇੱਕ ਸਵੇਰੇ ਇੱਕ ਸ਼ਾਮੀ। ਗਾਜਰ, ਅਦਰਕ ਤੇ ਚਕੰਦਰ ਤੇ ਕਾਲੀ ਮਿਰਚ ਥੋੜੀ ਪਾ ਕੇ ਤੇ ਨਿੰਬੂ ਨਿਚੋੜ ਕੇ 1 ਗਲਾਸ ਰੋਜ਼ ਪੀਓ ਤੁਸੀਂ ਆਪਣੇ ਜੂਸ ਦਾ। ਤੁਸੀਂ ਸੁੱਕਾ ਧਨੀਆ ਭਿਉਂ ਦਿਓ, ਸਵੇਰੇ ਉਹਨੂੰ ਰਗੜ ਕੇ ਵਿੱਚ ਚੰਗੀ ਤਰ੍ਹਾਂ ਮਿੱਧ ਕੇ ਭੁੰਨ ਕੇ ਕਾਲੀ ਮਿਰਚ ਦਾ ਨਮਕ ਪਾ ਕੇ ਪੀ ਲਓ। ਤੇ ਮੇਥੀ ਭਿਉਂ ਕੇ ਰੱਖ ਲਓ। ਧਨੀਆ ਨਾ ਭਿਓ, ਮੇਥੀ ਭਿਉਂ ਲਓ ਰਾਤੀ, ਜਿਹੜੀ ਬਰੀਕ ਹੁੰਦੀ ਹੈ, ਸਵੇਰੇ ਮਿੱਧ ਕੇ ਭੁੰਨ ਕੇ ਤੇ ਉਹਨੂੰ ਪੀਂਦੇ ਤੁਸੀਂ 10 ਦਿਨਾਂ ਵਿੱਚ ਵੇਖੋ ਜੀ ਕਿੰਨੀ ਪਿਛਾਟਣ ਲੱਗ ਜਾਏਗੀ ਜਿਹੜੀ ਆਪਣੀ ਥਾਇਰਾਇਡ। ਇਹ ਤਾਂ ਬਹੁਤ ਸੌਖਾ ਜਿਹਾ ਕੰਮ ਹੈ। ਬੱਚਿਆਂ ਨੂੰ ਰੋਜ਼ ਕਹਿੰਦੇ ਜਾਂਦੇ ਨੇ ਆਹ ਦਿਓ। ਸਾਡਾ ਤਾਂ ਇੱਕੋ ਨੁਕਸਾ ਹੈਗਾ, ਟਮਾਟਰ ਨੂੰ ਚੀਰੇ ਦੇ ਲਓ ਰਾਤ ਨੂੰ, ਉਹਨੂੰ ਕਾਲੀ ਮਿਰਚ ਦਾ ਨਮਕ ਲਾ ਕੇ ਤੇ ਬਾਹਰ ਪਲੇਟ 'ਚ ਕਿਤੇ ਬਾਹਰ ਠੰਡੀ ਥਾਂ ਤੇ ਰੱਖੋ, ਜਿੱਥੇ ਉਹਨੂੰ ਵਿੱਚ ਤਰੇਲ ਜੀ ਪੈ ਜਾਵੇ। ਸਵੇਰੇ ਸਵੇਰੇ ਬੱਚਿਆਂ ਨੂੰ ਖਵਾਓ ਤੇ ਜਵੈਣ ਤੇ ਗੁੜ ਕੁੱਟ ਕੇ ਖਵਾਓ, ਤੇ ਕੀੜੇ ਸਾਰੇ ਮਰ ਜਾਣਗੇ ਅੰਦਰ ਹੀ। ਇੱਕ ਭੈਣ ਨੇ ਕਿਹਾ ਜੀ ਬੁਖਾਰ ਚੜਦਾ, ਬੁਖਾਰ ਜਦੋਂ ਚੜੇ ਸਾਡੀਆਂ ਤਾਂ ਮਾਵਾਂ ਇਹ ਆਂਦੀਆਂ ਹੁੰਦੀਆਂ ਸੀ, ਇੱਕ ਹੁੰਦੀ ਹੈ ਗਲੋ, ਤੁਲਸੀ ਦੇ ਪੱਤੇ, ਮਿਸ਼ਰੀ, ਸੌਂਫ ਤੇ ਥੋੜੀ ਜਵੈਣ ਪਾ ਕੇ ਉਬਾਲ ਕੇ ਸਾਨੂੰ ਪਿਆ ਦਿੰਦੀਆਂ ਤੇ ਸਾਡੇ ਬੁਖਾਰ ਉਤਰ ਜਾਂਦੇ। ਆਪਾਂ ਹੁਣ ਵੀ ਰੋਜ਼ ਦੱਸਦੇ ਹਾਂ। ਇੱਕ ਜਿਹੜੀ ਮਿਸ਼ਰੀ ਪਾ ਕੇ ਨਾ ਤੇ 2-3 ਚੀਜ਼ਾਂ ਹੋਰ ਪਏ, ਸੌਂਫ, ਇਲਾਚੀ, ਖੂਬ ਕਲਾ, ਇਹਨੂੰ ਉਬਾਲ ਕੇ ਪੀ ਲਓ ਤੁਸੀਂ ਨਾ, ਇਹਦੇ ਨਾਲ ਬੁਖਾਰ ਉਤਰ ਜਾਂਦਾ। ਜੇ ਪਾਲਾ ਲੱਗ ਕੇ ਚੜਦਾ ਜੇ ਤਾਂ 2 ਚੁਟਕੀਆਂ ਫਰਕੜੀ ਗਰਮ ਪਾਣੀ ਘੋਲ ਕੇ ਪੀ ਕੇ ਤੇ ਬਿਸਤਰੇ 'ਚ ਘੰਟਾ ਡੇਢ ਪੈ ਜਾਓ, ਤੁਹਾਡਾ ਬੁਖਾਰ ਉਤਰ ਜਾਏਗਾ। ਤੁਹਾਨੂੰ ਉਹ ਵੀ ਨਹੀਂ ਲੱਗੇਗਾ ਵੀ ਸਾਨੂੰ ਬੁਖਾਰ ਚੜਿਆ ਸੀ ਜੀ। ਇੱਕ ਕਹਿੰਦੇ ਨੇ ਉਂਗਲਾਂ ਸੁੰਨ ਹੁੰਦੀਆਂ, ਸੌਖਾ ਜਿਹਾ ਕੰਮ ਜੇ। ਇੱਕ ਤਾਂ ਜੈਫਲ ਤੇ ਕੋਕੋਨਟ ਦਾ ਤੇਲ ਸਾੜ ਕੇ ਨਾ ਗਰਮ ਦੀ ਮਾਲਿਸ਼ ਕਰ, ਗਰਮ ਪੱਟੀ ਬੰਨੋ ਉੱਤੇ। ਇੱਕ ਗਾਜਰ ਵਾਲੀ ਖੀਰ ਖਾ ਲੈਣ, ਕਿਵੇਂ 2-4 ਤੁਰੀਆਂ ਸੁੱਟ ਦੇਣ ਲਸਣ ਦੀਆਂ, ਉਬਾਲ ਕੇ ਬੜੀ ਸਵਾਦ ਬਣਦੀ ਜੇ। ਤੇ ਇੱਕ ਆਪਣਾ ਉਹਨਾਂ ਕਹਿੰਦੇ ਕੱਦ ਵਧੇ, ਮੈਂ 4 ਚੀਜ਼ਾਂ ਦੱਸਾਂਗੀ, ਜੇ ਕਿਸੇ ਦਾ ਕੱਦ ਵਧਾਉਣਾ ਇਹਦੇ ਨਾਲ ਵੱਧ ਜਾਏਗਾ। ਇੱਕ ਤਾਂ ਕੋਈ ਇੰਡੀਆ ਜਾਵੇ ਤਾਂ ਬਾਂਸ ਦਾ ਮੁਰੱਬਾ ਜਿਹੜਾ ਨਾ ਉਹ ਬਹੁਤ ਚੰਗੀ ਚੀਜ਼, ਜਿਵੇਂ ਬਾਂਸ ਦੀ ਲੱਕੜ ਲੰਮੀ ਐਵੇਂ ਕੱਦ ਵੱਧ ਜਾਂਦਾ। ਇੱਕ ਘਰ 'ਚ ਕੋਈ ਦਰਖਤ ਹੈਗਾ ਜੇ ਤੇ ਉਹਨੂੰ ਹੱਥ ਪੀਂਗ ਨਹੀਂ ਝੂਟਣੀ, ਹੱਥ ਪਾ ਕੇ ਲੜੇ ਨੂੰ ਡੰਡੇ ਨੂੰ ਤੇ ਉਹਨੂੰ ਝੂਟੇ ਲਵੋ ਤੁਸੀਂ, 16 ਸਾਲ ਤੱਕ ਕੱਦ ਵਧੇਗਾ। ਇੱਕ ਚੂਨਾ ਜਿਹੜਾ ਦਹੀਂ 'ਚ ਪਾ ਕੇ ਕਣਕ ਜਿੰਨਾ ਖਾਓ, ਹੈਨਾ। ਤੇ ਇਹ ਜਿਹੜੇ 4 ਚੀਜ਼ਾਂ, ਇੱਕ ਅਸ਼ਵਗੰਧਾ ਜਿਹੜਾ ਹੈ ਨਾ, ਇਹ ਵੀ ਕੱਦ ਵਧਾਉਂਦਾ ਜੇ ਛੋਟਾ ਬੱਚਾ 3 ਹਿੱਸਾ, ਜੇ 16 ਸਾਲ ਦਾ ਤੇ ਉਹਨੂੰ ਅੱਧਾ ਚਮਚ ਤੁਸੀਂ ਦਿਓ ਪਾਣੀ ਕੋਸੇ ਨਾਲ, ਤੇ ਕੱਦ ਵਧੇਗਾ। ਤੇ ਓਕੇ, ਸਤਿ ਸ੍ਰੀ ਅਕਾਲ ਬੇਟੇ। ਸਤਿ ਸ੍ਰੀ ਅਕਾਲ। ਸਾਡੀ ਹੋ ਰਹੀ ਹੈ ਤਿਆਰੀ, ਜੇ ਕਿਸੇ ਮੇਰੇ ਨਾਲ ਚੱਲਣਾ ਤੁਸੀਂ ਤਿਆਰ ਹੋ ਜਾਓ ਇੰਡੀਆ। ਸਤਿ ਸ੍ਰੀ ਅਕਾਲ। ਥੈਂਕ ਯੂ ਜੀ। 408-272 5200 ਸਟੂਡੀਓ ਦਾ ਨੰਬਰ ਹੈ। ਕਾਲ ਕਰਕੇ ਤੁਸੀਂ ਕੁਝ ਦੱਸ ਵੀ ਸਕਦੇ ਆ, ਪੁੱਛ ਵੀ ਸਕਦੇ ਆ। ਹਰਜੀਤ ਕੌਰ ਜੀ। ਹਾਂਜੀ, ਮੇਰੀ ਹੈ ਜੀ ਵਾਰੀ। ਹਾਂਜੀ ਓਕੇ ਜੀ, ਮੈਂ ਦੁਬਾਰਾ ਆਈ ਭੈਣ ਜੀ। ਮੈਂ ਗੁਰਦੀਪ ਕੌਰ ਨੂੰ ਸਤਿ ਸ੍ਰੀ ਅਕਾਲ ਵੀ ਕਹਿੰਦੀ, ਬਹੁਤ ਬਹੁਤ ਥੈਂਕ ਯੂ। ਇਹਦਾ ਦੱਸਦੀ ਨੁਸਖੇ, ਪਰ ਮੈਂ ਬਟਰ ਵੀ ਖਾ ਹਟੀ ਆ, ਚਾਹ ਵੀ ਪਹਿਲਾਂ ਸਵੇਰੇ ਉੱਠ ਕੇ
3 ਵਜੇ ਉੱਠਦੇ, ਪਹਿਲਾਂ ਪੇਟ ਪੂਜਾ, ਫਿਰ ਕੰਮ ਦੂਜਾ, ਠੀਕ ਨਹੀਂ, ਫਿਰ ਪਾਠ ਕਰਨ ਬੈਠਣੀ ਮੈਂ 5 o'clock। ਠੀਕ ਆ। ਜਿੱਦਾਂ ਮੇਰਾ ਗਲੇ ਨੂੰ ਕੋਈ ਅੰਦਰੋਂ ਨਹੀਂ ਹੈਗੀ, ਕੁਛ ਨਹੀਂ ਹੈਗਾ, ਨਾ ਮੈਨੂੰ ਸੁੱਕੀ ਖੰਘ ਨਾ ਕੁਛ ਆ, ਬਸ ਉਦਾਂ ਹੀ ਜਿੱਦਾਂ ਜਦੋਂ ਫਿਰ ਸਾਹ ਲੈਣਾ ਫਿਰ ਸੁੱਕਦਾ ਆ। ਅੱਗੇ ਮੇਰਾ ਰਾਤ ਨੂੰ ਦਾ ਸੁੱਕਦਾ ਸੀ, ਹੁਣੇ ਸੁੱਕਣ ਲੱਗਿਆ ਵਾ। ਤੇ ਮੈਂ ਬਟਰ ਤਾਂ ਬਹੁਤ ਖਾ ਹਟੀ, ਇਹਨਾਂ ਦੇ ਕਹੇ ਤੇ ਮੈਂ ਖਾਧਾ ਪਾ ਕੇ, ਪਰ ਫਰਕ ਨਹੀਂ ਪਿਆ ਸੀ। ਠੀਕ ਹੈ ਜੀ। ਹਾਂ, ਮੇਰੀ ਨਾ ਮੋਰੇ ਰਿਕੁਐਸਟ ਹੈ, ਜੇ ਕੋਈ ਹੋਰ ਹੋ ਸਕਦਾ ਦੱਸ ਦਿਓ। ਇਹ ਮੈਂ ਨੁਸਖੇ ਵਰਤ ਹਟੀ ਆਲਰੇਡੀ, ਮੈਂ ਤਾਂ ਹੀ ਫਿਰ ਦੁਬਾਰਾ ਕੀਤਾ ਸੀ ਫੋਨ। ਠੀਕ ਹੈ ਜੀ। ਹਾਂਜੀ, ਮੇਰੇ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ, ਥੈਂਕ ਯੂ ਇਹਨਾਂ ਦਾ, ਤੁਹਾਡਾ ਵੀ ਸਾਰਿਆਂ ਦਾ ਜੀ। ਥੈਂਕ ਯੂ। ਅੱਗੇ ਜਸਵੀਰ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਭੈਣ ਜੀ, ਮੈਂ ਪਿਛਲੀ ਵਾਰ ਵੀ ਆਇਆ ਸੀ, ਫਿਰ ਮੇਰੀ ਆਪਣਾ ਲੇਟ ਸੀਗੇ, ਟਾਈਮ ਹੋ ਗਿਆ, ਲੇਟ ਹੋ ਗਿਆ ਸੀ। ਮੇਰੀ ਜੀਭ ਦੀ ਪ੍ਰੋਬਲਮ ਸੀ, ਜੀਭ 'ਚ ਨਾ ਜਲਨ ਬੜੀ ਹੁੰਦੀ ਹੈ। ਮੈਂ ਡਾਕਟਰ ਨੂੰ ਵੀ ਦਿਖਾਇਆ, ਆਪਣਾ ਦੰਦ ਦੇ ਡਾਕਟਰ ਨੂੰ ਵੀ ਦੱਸਿਆ, ਤੇ ਉਹ ਕਹਿੰਦਾ ਕੋਈ ਪ੍ਰੋਬਲਮ ਨਹੀਂ। ਫਿਰ ਦੂਜੇ ਡਾਕਟਰ ਨੂੰ ਵੀ ਦੱਸਿਆ, ਜੀਭ ਵਾਲੇ ਨੂੰ। ਉਹ ਕਹਿੰਦੀ, ਡਾਕਟਰਾਂ ਨੇ ਕਹਿੰਦੀ ਸੀਗੇ, ਉਹਨੇ ਮੈਨੂੰ ਇੱਕ ਜੈਲ ਦਿੱਤੀ। ਉਹ ਜੈਲ ਨਾਲ ਮੈਨੂੰ ਫਰਕ ਤੇ ਪਿਆ, ਥੋੜੀ ਜਲਨ ਘਟੀ ਹੈ, ਲੇਕਿਨ ਜਲਨ ਹੈ ਅਜੇ ਥੋੜੀ। ਅੱਛਾ ਜੀ। ਤੇ ਉਹ ਕਿਸੇ ਭੈਣ ਭਰਾ ਨੂੰ ਪਤਾ ਹੋਏ, ਮੈਂ ਅੱਜ ਮੈਨੂੰ 4 ਮਹੀਨੇ ਹੋ ਗਏ, ਮੈਂ ਬਹੁਤ ਪਰੇਸ਼ਾਨ ਹਾਂ। ਥੋੜਾ ਜਿਹਾ ਕੋਈ ਕਿਸੇ ਨੂੰ ਪਤਾ ਹੋਏ ਜ਼ਰੂਰ ਜੀ, ਜ਼ਰੂਰ ਪੁੱਛਦੇ ਆਪਾਂ। ਅੱਜ ਤੁਸੀਂ ਪਹਿਲਾਂ ਪੁੱਛ ਲਿਆ। ਠੀਕ ਹੈ ਭੈਣ ਜੀ, ਠੀਕ ਹੈ ਭੈਣ ਜੀ, ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਜੀ। ਸੁਰਿੰਦਰ ਕੌਰ ਜੀ। ਸੁਰਿੰਦਰ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਭੈਣ ਜੀ ਮੋਢਾ ਬਹੁਤ ਦੁਖਦਾ ਆ, ਇਹਦਾ ਨਾ ਮਾਸ ਫਟ ਗਿਆ ਆ। ਹਾਂਜੀ, ਠੀਕ ਆ। ਤੇ ਫਿਰ ਕੋਈ ਦੱਸੇ ਵੀ ਕੀ ਕਰਨਾ ਚਾਹੀਦਾ ਆ ਨਾ। ਜ਼ਰੂਰ ਜੀ। ਓਕੇ ਭੈਣ ਜੀ, ਥੈਂਕ ਯੂ ਜੀ। ਥੈਂਕ ਯੂ। ਜੀਤ ਆਸਟ੍ਰੇਲੀਆ ਤੋਂ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਆਂਟੀ ਜੀ। ਸਤਿ ਸ਼੍ਰੀ ਅਕਾਲ। ਆਂਟੀ ਇਹ ਪੁੱਛਣਾ ਸੀ, ਮੇਰੇ ਫਾਦਰ ਸਾਹਿਬ ਨੂੰ ਨਾ ਥੋੜੀ ਜਿਹੀ ਪ੍ਰੋਬਲਮ ਅੱਜ ਕੱਲ੍ਹ, ਇੱਕ ਥੁੱਕ ਕਰਾਏ ਸੀ, ਤੇ ਕਿਸੇ ਨੂੰ ਪਤਾ ਹੋਵੇ, ਮਤਲਬ ਸਾਹ ਵੀ ਚੜਦਾ ਜੀ ਤੇ ਸੁੱਕੀ ਖੰਘ ਰਹਿੰਦੀ ਹੈ, ਜਿਵੇਂ ਗਲੇ 'ਚੋਂ ਖੰਘ, ਤਾਂ ਜ਼ਰੂਰ ਦੱਸਿਓ ਜੀ ਪਲੀਜ਼। ਗਲੇ 'ਚੋਂ ਖੰਘ ਆਉਂਦੀ ਆ, ਸਾਹ ਵੀ ਚੜਦਾ ਆ ਉਹਨਾਂ ਨੂੰ। ਸਾਹ ਚੜਦਾ। ਹਾਂਜੀ, ਠੀਕ ਆ। ਤੇ ਉਦਾਂ ਹਾਰਟ ਠੀਕ ਆ ਉਹਨਾਂ ਦਾ? ਹਾਂਜੀ, ਹਾਰਟ ਵੈਸੇ ਉਹ ECG ਵਗੈਰਾ ਕਰਾਈ ਸੀ, ਜਿਹੜੀ ਮਤਲਬ ਜਮਾ ਨੋਰਮਲ ਟੈਸਟ ਹੁੰਦੇ, ਉਹ ਠੀਕ ਨਹੀਂ ਜੀ ਹਾਲੇ। ਠੀਕ। ਬਾਕੀ ਅੱਗੇ ਸ਼ਾਇਦ ਹਾਂਜੀ ਕਰਵਾਉਣਾ ਪੈ ਜੀ। ਕੋਈ ਗੱਲ ਨਹੀਂ, ਆਪਾਂ ਹਾਂਜੀ, ਥੈਂਕ ਯੂ। ਠੀਕ ਹੈ, ਥੈਂਕ ਯੂ ਜੀ। ਸਾਹ ਦੀ ਬਿਮਾਰੀ ਹੈਗੀ ਆ ਉਹਨਾਂ ਨੂੰ, ਸਾਹ ਦੀ ਕਸਰਿਆਤ। ਮਹਿੰਦਰ ਕੌਰ। ਹਾਂ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰੀ ਜਾੜ ਨੂੰ ਕੀੜਾ ਲੱਗਿਆ ਹੋਇਆ ਵਾ, ਬਹੁਤ ਦੁਖਦੀ ਆ। ਫਟਕੜੀ ਹੈ ਨੀ ਘਰੇ? ਹੈਗੀ ਆ ਭੈਣ ਜੀ, ਫਟਕੜੀ ਤਾਂ ਹੈਗੀ ਆ। ਚਲੋ ਠੀਕ ਆ, ਆਪਾਂ ਜੇ ਕਿਸੇ ਨੇ ਨਾ ਹੋਰ ਕੋਈ ਇਲਾਜ ਦੱਸਿਆ ਤਾਂ ਇਹਦੇ ਵਾਲਾ ਵੀ ਦੱਸ ਦੇ। ਓਕੇ ਭੈਣ ਜੀ, ਥੈਂਕ ਯੂ ਜੀ, ਧੰਨਵਾਦ ਜੀ। ਤੇ ਸਰੋਤਿਓ, ਆਪਾਂ ਹੁਣ ਲੈਣੀ ਆ ਇੱਕ ਬ੍ਰੇਕ, ਤੇ ਬ੍ਰੇਕ ਲੈ ਕੇ ਵਾਪਸ ਆਵਾਂਗੇ। ਇੱਕ ਕਾਲਰ ਲੈ ਕੇ ਦੇਖ ਲੈਂਦੇ ਆ। ਰਵਿੰਦਰ। ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਭੈਣ ਜੀ, ਮੈਂ ਇੱਥੋਂ ਮੇਰੀ ਨਾ ਮੈਂ ਦਵਾਈ ਖਾਧੀ ਸੀ, ਅੱਗੇ ਮੈਂ ਦੱਸਿਆ ਵੀ ਸੀ ਤੁਹਾਨੂੰ, ਅਥਰੈਟਿਸ ਦੀ। ਨਾਲ ਮੈਂ ਦਵਾਈ ਦਿੱਤੀ ਸੀ, ਜਿਹੜੀ ਭੈਣ ਦੱਸਦੇ ਸੀ, ਭੈਣ ਗੁਰਮੀਤ ਕੌਰ ਜੀ, ਉਹ 4 ਚੀਜ਼ਾਂ ਵਾਲੀ ਨਾ। ਹਾਂਜੀ, ਉਹ ਮੈਂ ਖਾਧੀ ਸੀ। ਉਸ ਤੋਂ ਬਾਅਦ ਜਿੱਦਾਂ ਮੈਂ ਖਾਧੀ 10 ਕੁ ਦਿਨ ਹੋਇਆ, ਦਵਾਈ ਖਾਧੀ 10-15 ਦਿਨ, ਤੇ ਦਵਾਈ ਖਾ ਤਾਂ ਲਈ, ਉਹ ਉੱਦਾਂ ਤਾਂ ਹੋਇਆ ਪ੍ਰੋਬਲਮ, ਬਹੁਤ ਮੈਨੂੰ ਫਰਕ ਪਿਆ। ਤੇ ਉਦੋਂ ਮੈਂ ਦਵਾਈ ਵੀ ਨਾਲ ਡਾਕਟਰ ਦੀ ਖਾਂਦੀ ਸੀ ਨਾ, ਤੇ ਮੈਂ ਦਵਾਈ ਛੱਡ ਵੀ ਦਿੱਤੀ ਸੀ। ਤੇ ਉਹ ਇਹਦੇ ਕਰਕੇ ਉਹ ਬਾਅਦ 'ਚ ਮੈਨੂੰ ਇੰਨੀਆਂ ਟੱਟੀਆਂ ਲੱਗੀਆਂ ਨਾ, ਪੇਟ ਨਹੀਂ ਸੂਤ ਆਉਂਦਾ ਜਿੱਦਣ ਤੱਕ, ਜਾਣੀ ਡਾਕਟਰਾਂ ਨੇ ਬਹੁਤ ਜ਼ੋਰ ਲਾਇਆ, ਦਵਾਈਆਂ ਦੇਈ ਜਾਂਦੇ ਆ, ਕੁਛ ਨਹੀਂ ਫਰਕ ਪੈਂਦਾ। ਠੀਕ ਹੈ। ਜਿਵੇਂ ਟੱਟੀਆਂ ਏਦਾਂ ਦੀਆਂ, ਬਲੱਡ ਵੀ ਆਉਂਦਾ ਵਿੱਚ, ਤੇ ਜਿੱਦਾਂ ਚਰਬੀ ਜਿਹੀ ਨਹੀਂ ਵਿੱਚ ਹੁੰਦੀ, ਇਸ ਤਰ੍ਹਾਂ ਵੀ ਆਉਂਦਾ। ਠੀਕ ਹੈ। ਤੇ ਮੈਂ ਬਹੁਤ ਵਾਰੀ ਮੈਨੂੰ ਜਾਣਾ ਪੈਂਦਾ ਲੈਟਰ। ਠੀਕ ਹੈ। ਹਾਂਜੀ, ਇਹਦਾ ਕੋਈ ਇਲਾਜ ਹੈ ਤਾਂ ਉਹਨਾਂ ਨੂੰ ਪੁੱਛ ਕੇ ਸੁਣਦੇ ਰਹੋ। ਜਦੋਂ ਤੁਹਾਨੂੰ ਕਿਸੇ ਲੱਗਦਾ ਨਾ ਕਿਸੇ ਚੀਜ਼ ਤੋਂ ਆ, ਉਸ ਚੀਜ਼ ਨੂੰ ਤਾਂ ਰਾਈਟ ਵੇ ਬੰਦ ਕਰ ਦਿਆ ਕਰੋ। ਤੇ ਬਾਕੀ ਆਪਾਂ ਪੁੱਛਦੇ ਵੀ ਜ਼ਰੂਰ ਹਾਂ। ਆਪਾਂ ਲੈਣੇ ਇੱਕ ਬ੍ਰੇਕ ਤੋਂ ਬਾਅਦ ਆਉਂਦੇ ਵਾਪਸ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਕਰਕੇ ਆਪਣਾ ਕੋਈ ਵੀ ਇਲਾਜ ਪੁੱਛਣਾ ਹੈ, ਪੁੱਛ ਸਕਦੇ ਹੋ। ਜੇ ਤੁਹਾਨੂੰ ਕਿਸੇ ਇਲਾਜ ਦਾ ਪਤਾ ਹੈ, ਦੱਸ ਸਕਦੇ ਹਾਂ। ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ, ਕਿਉਂਕਿ ਤੁਹਾਡੀ ਫੀਡਬੈਕ ਦੇਣ ਦੇ ਨਾਲ ਬਾਕੀਆਂ ਨੂੰ ਬਹੁਤ ਫਾਇਦਾ ਹੁੰਦਾ ਆ। ਅਤੇ ਇਸ ਦੇ ਵਿੱਚ ਕੋਈ ਡਾਕਟਰ ਨਹੀਂ ਹੁੰਦਾ, ਸਿਰਫ ਅਤੇ ਸਿਰਫ ਸਾਡੇ ਸਰੋਤੇ ਹੀ ਹੁੰਦੇ ਆ, ਉਹੀ ਮਰੀਜ਼ ਹੁੰਦੇ ਆ, ਅਤੇ ਉਹੀ ਸਾਡੇ ਡਾਕਟਰ ਹੁੰਦੇ ਆ। ਅਤੇ ਪਰ ਤੁਸੀਂ ਕੋਸ਼ਿਸ਼ ਕਰਨੀ ਆ ਕਿ ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ, ਜਿਹੜੀ ਤੁਹਾਨੂੰ ਚੀਜ਼ ਨਹੀਂ ਪਚਦੀ, ਉਹ ਨਹੀਂ ਲੈਣੀ। ਸਿਰਫ ਅਤੇ ਸਿਰਫ ਉਹੀ ਚੀਜ਼ਾਂ ਲੈਣੀਆਂ ਜਿਹੜੀਆਂ ਤੁਹਾਨੂੰ ਪਤਾ ਹੈ ਕਿ ਪਚ ਜਾਣੀਆਂ, ਬਾਏ ਆ, ਕਰਮੀ ਆ, ਤੁਹਾਨੂੰ ਪਤਾ ਹੈ, ਉਹ ਚੀਜ਼ਾਂ ਨਹੀਂ ਲੈਣੀਆਂ। 4082725200 ਸਟੂਡੀਓ ਆਪਾਂ ਨੰਬਰ ਆ। ਐਤਵਾਰ ਨੂੰ ਇਹ ਪ੍ਰੋਗਰਾਮ ਰਿਪੀਟ ਹੁੰਦਾ, ਉਸ ਕਾਲ ਨਹੀਂ ਲਈ ਜਾਂਦੀ। YouTube ਦੇ ਉੱਤੇ ਵੀ ਇਹ ਚੜ੍ਹ ਜਾਂਦੇ ਆ ਪ੍ਰੋਗਰਾਮ, ਅਤੇ ਉੱਥੇ ਵੀ ਤੁਸੀਂ ਦੇਖ ਸਕਦੇ ਆ। ਫੋਨ ਦੇ ਉੱਤੇ ਵੀ ਫਰਾਈਡੇ ਨੂੰ ਰਾਤ ਨੂੰ ਕਰ ਦਈਦੇ ਆ, ਤਾਂ ਤੁਸੀਂ ਉੱਥੇ ਵੀ ਦੇਖ ਸਕਦੇ ਆ।
ਚੱਲਦੇ ਤੁਹਾਡੀਆਂ ਕਾਲਸ ਵੱਲ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਹਨਾਂ ਇਸ ਪ੍ਰੋਗਰਾਮ ਨੂੰ ਸਭ ਤੱਕ ਪਹੁੰਚਾਇਆ। ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ ਓਹਾਇਓ, ਤਜਿੰਦਰ ਸਿੰਘ ਗਿੱਲ ਬੇਕਰ, ਸੰਤ ਸਿੰਘ ਤੇ ਦੇਬਾ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਸਟਰਲਿਕ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਜੁੱਬਾ ਸਿਰੀ, ਪ੍ਰਿਤਪਾਲ ਸਿੰਘ, ਗਰਮੇਲ ਕੌਰ ਬਾਠ ਸਲਮਾ, ਗੁਰਚਰਨ ਸਿੰਘ ਬੇਕਰਸਫੀਲਡ, ਮਹਿੰਦਰ ਸਿੰਘ ਚੌਹਾਨ ਮੰਟਿਕਾ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਸੇ ਦੇ ਨਾਲ ਬਹਾਦਰ ਸਿੰਘ ਜੀ, ਜਿਨ੍ਹਾਂ ਤੋਂ ਤੁਸੀਂ ਲੈ ਸਕਦੇ ਹੋ ਆਯੁਰਵੈਦਿਕ ਜਾਣਕਾਰੀ ਜਾਂ ਹੋਮੋਪੈਥੀ ਦੀ ਦਵਾਈ ਬਾਰੇ ਕੁਛ ਪੁੱਛਣਾ ਆ, 5594920513 ਕਾਲ ਕਰ ਗੱਲਬਾਤ ਪਤਾ ਕਰ ਸਕਦੇ ਹਾਂ। ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਹਾਡੇ ਚੜ੍ਹਦੇ ਕਲਾ ਲਈ ਅਰਦਾਸ ਕਰਦੇ ਹਾਂ। ਤਾਂ ਹੁਣ ਚੱਲਦੇ ਤੁਹਾਡੀਆਂ ਅਸੀਂ ਕਾਲਸ ਵੱਲ। 408-272-5200 ਦਾ ਫੋਨ ਨੰਬਰ ਆ। ਸਾਡੇ ਨਾਲ ਜੁੜੇ ਹੋਏ ਨੇ ਜਸਵੰਤ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ ਜੀ, ਮੈਂ ਟਰੱਕ ਡਰਾਈਵ ਕਰਦਾ ਹਾਂ ਤੇ ਮੇਰੇ ਨਾ ਖੱਬੀ ਲੱਤ ਦੇ ਵਿੱਚ ਗੋਡੇ ਤੋਂ ਥੋੜਾ ਜਿਹਾ ਥੱਲੇ ਕਰਕੇ ਤੇ ਗਿੱਟੇ ਤੋਂ ਥੋੜਾ ਜਿਹਾ ਉੱਪਰ ਨਾ ਪੇਨ ਹੋਣ ਲੱਗ ਜਾਂਦੀ ਆ, ਕਾਫੀ ਸ਼ਾਰਪ ਪੇਨ ਹੁੰਦੀ। ਤੇ ਮੈਂ ਇੰਡੀਆ ਵੀ ਗਿਆ ਸੀ। ਹਾਂਜੀ, ਮੈਂ ਡਾਕਟਰਾਂ ਨੂੰ, ਉਹਨਾਂ ਨੇ ਐਗਜ਼ਾਮਨ ਕੀਤਾ, ਐਕਸਰੇ ਵਗੈਰਾ, ਉਹਨਾਂ ਨੇ ਜੋ ਕੁਛ ਕਰਨਾ ਸੀ ਕੀਤਾ, ਕੁਛ ਨਹੀਂ ਉਹਨਾਂ ਨੂੰ ਲੱਭਾ। ਅੱਛਾ ਜੀ। ਤੇ ਉਹ ਤੋਂ ਬਾਅਦ ਜਦੋਂ ਮੈਂ ਰੈਸਟ ਕਰ ਲੈਂਦਾ ਜਾਂ ਉਦੋਂ ਹਟ ਜਾਂਦੀ ਆ। ਜਦੋਂ ਲੌਂਗ ਡਰਾਈਵ 3-4 ਦਿਨ ਦੀ ਮੇਰੀ ਡਰਾਈਵ ਹੋ ਜਾਂਦੀ ਆ, ਉਸ ਤੋਂ ਬਾਅਦ ਉਹ ਸ਼ੁਰੂ ਹੋ ਜਾਂਦੀ। ਠੀਕ ਆ। ਤੇ ਮੈਂ ਲੌਂਗ ਡਰਾਈਵ ਨਿਊਯਾਰਕ ਨੂੰ ਜਾਂਦਾ ਇੱਥੋਂ। ਚਲੋ ਹੁਣੇ ਤਾਂ ਨਹੀਂ ਹੋਣੀ ਚਾਹੀਦੀ 4 ਸਾਲਾਂ ਦੀ। ਠੀਕ ਹੈ। ਹਾਂਜੀ, ਚਲੋ ਕੋਈ ਨਹੀਂ। 55 ਪਲੱਸ ਮੇਰੀ ਉਮਰ ਆ ਜੀ, ਤੇ ਇਸ ਕਰਕੇ ਜੇ ਕੋਈ ਭੈਣ ਭਾਈ ਨੂੰ ਹੋਵੇ ਜਾਣਕਾਰੀ ਤਾਂ ਪਲੀਜ਼ ਜ਼ਰੂਰ ਪੁੱਛਦੇ। ਥੈਂਕ ਯੂ ਜੀ। ਥੈਂਕ ਯੂ। ਇਹ ਜਿਹੜੀਆਂ ਨਾੜਾਂ ਵਾਲੀਆਂ ਨਾ, ਸੈਕੰਡ ਕੁਐਸਚਨ ਆ, ਨਾੜਾਂ ਵੇਨਸ ਜਿਹੜੀਆਂ ਇਹ ਕਿਉਂ ਇਸ ਤਰ੍ਹਾਂ ਕਰਦੀਆਂ ਆ, ਜ਼ਰੂਰ ਦੱਸਿਓ ਜੀ। ਸਾਡੇ ਨਾਲ ਜੁੜੇ ਹੋਏ ਨੇ ਜਸਮੇਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਹਾਂ, ਉਹ ਕਹਿੰਦੇ ਨਾ ਮੇਰਾ ਮੂੰਹ ਜਿਵੇਂ ਉਹ ਜੀਭ ਬੜੀ ਸੜਦੀ ਆ। ਹਾਂਜੀ ਹਾਂਜੀ। ਤੇ ਉਹ ਗੁਲਾਬ ਦੇ ਪੱਤੇ ਤਾਂ ਜੀਰਾ ਤੇ ਧਨੀਆ, ਅੱਧਾ ਚਮਚ ਜੀਰਾ ਧਨੀਆ ਤੇ 15 ਗੁਲਾਬ ਦੇ ਪੱਤੇ ਭਿਉਂ ਲੈਣ ਰਾਤ ਨੂੰ, ਤੇ ਸਵੇਰੇ ਛਾਣ ਕੇ ਉਹਦੇ ਵਿੱਚ ਮਿੱਠਾ ਥੋੜਾ ਜਿਹਾ ਪਾ ਲੈਣ, ਜਾਂ ਮਿਸ਼ਰੀ ਪਾ ਲੈਣ, ਜਾਂ ਗੁੜ ਪਾ ਲੈਣ, ਕੋਈ ਵੀ ਚੀਜ਼ ਉਹ ਪੀਣ। ਤੇ ਫਿਰ ਦੁਪਹਿਰੇ ਹੋਰ ਸਵੇਰੇ ਹੋਰ ਦੂਜੇ ਭਿਉਂ ਦੇਣ। ਐਵੇਂ ਥੋੜੇ ਦਿਨ ਪੀਂਦੇ ਰਹਿਣ। ਤੇ ਇੱਕ ਉਹ ਫਿਗ, ਐਪਰੀਕੋਟ ਤੇ ਉਹ ਖਜੂਰ ਇਹ ਖਾਣ, ਉਹਦੇ ਨਾਲ ਵੀ ਉਹ ਫਿਰ ਠੀਕ ਹੋ ਜਾਊਗਾ। ਤੇ ਜਿਨ੍ਹਾਂ ਦਾ ਬਲੱਡ ਸਰਕੂਲੇਸ਼ਨ ਨਹੀਂ ਹੁੰਦਾ ਉਹਦੇ ਵਾਸਤੇ ਵੀ ਉਹ ਠੀਕ ਹੈ। ਇੱਕ ਉਹ ਕਹਿੰਦੇ ਸੀ ਨਾ ਮੈਨੂੰ ਖੰਘ ਆਉਂਦੀ ਆ, ਹਾਂਜੀ, ਹਟਦੀ ਨਹੀਂ। ਉਹ ਕੀ ਕਰਨ, ਜਿਹੜਾ ਨਾ ਅਦਰਕ ਕਹਿੰਦੀ ਹਾਂ, ਲਸਣ ਬਰੀਕ ਕੱਟ ਲੈਣ, ਉਹਨੂੰ ਖਾਲੀ ਰੋਸਟ ਕਰ ਲੈਣਾ ਤਾਂ ਉਹਦੇ ਤੇ ਤਵੇ ਤੇ ਜਾਂ ਪੈਨ ਤੇ। ਅੱਛਾ ਜੀ। ਤੇ ਉਹਨੂੰ ਫਿਰ ਨਾ ਥੋੜਾ ਜਿਹਾ ਉਹ ਵਿੱਚ ਪਾ ਕੇ ਆਪਣਾ ਕੀ ਨਾ ਲੈਦਾ ਹਨੀ, ਉਹ ਨਿੱਘੇ ਤੇ ਪਾਣੀ ਨਾਲ ਖਾ ਲੈਣ, ਉਹਦੇ ਨਾਲ ਵੀ ਬੜੀ ਛੇਤੀ ਖੰਘ ਹਟਦੀ ਆ। ਤੇ ਇੱਕ ਇਹ ਕਰ ਲੈਣ ਪਈ, ਜਿਹੜਾ ਹੈਗਾ ਆ ਇਹ ਲਸਣ ਆ, ਉਹਨੂੰ ਧੁੱਪ 'ਚ ਸੁਕਾ ਲੈਣਾ, ਸੁਕਾ ਕੇ ਉਹ ਜਿਵੇਂ ਫਿਰ ਉਹ ਸੁੱਕਾ ਹੋਊਗਾ ਤੇ ਉਹਨੂੰ ਨਾ ਚੱਬਣਾ ਆ। ਅੱਛਾ। ਚਬਾ ਕੇ ਤੇ ਉਹਨੂੰ ਬਸ ਉਹਨੂੰ ਅੰਦਰ ਨਹੀਂ ਲਗਾਉਣਾ, ਉਹ ਪਾਣੀ ਪੂਣੀ ਥੋੜੀ ਦੇਰ ਮੂੰਹ 'ਚ ਹੀ ਰੱਖਣਾ ਤੇ ਉਹਨੂੰ ਫਿਰ ਚੂਲੀ ਉਹਨੂੰ ਕੱਢ ਦੇਣਾ ਤੇ ਚੂਲੀ ਨਹੀਂ ਕਰਨੀ ਕੁਛ ਦੇਰ। ਠੀਕ ਹੈ। ਇਹਦੇ ਨਾਲ ਖੰਘ ਖੁੰਘ ਗਲੇ ਦਾ ਸਾਰਾ ਜਿਹੜਾ ਨਾ ਉਹਦੇ ਤੇ ਬਿਲਕੁਲ ਠੀਕ ਹੋ ਜਾਂਦਾ ਆ। ਠੀਕ ਹੈ ਜੀ। ਹਾਂ ਹਾਂਜੀ, ਓਕੇ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਗਲੇ ਕਾਲਰ ਨੇ ਹਰਪ੍ਰੀਤ। ਹਾਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਆਪਣੇ ਜੇ ਟਰੈਵਲ ਟ੍ਰੇਵਲ ਆ ਇੰਡੀਆ ਦੇ ਵਿੱਚ ਆ, ਉਹਨਾਂ ਦੀ ਕੱਲ ਹੀ ਤਾਂ ਪਤਾ ਲੱਗ ਕੈਨੇਡਾ 'ਚ ਗਏ ਸੀਗੇ ਤਾਂ ਉਹ ਇੰਡੀਆ ਗਏ ਤਾਂ ਉਹਨਾਂ ਦਾ ਰੋਟੀ ਪਹਿਲਾਂ ਮਹੀਨਾ ਖਾ ਨਹੀਂ ਹੋਈ ਬਹੁਤੀ। ਫਿਰ ਇੱਥੇ ਆਣ ਕੇ ਉਹਨੂੰ ਚੈੱਕ ਕੱਲ ਪਰਸੋਂ ਕਰਾਇਆ ਤੇ ਫਿਰ ਉਹਨਾਂ ਨੂੰ ਦੱਸਿਆ ਪਹਿਲੀ ਸਟੇਜ ਦੂਸਰੀ ਬਿਮਾਰੀ ਹੈ, ਜਿੱਦਾਂ ਕੈਂਸਰ ਦਾ ਸ਼ਿਕਾਇਤ ਆ। ਤੇ ਮੈਂ ਪੁੱਛਦੇ ਹਾਂ ਵੀ ਚਲੋ ਉਹਨਾਂ ਦੇ ਵਿਚਾਰਿਆਂ ਦੇ ਬੱਚੇ ਬਹੁਤ ਛੋਟੇ ਆ, ਵੀ ਕੀ ਹੋਣਾ ਚਾਹੀਦਾ, ਕੁਛ ਨਹੀਂ ਪਤਾ ਭੈਣ ਭਰਾ ਨੂੰ। ਠੀਕ ਹੈ ਜੀ। ਤੇ ਦੂਜਾ ਜਿੱਦਾਂ ਅੱਖਾਂ ਦੇ ਮੂਹਰੇ ਮੇਰੇ ਆਪਣੀਆਂ ਦੇ ਮੂਹਰੇ ਆਪਰੇਸ਼ਨ ਕਰੇ 2.5 ਸਾਲ ਹੋ ਗਿਆ, ਤਾਰੇ ਬੜੇ ਘੁੰਮਦੇ ਆ, ਉਹ ਸੂਤ ਨਹੀਂ ਆਉਂਦੇ। ਮੈਂ ਫਟਕੜੀ ਵੀ ਪੈਸੇ ਰੱਖ ਕੇ ਦੇਖੇ ਆ, ਉਹਨਾਂ ਕੁਛ ਗੱਲ ਨਹੀਂ ਜੀ ਬਣੀ। ਕੋਈ ਮੈਂ ਦੱਸੋ ਕੋਈ ਦਾ ਕੋਈ ਹੋਵੇ ਕੁਛ ਹੋਮ ਰੈਡੀ। ਠੀਕ ਹੈ ਜੀ। ਹਾਂਜੀ ਹਾਂ, ਦੋਵੇਂ ਚੀਜ਼ਾਂ ਜ਼ਰੂਰ ਦੱਸਿਓ ਜੀ। ਠੀਕ ਹੈ ਠੀਕ ਹੈ। ਜਿਹੜਾ ਤਾਂ ਕੈਂਸਰ ਦੀ ਆ ਉਹਦਾ ਤਾਂ ਮੇਰਾ ਖਿਆਲ ਜਾਂ ਕਿ ਕੋਈ ਦਵਾਈ ਵੀ ਹੈਗੀ ਆ, ਜਾਂ ਉਹਨਾਂ ਤੋਂ ਇਹ ਹੁੰਦਾ ਹੀ ਨਹੀਂਗਾ, ਜਾਂ ਕਰਨਾ ਨਹੀਂ ਚਾਹੁੰਦੇ, ਇਹਦੇ ਬਾਰੇ ਕੁਛ ਕਹਿ ਨਹੀਂ ਸਕਦੇ। ਹਾਂ, ਉਹਨੂੰ ਲੰਬਿਆ ਕਿਵੇਂ ਕਰ ਸਕਦੇ ਹਾਂ, ਉਹਨੂੰ ਰੋਕ ਕਿਵੇਂ ਸਕਦੇ ਵਧਣ ਤੋਂ, ਉਹਦੇ ਬਾਰੇ ਪਲੀਜ਼ ਜ਼ਰੂਰ ਦੱਸਿਓ। ਸਰਦੂਲ ਸਿੰਘ ਬਾਸੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਵਾਹਿ ਖਾਲਸਾ ਵਾਹਿਗੁਰੂ ਜੀ। ਹਾਂਜੀ ਭੈਣ ਜੀ, ਇੱਕ ਮੈਂ ਦੱਸਾਂ ਜਿੱਦਾਂ ਭੈਣ ਜੀ ਉਹਨੇ ਕਹਿ ਗਏ ਸੀਗੇ ਜਿਹੜੇ ਗੰਜ ਪਿਆ ਸਿਰ 'ਚ ਨਾ। ਹਾਂਜੀ 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 ਹਾਂਜੀ, ਉਹ ਸਰੋਂ ਦੇ ਤੇਲ 'ਚ ਲਸਣ ਪਾ ਕੇ ਉਹਨੂੰ ਬਹੁਤਾ ਸੇਕ ਤੇਜ਼ ਨਹੀਂ ਕਰਨਾ, ਉਹਨੂੰ ਲੂਲਾ ਲਾ ਲਸਣ।
ਠੀਕ ਹੈ। ਜੋ ਲਸਣ ਲੂ ਹੋ ਗਿਆ ਵਿੱਚੋਂ ਤਾਂ ਉਹ ਜਿਹੜਾ ਤੇਲ ਆ ਉਹ ਲਾਉਣਾ, ਕਿਉਂਕਿ ਮੇਰੇ ਵੀ ਏਦਾਂ ਗੰਜ ਪੈ ਗਿਆ ਸੀਗਾ ਸਾਈਡ ਤੇ। ਮੈਨੂੰ ਕਿਸੇ ਦੱਸਿਆ ਹੀ ਸੀਗਾ ਲਸਣ ਲੂ ਕੇ ਤੇਲ ਲਾਉਣਾ, ਪਰ ਉਹਦਾ ਸਮੈਲ ਤਾਂ ਆਉਂਦੀ ਆ ਉਹਦੀ। ਹਾਂਜੀ ਹਾਂਜੀ। ਤਾਂ ਮੁੜ ਕੇ ਵਾਲ ਆ ਜਾਂਦੇ ਉਹਨਾਂ। ਠੀਕ ਹੈ ਜੀ। ਹਾਂਜੀ, ਬਾਕੀ ਮੈਂ ਪੁੱਛਣਾ ਇਹ ਗੋਡੇ ਦਾ ਜਿਹੜਾ ਗੋਡਾ ਸੁਝਾਵਾ ਵਾਈਫ ਦਾ। ਅੱਛਾ ਜੀ, ਹਟਿਆ ਨਹੀਂ ਅਜੇ? ਅਜੇ ਹਟਿਆ ਨਹੀਂ। ਉਹ ਜਿੱਦਾਂ ਚੂਨੇ ਵਾਲਾ ਤਾਂ ਦੇਖਿਆ ਹੀ ਕਰਕੇ ਉਹਨਾਂ ਬਹੁਤਾ ਫਰਕ ਨਹੀਂ ਪਿਆ ਹੈਗਾ। ਨਾ ਐਡੀ ਛੇਤੀ ਨਹੀਂ ਪੈਣਾ, ਹਜੇ 2 ਵੀਕ ਹੋਏ ਆ। ਠੀਕ ਹੈ ਠੀਕ ਹੈ। ਉਹ ਤਾਂ ਕਰੀ ਤਾਂ ਜਾਂਦੀ ਆ ਉਹਦਾ। ਠੀਕ ਹੈ ਜੀ। ਕਈ ਵਾਰ ਖਾਲਸਾ ਵਾਹਿਗੁਰੂ ਜੀ। ਹਾਂਜੀ, ਗੋਡੇ ਗਿੱਟਿਆਂ ਦੀ ਬਹੁਤੇ ਲੋਕਾਂ ਨੂੰ ਪ੍ਰੋਬਲਮ ਹੈਗੀ ਆ ਕਿ ਸੁੱਜ ਗਿਆ ਜਾਂ ਉਹਨਾਂ ਦੇ ਉੱਤੇ ਪੇਨ ਉਹਨਾਂ ਦੇ ਵਿੱਚ ਹੁੰਦੀ ਆ। ਜੇ ਕਿਸੇ ਨੇ ਕੋਈ ਵੀ ਇਲਾਜ ਆਪਣੇ ਕੀਤੇ ਹੁੰਦੇ ਤਾਂ ਪਲੀਜ਼ ਜ਼ਰੂਰ ਸ਼ੇਅਰ ਕਰ ਲਿਆ ਕਰੋ। ਸਰਜੀਤ ਕੌਰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਇਹ ਭੈਣ ਜੀ ਮੈਨੂੰ ਇੱਕ ਤਾਂ ਜਿੱਦਾਂ ਖੰਘ ਉਹ ਨਹੀਂ ਹਟਦੀ, ਜਿਹੜੀ ਹਟ ਜਾਂਦੀ ਠੀਕ ਹੋ ਜਾਂਦੀ ਹੈ। ਅੱਛਾ। ਤੇ ਉਹ ਮੈਂ ਡਾਕਟਰ ਕੋਲ ਚੈੱਕ ਕਰਾਇਆ, ਉਹਨਾਂ ਕਿਹਾ ਵੀ ਜਿੱਦਾਂ ਜਿਹਨੂੰ ਆਪਾਂ ਕਹਿੰਦੇ ਚੱਲ ਦਮ ਆਇਆ ਵੀ ਤੈਨੂੰ ਇਹਦੀ ਸ਼ਿਕਾਇਤ ਆ। ਠੀਕ ਆ। ਤੇ ਉਹਦੇ ਬਾਰੇ ਉਹਦੇ ਬਾਰੇ ਮੈਂ ਪੁੱਛਣਾ ਸੀ। ਤੇ ਖੰਘ ਭੈਣ ਜੀ ਜਿਹੜੀ ਹੁੰਦੀ ਆ, ਮੈਂ ਅੱਗੇ ਤੀਲ ਦਾ ਕੜਾ ਤੇ ਉਹਨਾਂ ਵੀ ਆਰਾਮ ਆ ਕੇ ਥੋੜੇ ਦਿਨ ਬਾਅਦ ਫੇਰ ਹੋ ਜਾਂਦੀ। ਠੀਕ ਆ। ਤੇ ਇੱਕ ਜਿਹੜੇ ਦਮੇ ਬਾਰੇ ਕੋਈ ਦੱਸੇ ਵੀ ਇਹਦਾ ਕੀ ਇਲਾਜ ਹੁੰਦਾ? ਇਹਦਾ ਖੰਘ ਬਹੁਤ ਭੈਣ ਜੀ ਬਾਜੀ ਮੇਰੇ ਛੱਡ। ਠੀਕ ਹੈ ਜੀ। ਹਾਂ, ਓਕੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਦਮੇ ਦਾ ਕੀ ਇਲਾਜ ਆ ਬਈ? ਹਰਵੰਸ ਕੌਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਦੀ ਸੀ ਭੈਣ ਜੀ, ਮੇਰੀ ਲੱਤ 'ਚ ਕਲੌਟ ਆ ਗਿਆ ਸੀਗਾ, 2-3 ਸਾਲ ਹੋ ਗਏ। ਮੈਨੂੰ 9 ਮਹੀਨੇ ਦਵਾਈ ਖਵਾਈ ਇਹ ਬਲੱਡ ਥਿਨਰ ਡਾਕਟਰ ਨੇ, ਤੇ ਹੁਣ ਲੱਤਾਂ ਦੀਆਂ ਬਹੁਤ ਵੇਨਜ਼ ਟੁੱਟ ਰਹੀਆਂ, ਲੀਲੀਆਂ ਹੋਈਆਂ ਰਹਿੰਦੀਆਂ, ਤੇ ਬਾਕੀ ਲੱਤਾਂ ਸੁੱਜਣ ਵਾਲੀਆਂ ਲੱਗਦੀਆਂ ਪਿੰਜਣੀਆਂ। ਇਹ ਕੀ ਹੋ ਗਿਆ? ਪਿੰਜਣੀਆਂ ਸੁੱਜਦੀਆਂ ਤੇ ਤੁਹਾਡੀਆਂ ਲੱਤਾਂ ਦੇ ਵਿੱਚ ਨੀਲੀਆਂ ਵੇਨਸ ਹੋ ਗਈਆਂ ਤੁਹਾਡੀਆਂ? ਹਾਂਜੀ, ਗੋਡਿਆਂ ਤੱਕ ਉਹ ਵੇਨ ਦੇ ਵਿੱਚ ਤਾਂ ਸਾਰੇ ਸਰੀਰ ਤੋਂ ਥੋੜਾ ਟੁੱਟਣ ਲੱਗ ਗਿਆ, ਪਰ ਲੱਤਾਂ ਦੀਆਂ ਜ਼ਿਆਦਾ ਹੀ। ਚਲੋ ਆਪਾਂ ਪੁੱਛਦੇ ਜ਼ਰੂਰ। ਇੱਕ ਉਹ ਵੀਰ ਜੀ ਜਿਹੜੇ ਕਹਿੰਦੇ ਸੀ ਨਾ ਵੀ ਸਾਡੀ ਜੀਭ ਦੀ ਤਕਲੀਫ ਹੈ, ਉਹ ਮੈਨੂੰ ਬਹੁਤ 8-10 ਸਾਲ ਤੋਂ ਸੀ। ਅੱਛਾ। ਇੰਡੀਆ 'ਚ ਤਾਂ ਮੈਂ ਉਹਦਾ ਇਲਾਜ ਵੀ ਬਹੁਤ ਕਰਾਇਆ। ਰਾਤ ਨੂੰ ਉੱਠ ਕੇ ਬਰਸ਼ ਕਰਨਾ, ਜੀਭ ਵੀ ਦੁਖਣ ਲੱਗ ਜਾਂਦੀ ਤੇ ਚੀਸ ਪੈਂਦੀ ਬਹੁਤ ਜ਼ਿਆਦਾ, ਮੈਨੂੰ ਸੁੱਤੀ ਨੂੰ ਜਾਗ ਆ ਜਾਂਦੀ ਸੀ। ਤੇ ਮੇਰੀ ਇੱਥੇ ਵੈਲੀ ਹੈਲਥ ਦੇ ਡਾਕਟਰਾਂ ਨੇ ਭਾਈ ਉਹ ਠੀਕ ਕਰਿਆ ਦੰਦ ਧੋਣ ਨਾਲ। ਉਹ ਕਹਿੰਦੇ ਦੰਦਾਂ ਦੀ ਇਨਫੈਕਸ਼ਨ ਸੀ ਤੁਹਾਡੇ, ਤਾਂ ਜੀਭ ਦੇ ਵਿੱਚ ਨੁਕਸ ਸੀਗਾ। ਇੱਕ ਉਹਨਾਂ ਨੇ ਮੈਨੂੰ ਖਾਸ ਹੀ ਕੋਈ ਮਾਊਥ ਵਾਸ਼ ਦਿੱਤਾ ਸੀਗਾ, ਉਹ ਮੈਂ ਹਾਂਜੀ, ਉਹ ਇੱਕ ਸਪੈਸ਼ਲ ਹੁੰਦਾ, ਉਹ ਲਿਖ ਕੇ ਦਿੰਦੇ ਆ। ਹਾਂਜੀ, ਤੇ ਉਹ ਪਰ ਮੇਰੇ ਠੀਕ ਹੋ ਗਿਆ ਜੀ ਉਹਦੇ ਨਾਲ। ਠੀਕ ਹੈ ਦੰਦ ਧੋਣ। ਠੀਕ ਹੈ। ਹਾਂਜੀ, ਆ ਲੱਤਾਂ ਬਾਰੇ ਜ਼ਰੂਰ ਮੇਰਾ ਕੋਈ ਦੱਸੋ। ਜ਼ਰੂਰ ਪੁੱਛਦੇ ਹਾਂ ਜੀ। ਠੀਕ ਹੈ, ਥੈਂਕ ਯੂ ਜੀ। ਥੈਂਕ ਯੂ। ਅਗਲੇ ਕਾਲਰ ਨੇ ਬਲਵੀਰ ਕੌਰ। ਸਤਿ ਸ੍ਰੀ ਅਕਾਲ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਇੱਕ ਤਾਂ ਮੈਂ ਦੱਸਣਾ ਵੀ ਉਹ ਜਿਹੜੀ ਬੀਬੀ ਕਹਿੰਦੀ ਮੈਨੂੰ ਟੋਲਟਾਂ ਬਹੁਤ ਆਉਂਦੀਆਂ ਨਾ, ਉਹਨਾਂ ਨੂੰ ਸਾਬੂਦਾਨਾ ਖਾਣ ਤੇ ਨਾਲ ਜੰਗ ਹਰੜ ਨਾ ਪੀ ਕੇ ਗਿੱਲੀ ਕਰਕੇ ਪੱਥਰ ਤੇ ਪੀ ਕੇ, ਤੇ ਉਹਦਾ ਜਿਹੜਾ ਗੁੱਦਾ ਜਿਹਾ ਨਿਕਲਣਾ ਆ, ਉਹ ਚਮਚੇ ਦੇ ਨਾਲ ਅੱਧਾ ਕੁ ਪੌਣਾ ਕੁ ਚਮਚਾ ਕਰਕੇ ਤੇ ਉਹ ਖਾਣ, ਤਾਂ ਜਾਂ ਇਹ ਸਾਬੂਦਾਨੇ ਦੀ ਖੀਰ ਖਾਣ। ਠੀਕ ਆ। ਇਹ ਦੋਨੋਂ ਚੀਜ਼ਾਂ ਇਹ ਖਾਣ ਤੇ ਫਿਰ ਇਹਨਾਂ ਨੂੰ ਟੋਲਟਾਂ ਨੂੰ ਆਰਾਮ ਆ ਜਾਣਾ। ਠੀਕ ਹੈ। ਤੇ ਇੱਕ ਮੈਂ ਪੁੱਛਣਾ ਭੈਣ ਜੀ, ਮੇਰੀ ਹੱਡੀ 4-5 ਦਿਨ ਹੋਏ ਆ, ਪਤਿਓ ਥੱਲਿਓ ਇੰਨੀ ਦੁਖਦੀ, ਭਾਰ ਨਹੀਂ ਆਉਂਦਾ ਉੱਤੇ। ਠੀਕ ਆ। ਕੋਈ ਭੈਣ ਜੀ ਦੱਸੇ, ਮੈਂ ਤਾਂ ਬੜਾ ਕੁਛ ਕਰਕੇ ਦੇਖ ਹਟੀ ਹਾਂ, ਮਾਲਸ਼ ਵੀ ਕਰਕੇ ਦੇਖ ਹਟੀ ਹਾਂ, ਗਰਮ ਪਾਣੀ ਵੀ, ਹਟਦੀ ਨਹੀਂ। ਠੀਕ ਹੈ ਜੀ। ਭੈਣ ਭਰਾ ਨੂੰ ਪਤਾ ਹੋਵੇ ਤੇ ਦੱਸਿਓ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਲਾਸਟ ਵੀਕ ਹੀ ਮੇਰੇ ਖਿਆਲ ਦੇ ਵਿੱਚ ਕੋਈ ਚੌਲ ਪਾ ਕੇ ਦੱਸਿਆ ਸੀਗਾ ਜਰਾਬ ਵਿੱਚ, ਉਹ ਵੀ ਕਰਕੇ ਦੇਖ ਲਿਆ ਜੇ ਯਾਦ ਹੋਇਆ ਤਾਂ। ਮਨਜਿੰਦਰ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਗੱਲ ਕਰਨੀ ਜਿਹੜੇ ਆਪਣੇ ਭੈਣ ਜੀ ਨਹੀਂ ਕਹਿੰਦੇ ਮੇਰਾ ਗਲ ਡਰਾਈ ਹੁੰਦਾ ਪਾਠ ਕਰਦਿਆਂ ਤੋਂ। ਹਾਂਜੀ ਮੈਂ ਉਹ ਟਰਬਲ 'ਚ ਰਿਹਾ ਬਹੁਤ ਜ਼ਿਆਦਾ। ਮੈਂ ਨਾ ਗਲ ਦਾ ਇਲਾਜ ਕਰਾਈ ਗਿਆ ਤੇ ਮੈਨੂੰ ਪ੍ਰੋਬਲਮ ਸੀਗੀ ਐਸਿਡ ਦੀ। ਅੱਛਾ। ਤੇ ਉਹਦੇ ਨਾਲ ਮੈਨੂੰ ਮਤਲਬ ਬਹੁਤ ਜ਼ਿਆਦਾ ਪ੍ਰੋਬਲਮ ਆ ਗਈ। ਮੇਰੇ 35-36 ਸਾਲ ਉਮਰ ਆ, ਤੇ ਪਰ ਮੇਰਾ ਮਤਲਬ 2 ਸਾਲ ਹੋ ਗਏ ਮੈਨੂੰ ਬਹੁਤ ਜ਼ਿਆਦਾ ਵੱਡੀ ਟਰਬਲ 'ਚ ਆ ਗਿਆ ਨਾ। ਤੇ ਭੈਣ ਜੀ ਉਹਨਾਂ ਨੂੰ ਮੈਂ ਇਹੀ ਕਹਿੰਦਾ ਵੀ ਜੇ ਇਹ ਪ੍ਰੋਬਲਮ ਨਾ ਹੋਵੇ ਤੇ ਤੁਸੀਂ ਨਾ ਚਾਹ ਚੂ ਬੰਦ ਕਰ ਦਿਓ, ਤੇ ਸਵੇਰੇ ਖਾਲੀ ਪੇਟ ਜਿਵੇਂ ਕਹਿੰਦਾ ਪਪੀਤਾ ਵਗੈਰਾ ਤੇ ਜਾਂ ਗਾਜਰਾਂ ਦਾ ਜੂਸ ਤੇ ਚੁਕੰਦਰ ਪਾ ਕੇ ਜਾਂ ਖੀਰਾ ਪਾ ਕੇ, ਤੇ ਜਿਵੇਂ ਕੁਛ ਕੁ ਚੀਜ਼ਾਂ ਜਿਵੇਂ ਆਪਣੇ ਆਲੂ ਹੋਏ, ਸ਼ਿਮਲਾ ਮਿਰਚ ਹੋਏ, ਮਸ਼ਰੂਮ ਹੋਏ, ਟਮਾਟਰ ਹੋਏ, ਇਹ ਚੀਜ਼ਾਂ ਬੰਦ ਕਰ ਦੇਣਾ ਹਨਾ। ਇਹ ਕਿਉਂਕਿ ਟਾਈਮ ਲੈਂਦੇ ਡਾਈਜੈਸਟ ਹੋਣ ਨੂੰ। ਠੀਕ ਆ। ਤੇ ਹਾਂਜੀ, ਤੇ ਉਹਦੇ ਫਰੂਟ ਫਰਾਟ ਉਹ ਖਾਣ, ਤੇ ਫਰੂਟ ਵੀ ਐਪਲ ਉਪਲ ਨਾ ਖਾਣ, ਉਹ 'ਚ ਵੀ ਐਸਿਡ ਹੁੰਦਾ ਹੈ ਨਾ। ਡਾਕਟਰ ਨੇ ਜੋ ਫੂਡ ਹੀ ਚੇਂਜ ਕੀਤਾ ਉਹਦੇ ਨਾਲ ਮੈਂ ਠੀਕ ਹੋਇਆ। ਮਤਲਬ ਮੇਰਾ ਬਹੁਤ ਜ਼ਿਆਦਾ ਵੇਟ ਵੀ ਮੇਰਾ 20 ਕਿਲੋ ਘਟ ਗਿਆ ਨਾ। ਅੱਛਾ। ਠੀਕ ਆ। ਹਾਂਜੀ, ਉਹਦੇ ਨਾਲ ਮੈਨੂੰ ਬਹੁਤ ਜ਼ਿਆਦਾ ਟਰਬਲ ਆ ਗਈ ਵੀ ਤੁਹਾਨੂੰ ਇਹ ਪ੍ਰੋਬਲਮ ਨਾ ਹੋਵੇ।
ਤੇ ਆਦਾ ਬਾਗ ਕਰਨ ਰੋਜ਼ 1 ਘੰਟਾ 1.5 ਘੰਟਾ ਨਾ। ਠੀਕ ਹੈ। ਤੇ ਮੈਂ ਤਾਂ ਇਹਦੇ ਨਾਲ ਠੀਕ ਹੋ ਹਾਂਜੀ ਕੋ ਹਨਾ। ਠੀਕ ਹੈ। ਤੇ ਮਤਲਬ ਜਿਹੜੀ ਪ੍ਰੋਬਲਮ ਐਸਿਡ ਦੀ ਤੇ ਮੈਂ ਉਹ ਮਤਲਬ ਦਵਾਈਆਂ ਰਲਦੀਆਂ ਖਾਈ ਗਿਆ, ਘਿਓ ਖਾਈ ਗਿਆ, ਮੁੜ ਕੇ ਕੈਸਟਰੋਲ ਵਧਣ ਲੱਗ ਗਿਆ ਉਹਦੇ ਨਾਲ। ਠੀਕ ਆ ਹਨਾ ਉਹ ਹਿਸਾਬ ਨਾਲ ਵੀ ਤੁਸੀਂ ਚਾਹ ਚੂ ਬਿਲਕੁਲ ਬੰਦ ਕਰ ਦਿਓ ਹਨਾ। ਕਰਕੇ ਦੇਖ ਲਓ 15 ਕੁ ਦਿਨ ਤੇ ਜੇ ਤੁਹਾਨੂੰ ਇਹ ਪ੍ਰੋਬਲਮ 15 ਦਿਨਾਂ 'ਚ ਤੁਹਾਨੂੰ ਪਤਾ ਲੱਗ ਜਾਣਾ। ਸਬਜ਼ੀਆਂ ਜਿਵੇਂ ਨਾ ਆਪਣੇ ਆਖੇ ਸ਼ਲਗਮ ਹੋਏ ਜਾਂ ਘੀਆ ਹੋਈ ਇਹ ਜਿਹੀਆਂ ਖਾ ਕੇ ਦੇਖਣ ਕੁਛ ਕੁ ਦਿਨ ਨਾ। ਠੀਕ ਹੈ। ਤੇ ਜੇ ਸਲੋ ਦਾਣਾ ਤੇ ਸਲੋ ਕੁੱਕ ਤੇ ਮਤਲਬ ਬਣਾਉਣ ਦਾਣਾ ਛੋਲੇ ਛਾਲੇ ਬੰਦ ਕਰਨ ਉਹ ਚੀਜ਼ਾਂ ਨੇ ਜਿਵੇਂ ਮੋਠ ਹੋਏ, ਮੂੰਗੀ ਹੋਈ, ਮਸਰੀ ਹੋਈ ਇਹ ਸਲੋ ਕੁੱਕ ਤੇ। ਠੀਕ ਹੈ ਜੀ। ਹਾਂਜੀ ਹਾਂਜੀ ਥੈਂਕ ਯੂ ਜੀ, ਥੈਂਕ ਯੂ। ਇਹਨਾਂ ਦਾ ਮਤਲਬ ਆ ਵੀ ਖਾਣ ਪੀਣ ਦਾ ਸਟਾਈਲ ਹੈ ਜਿਹੜਾ ਉਹ ਚੇਂਜ ਕਰਕੇ ਦੇਖ ਲਓ, ਖਾਣਾ ਪੀਣਾ ਹੀ ਚੇਂਜ ਕਰਕੇ ਦੇਖ ਲਓ। ਬਸ ਸਾਰੀਆਂ ਬਿਮਾਰੀਆਂ ਦਾ ਇਲਾਜ ਤਾਂ ਇਹੀ ਹੈਗਾ ਵੀ ਆਪਾਂ ਖਾਣਾ ਪੀਣਾ ਜੇ ਬਦਲ ਲਈਏ। ਬਲਜਿੰਦਰ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਮੇਰੇ ਮਨ ਦੀ ਗੱਲ ਕਰ ਦਿੱਤੀ। ਖਾਣਾ ਪੀਣਾ ਬਦਲੋ ਤਾਂ ਸਾਰਾ ਕੁਛ ਮੇਰੇ ਹਿਸਾਬ ਨਾਲ ਠੀਕ ਹੋ ਸਕਦਾ ਆ। ਹਾਂਜੀ ਨਾਲੇ ਮੈਂ ਦੱਸਣਾ ਸੀ, ਕਹਿੰਦੇ ਜਿਹੜੇ ਅੱਡੀਆਂ ਦੁਖਦੀਆਂ ਨਾ ਹਾਂਜੀ ਉਹਨਾਂ ਕੋਲ ਮਾਲਿਸ਼ ਕਰਕੇ ਵੀ ਜਿੱਦਾਂ ਬਾਹਰ ਸੜਕ ਤੇ ਤੁਰ ਕੇ ਦੇਖਣ। ਨੰਗੇ ਪੈਰੀ ਉਦਾਂ ਹੀ? ਹਾਂਜੀ ਨੰਗੇ ਪੈਰੀ। ਠੀਕ ਹੈ ਜੀ। ਜਾਂ ਸਰੋਂ ਦੇ ਤੇਲ ਦੀ ਮਾਲਿਸ਼ ਕਰ ਲੈਣ ਤੇ ਉੱਥੇ ਤੁਰ ਕੇ ਦੇਖਣ 10-15 ਦਿਨ ਤੇ ਠੀਕ ਹੋ ਜਾਣਗੇ। ਮੇਰੇ ਵੀ ਹੋਇਆ ਸੀ ਪਰ ਮੈਂ ਠੀਕ ਹੋ ਗਈ ਸੀਗੀ। ਠੀਕ ਹੈ ਜੀ। ਉਹਦੇ ਨਾਲ ਮਸਾਜ ਹੋ ਜਾਂਦੀ। ਤੇ ਨਾਲੇ ਜਿਹੜਾ ਕੈਂਸਰ ਦਾ ਪੁੱਛਦੇ ਸੀ ਹਨਾ। ਹਾਂਜੀ ਹਾਂਜੀ। ਤੇ ਉਹ ਮੈਨੂੰ ਵੀ ਪ੍ਰੋਬਲਮ ਹੋਈ ਸੀ, ਬਹੁਤ ਜ਼ਿਆਦਾ ਸੀ ਮੇਰੀ ਤਾਂ। ਦੁਬਾਰਾ ਨੂੰ ਮੈਂ ਕਿੱਦਾਂ ਇੱਥੇ ਆ ਹੁਣ ਤੇ ਜਿੱਦਾਂ ਉਹ ਹਨਾ ਆਪਣਾ ਇੱਕ ਦਾ ਪਰਹੇਜ਼ ਰੱਖਣ ਬਹੁਤ ਜ਼ਿਆਦਾ ਜੀ। ਇੱਕ ਮੈਂ ਕਣਕ ਦਾ ਜੂਸ ਬਹੁਤ ਪੀਤਾ। ਕਣਕ ਬੀਜ ਕੇ ਹਾਂਜੀ ਕਣਕ ਉਗਾ ਕੇ ਪੀਤਾ। ਤੇ ਨਾਲ ਗਾਜਰ ਦਾ ਜੂਸ ਪੀਤਾ ਜਾਂ ਲਾਈਕ ਬੈਰੀਆਂ ਬੂਰੀਆਂ ਖਾਣੀਆਂ, ਏਦਾਂ ਦੀਆਂ ਚੀਜ਼ਾਂ ਦਾ। ਹਲਦੀ ਪੀ ਖਾਣੀ ਜਿੱਦਾਂ ਨਾ। ਹਾਂਜੀ। ਤੇ ਏਦਾਂ ਦੀਆਂ ਚੀਜ਼ਾਂ ਦਾ ਇਹ ਖਾਣ ਜਿੱਦਾਂ ਵੀ ਉਹਦੇ ਨਾਲ ਮੈਨੂੰ ਤਾਂ ਫਰਕ ਪਿਆ ਬਹੁਤ ਜ਼ਿਆਦਾ। ਮੈਂ ਹੁਣ ਠੀਕ ਆ ਬਾਬੇ ਦੀ ਕਿਰਪਾ ਨਾਲ। ਉਹਨਾਂ ਨੂੰ ਕਣਕ ਜ਼ਰੂਰ ਜਿੱਦਾਂ ਉਹ ਕਰਕੇ ਉਹ ਜੇ ਤਾਂ ਪੀਣ ਵੀ ਛੋਟੀ ਛੋਟੀ ਇੰਨੀ ਕੁ ਜਿੱਦਾਂ ਚਾਹੀਦੀ ਆ ਵੀ 2 ਕੱਪ ਆਪਣੇ ਪੋਟਿਆਂ ਦੇ ਏਡੀ ਕੁ ਜੀ। ਹਾਂਜੀ ਉਹਦੇ ਵਿੱਚ 2 ਕੁ ਪੱਤੀਆਂ ਦੂਜੀਆਂ ਪਾ ਲੈਣੀਆਂ ਆ ਨਿੰਮ ਦੇ ਪੱਤੇ ਤੇ ਤੁਲਸੀ ਦੇ ਪੱਤੇ ਪਾ ਕੇ ਤੇ ਉਹਨੂੰ ਕੁੰਡੇ ਵਿੱਚ ਹੱਥ ਨਾਲ ਕੁੱਟ ਕੇ ਫੇਰ ਉਹਨੂੰ ਪੀਣਾ ਸਵੇਰ ਨੂੰ। ਕਈ ਵਾਰ ਜਿੱਦਾਂ ਪਚਦਾ ਨੀ ਤੁਹਾਡਾ ਦਿਲ ਜਿਹਾ ਰੁਕ ਜਾਂਦਾ ਫਿਰ ਤੁਸੀਂ ਹੋਰ ਟਾਈਮ ਵੀ ਪੀ ਸਕਦੇ। ਜੇ ਸਵੇਰ ਨੂੰ ਪੀਵੋ ਤਾਂ ਜ਼ਿਆਦਾ ਬੈਟਰ ਆ ਜਿੱਦਾਂ। ਠੀਕ ਹੈ ਜੀ। ਹਾਂਜੀ ਬਸ ਜ਼ਿਆਦਾ ਪਰਹੇਜ਼ ਹੀ ਆ ਵੀ ਜਿੱਦਾਂ ਬਹੁਤ ਖਿਆਲ ਰੱਖਣ ਦਵਾਈਆਂ ਦੇ ਨਾਲ ਵੀ ਫੇਰ ਆਰਾਮ ਤਾਂ ਆ ਜਾਂਦਾ ਹੈ ਨਾ। ਟਾਈਮ ਲੱਗਦਾ ਆ। ਬਿਲਕੁਲ ਹਾਂਜੀ। ਥੈਂਕ ਯੂ ਜੀ। ਚਲੋ ਓਕੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ ਧੰਨਵਾਦ ਜੀ। ਕੱਲ ਕੀ ਆ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਪਰਹੇਜ਼ ਹੀ ਹੈਗਾ ਆ। ਕਣਕ ਉਗਾਉਣੀ ਆ ਜੀ ਜਿਹੜੀ ਉਹ ਪੀਣ ਨੂੰ ਦੱਸਦੇ ਹੈਗੇ ਆ। ਤੇ ਉੱਥੇ ਮੌਸਮ ਆ ਉਹ ਬਹੁਤ ਫਰਕ ਆ। ਆਪਣੇ ਗਰਾਜ ਗਰੂਜ 'ਚ ਰੱਖ ਲੈਣ। ਕਈ ਵਾਰੀ ਹਾਲਾਤ ਇੱਦਾਂ ਦੇ ਹੁੰਦੇ ਆ ਵੀ ਕਈ ਵਾਰੀ ਨਹੀਂ ਹੁੰਦਾ ਕੁਛ ਵੀ। ਬੰਦਾ ਬੇਸਮੈਂਟ 'ਚ ਰਹਿੰਦਾ ਜਾਂ ਅਪਾਰਟਮੈਂਟ 'ਚ ਰਹਿੰਦਾ ਆ। ਤੇ ਵੈਸੇ ਉੱਥੇ ਜੂਸ ਦੇ ਸਟੋਰ ਹੈਗੇ ਤਾਂ ਉੱਥੋਂ ਇਹ ਮਿਲਦਾ ਆ। ਗਰਾਸ ਜੂਸ ਦੇ ਸ਼ਾਟ ਲੈ ਕੇ ਪੀ ਸਕਦੇ ਆ। ਹਲਦੀ ਆ ਜਿਹੜੀ ਦਾਲ 'ਚ ਪਾਉਣ ਵਾਲੀ ਨਹੀਂ, ਉੱਥੇ ਇਕੱਠੀਆਂ ਵੀ ਮਿਲਦੀਆਂ ਆ। ਉਹਨਾਂ ਨੂੰ ਗ੍ਰਾਇੰਡ ਕਰ ਲਓ, ਉਹਨਾਂ ਨੂੰ ਉਬਾਲ ਕੇ ਪੀ ਲਓ ਜਿਸ ਤਰ੍ਹਾਂ ਵੀ ਆ। ਖੰਡ ਅਤੇ ਚਿੱਟੇ ਆਟੇ ਤੋਂ ਪੂਰਾ ਪਰਹੇਜ਼ ਚਾਹੀਦਾ ਆ। ਮਿੱਠੇ ਦੇ ਲਾਗੇ ਨਹੀਂ ਜਾਣਾ। ਜਿਨ੍ਹਾਂ ਨੂੰ ਇਹ ਸ਼ਿਕਾਇਤ ਹੈਗੀ ਆ ਮਿੱਠਾ ਨਹੀਂ ਖਾਣਾ, ਮਿੱਠੇ ਦੇ ਲਾਗੇ ਜਾਣਾ ਹੀ ਨਹੀਂ ਗਾ। ਅਲਸੀ ਦਾ ਤੇਲ ਵਗੈਰਾ ਜਿਹੜਾ ਉਹ ਬਹੁਤ ਕਾਰਗਰ ਹੁੰਦਾ ਹੈ ਇਹਨਾਂ ਚੀਜ਼ਾਂ ਦੇ ਲਈ। ਇਹ ਛੋਟੇ ਛੋਟੇ ਪਰਹੇਜ਼ ਆ, ਪਰਹੇਜ਼ ਹੀ ਆ ਕਰਕੇ ਦੇਖ ਸਕਦੇ ਹੈਗੇ ਆ ਆਪਾਂ। ਇੱਥੇ ਕੋਈ ਡਾਕਟਰ ਨਹੀਂ ਹੈਗਾ ਜਿਹੜਾ ਦਵਾਈ ਦਊਗਾ ਤੁਹਾਨੂੰ। ਹੋਰ ਵੀ ਇਲਾਜ ਦੱਸੋ ਜੀ ਤਾਂ ਹੈਗਾ ਅੱਗੇ। ਸ਼ਰਨਜੀਤ। ਹੈਲੋ ਮੈਂ ਸਤਿ ਸ਼੍ਰੀ ਅਕਾਲ ਦੀਦੀ। ਸਤਿ ਸ਼੍ਰੀ ਅਕਾਲ। ਤੇ ਦੀਦੀ ਮੈਂ ਲਾਸਟ ਵੀ ਪੁੱਛਿਆ ਸੀ, ਉਦੋਂ ਵੀ ਪੁੱਛਿਆ ਵੀ ਜਿਸ ਤਰ੍ਹਾਂ ਮੇਰੇ ਪਾਪਾ ਦੀ ਹੈਗੀ ਹੈ ਨੈਕ ਮੇ ਬਹੁਤ ਜ਼ਿਆਦਾ ਹੀ ਮਤਲਬ ਸੇਕ ਨਿਕਲਦਾ ਆ। ਜਿਸ ਤਰ੍ਹਾਂ ਰੀੜ ਦੀ ਮਣਕਾਂ ਦੀ ਪ੍ਰੋਬਲਮ ਹੈਗੀ ਉਹਨਾਂ ਨੂੰ। ਤੇ ਮੈਂ ਉਹਨਾਂ ਨੇ ਟਿਊਬ ਵੀ ਯੂਜ ਕਰਨ ਦੇ ਪਰ ਉਹਨਾਂ ਕੋਲ ਜਿਸ ਤਰ੍ਹਾਂ ਬੈੱਡ ਤੇ ਰੈਸਟ ਵੀ ਨਹੀਂ ਹੁੰਦੀ, ਕੁਛ ਨਹੀਂ ਲੰਮੇ, ਬਹੁਤ ਜ਼ਿਆਦਾ ਸੇਕ ਨਿਕਲਦਾ ਆ। ਤੇ ਪਲੀਜ਼ ਕੋਈ ਦੱਸਿਓ ਜਾਂ ਕਿਸ ਤਰ੍ਹਾਂ ਵੀ ਆ ਕਿ ਕੋਈ ਹੈ ਕੋਈ ਨੁਕਤਾ ਦੇ। ਉਹਨਾਂ ਦੇ ਮਣ ਕੇ ਉਹਨਾਂ ਦੇ ਉੱਤੇ ਥੱਲੇ ਹੋ ਗਿਆ ਥੋੜਾ ਕਹਿੰਦੇ ਗੈਪ ਆ ਗਿਆ ਥੋੜਾ ਜਿਹਾ, ਇੰਨਾ ਜ਼ਿਆਦਾ ਨਹੀਂ ਥੋੜਾ ਹੀ ਹੋਇਆ। ਤੇ ਉਹਦੇ ਨਾਲ ਹੀ ਉੱਤੇ ਹੁਣ ਸਾਰੇ ਟੈਸਟ ਵੀ ਹੋਏ ਆ, ਸਭ ਕੁਛ ਹੋਇਆ ਤੇ ਉਹ ਹੁਣ ਨੈਕ ਦੀ ਆ ਤੇ ਨੈਕ ਉੱਤੇ ਜ਼ਿਆਦਾ ਮਤਲਬ ਸੇਕ ਨਿਕਲਣਾ ਸ਼ੁਰੂ ਹੋ ਗਿਆ ਜ਼ਿਆਦਾ। ਠੀਕ ਆ। ਤੇ ਜਿਸ ਤਰ੍ਹਾਂ ਮੇਰੇ ਇੱਕ ਬ੍ਰਦਰ ਵੀ ਆ ਤੇ ਉਹਨਾਂ ਦੇ ਮਤਲਬ ਪਿੰਨੀਆਂ ਜਿਹੜੀਆਂ ਨੇ ਬਹੁਤ ਜ਼ਿਆਦਾ ਦਰਦ ਹੁੰਦੀਆਂ। ਠੀਕ ਆ। ਤੇ ਤੁਸੀਂ ਹਾਂਜੀ ਜਿਹੜੀ ਆ ਮਿਰਚਾਂ ਵਾਸਤੇ ਉਹ ਮਤਲਬ ਪਿੰਨੀਆਂ ਵਾਸਤੇ ਹੀ ਨਾ ਜਿਹੜੀਆਂ ਕਾਲੀਆਂ ਮਿਰਚਾਂ ਕਰਨੀਆਂ ਲੱਤਾਂ ਵਾਸਤੇ ਕੋਈ ਦੱਸ ਦਿਓ ਲਾਸਟ। ਠੀਕ ਹੈ ਜ਼ਰੂਰ ਦੱਸ ਦਾਂਗੇ।
ਹਾਂਜੀ, ਇੱਕ ਮੇਰੀ ਫਰੈਂਡ ਆ ਤੇ ਉਹਨਾਂ ਦੇ ਨਾ ਥਾਇਰਾਇਡ ਦੀ ਪ੍ਰੋਬਲਮ ਹੈ। ਥਾਇਰਾਇਡ ਉਹਦਾ ਬਹੁਤ ਲੋ ਹੋ ਗਿਆ ਆ, ਵੀਕਨੈਸ ਬਹੁਤ ਜ਼ਿਆਦਾ ਹੋ ਗਈ, ਤਾਂ ਉਹਨੂੰ ਨੀਂਦ ਦੀ ਪ੍ਰੋਬਲਮ ਆ ਗਈ, ਨੀਂਦ ਨਹੀਂ ਆਉਂਦੀ ਉਹਨੂੰ। ਠੀਕ ਹੈ ਜੀ, ਪਲੀਜ਼ ਕੋਈ ਦੱਸਿਓ। ਜ਼ਰੂਰ ਜੀ, ਮੈਂ ਤੇ ਬਾਅਦ ਚ ਸੁਣ। ਹਾਂਜੀ ਹਾਂਜੀ ਹਾਂਜੀ, ਕੋਈ ਵੀ ਨੁਕਤਾ ਹੋਵੇ ਤੇ ਮੈਂ ਉਹਨਾਂ ਨੇ ਕਿਹਾ ਸੀ ਮੈਂ ਪੁੱਛ ਕੇ ਦੱਸੂਗੀ। ਠੀਕ ਹੈ ਤੇ ਹਾਂਜੀ ਜ਼ਰੂਰ ਸੁਣਦੇ ਜ਼ਰੂਰ ਹੈ। ਅੱਛਾ ਜੀ ਜੀ, ਸੁਣਦੇ ਜ਼ਰੂਰ ਹੈ ਤੁਸੀਂ। ਜ਼ਰੂਰ ਦੱਸ ਦਿਓ। ਮੇਰੇ ਖਿਆਲ ਜਿਹੜੇ ਮਣਕਿਆਂ ਦਾ ਗੈਪ ਹੈਗਾ ਆ, ਦੱਸਿਆ ਤਾਂ ਸੀਗਾ ਕਿਸੇ ਨੇ, ਹੁਣ ਜੇ ਦੁਬਾਰਾ ਕੋਈ ਵੀ ਦੱਸ ਦਊਗਾ। ਤੇ ਅਗਲੇ ਨੇ ਸਾਡੇ ਕਾਲਰ ਮੇਜਰ ਸਿੰਘ ਜੀ। ਬਲਵਿੰਦਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਲਵਿੰਦਰ ਜੀ, ਪਿਛਲੀ ਵਾਰੀ ਨਾ ਇੱਕ ਭੈਣ ਨੇ ਦੱਸਿਆ ਸੀਗਾ ਵੀ ਢੂਈ ਦੇ ਖਾਜ ਵਾਸਤੇ ਇੱਕ ਬੋਡੀ ਲੋਸ਼ਨ ਦੱਸੀ ਸੀ। ਮੈਨੂੰ ਉਹ ਖਿਆਲ ਹੀ ਨਹੀਂ, ਪਤਾ ਨਹੀਂ ਲੱਗਾ। ਜੇ ਦੁਬਾਰਾ ਦੱਸ ਦੇਣ ਤੇ ਮੈਂ ਫਿਰ ਉਹ ਲੈ ਲੂੰਗਾ, ਉਹ ਬੋਡੀ ਲੋਸ਼ਨ ਢੂਈ ਦੇ ਖਾਜ ਵਾਸਤੇ। ਸੀਟਾਫਿਲ ਸੀ ਨਾਲ ਹੁੰਦਾ, ਹਾਂਜੀ, CETA। ਸੀਟਾਫਿਲ। ਓਕੇ, ਥੈਂਕ ਯੂ ਜੀ, ਥੈਂਕ ਯੂ। ਸਾਡੇ ਅਗਲੇ ਕਾਲਰ ਨੇ ਅਜਮੇਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪੁੱਛਣਾ ਸੀ ਕਿ ਮੇਰੇ ਨਾ 2 ਵੀਕਾਂ ਤੋਂ ਕੂਹਣੀ 'ਚ ਪੇਨ ਹੁੰਦੀ ਹੈ, ਇਸ ਹਿਸਾਬ ਨਾਲ ਜਿੱਦਾਂ ਕੂਹਣੀ ਦੇ ਵਿੱਚੋਂ ਕਈ ਵਾਰੀ ਉੱਠਦੀ ਬਹੁਤ ਸ਼ਾਰਪ ਜਿਹੀ, ਜਿੱਦਾਂ ਪੇਨ ਜਿਹੀ ਉੱਠਦੀ, ਤੇ ਬਾਂਹ ਤੋਂ ਹੋ ਕੇ ਫਿਰ ਹੱਥ ਤੱਕ ਵੀ ਕਈ ਵਾਰੀ ਜਾਂਦੀ ਆ, ਹਨਾ। ਤੇ ਉਹਦਾ ਹੋਰ ਕੋਈ ਨਹੀਂ, ਉੱਪਰ ਮੋਢੇ ਮਾਢੇ ਤੇ ਜਾਂ ਹੋਰ ਏਦਾਂ ਨਹੀਂ ਹੈਗੀ ਕੋਈ ਵੀ, ਪਰ ਇੱਥੋਂ ਕੀ ਕੂਹਣੀ ਤੇ ਲਾ ਕੇ ਛੱਕੀ ਆ। ਹਾਂਜੀ, ਕੂਹਣੀ ਦੇ ਲਾ ਤੇ ਬਾਂਹ ਹੱਥ ਤੱਕ ਵੀ ਜਾਂਦੀ ਆ ਉਹ, ਹਨਾ। ਤੇ ਕਈ ਵਾਰੀ ਤਾਂ ਡੀਪ ਜਿਹੀ ਪੇਨ ਉੱਠਦੀ ਆ ਵਿੱਚੋਂ ਕੂਹਣੀ ਚੋਂ। ਅੱਛਾ ਜੀ। ਹਾਂਜੀ, ਤੇ ਜੇ ਇਹਦੇ ਬਾਰੇ ਕਿਸੇ ਨੂੰ ਕੁਛ ਪਤਾ ਹੋਵੇ ਤਾਂ ਜ਼ਰੂਰ ਦੱਸੋ। 2 ਵੀਕਾਂ ਹੋਈਆਂ, ਪਹਿਲਾਂ ਨਹੀਂ ਸੀਗੀ, 2 ਵੀਕਾਂ ਤੋਂ ਹੋਈਆਂ ਏਦਾਂ, ਹਨ। ਠੀਕ ਹੈ ਜੀ। ਹਾਂਜੀ, ਇੱਕ ਜਿਹੜਾ ਪੁੱਛਦੇ ਨਾ ਵੀ ਆਪਣੇ ਕੈਂਸਰ ਬਾਰੇ ਕੀ ਖਾਣਾ ਚਾਹੀਦਾ, ਇੱਕ ਰੇਡੀਓ ਤੋਂ ਹੀ ਸੁਣਿਆ ਸੀ ਅਸੀਂ ਵੀ ਇਹ ਜਿਹੜਾ ਬੇਕਿੰਗ ਸੋਡਾ ਆ ਨਾ, ਉਹ ਤੁਸੀਂ ਥੋੜਾ ਜਿਹਾ ਅੱਧੇ ਚਮਚੇ ਨਾਲੋਂ ਘੱਟ ਲੈ ਲਓ, ਉਹ ਤੁਸੀਂ ਯੂਜ਼ ਕਰੋ, ਮਤਲਬ ਪਾਣੀ 'ਚ ਪਾ ਕੇ ਜਾਂ ਕਿਸ ਤਰ੍ਹਾਂ ਵੀ ਪਾ ਕੇ ਤੁਸੀਂ ਉਹ ਵਰਤੋ, ਤੇ ਉਹਦੇ ਨਾਲ ਕਾਫੀ ਫਰਕ ਪੈਂਦਾ ਕੈਂਸਰ ਵਾਲੇ ਮਰੀਜ਼ਾਂ ਨੂੰ। ਠੀਕ ਹੈ ਜੀ। ਹਾਂਜੀ ਹਾਂਜੀ, ਉਹ ਤੁਸੀਂ ਵਰਤ ਕੇ ਦੇਖ ਲਓ, ਜਿਹਨੂੰ ਵੀ ਪ੍ਰੋਬਲਮ ਹੈਗੀ ਆ, ਤੇ ਸ਼ਾਇਦ ਮਹਾਰਾਜ ਠੀਕ ਕਰਨਗੇ, ਭਲੀ ਕਰਨਗੇ, ਹਨਾ। ਤੇ ਮੈਂ ਪਿੱਛੇ ਜੇ ਤੁਹਾਨੂੰ ਦੱਸਦੀ ਸੀ ਪਿਛਲੇ ਵੀਕੇ ਕਿ ਮੇਰੇ ਪੇਨ ਹੁੰਦੀ ਸੀ ਪੇਟ ਵਿੱਚ, ਉਹ ਮੈਂ ਨਾ ਜਿੱਦਾਂ ਕਿ ਇਹੀ ਮਿੱਠਾ ਸੋਡਾ ਹੀ ਲਿਆ, ਅੱਧਾ ਕੁ ਚਮਚਾ, ਤੇ ਨਿੰਬੂ ਪਾ ਕੇ ਤੇ ਕਾਲਾ ਲੂਣ ਪਾ ਕੇ ਉਹ ਮੈਂ ਲੈਂਦੀ ਰਹੀ ਹਾਂ। ਸਵੇਰੇ ਉੱਠ ਕੇ ਵੀ ਤਾਂ ਰੋਟੀ ਤੋਂ ਬਾਅਦ ਵੀ ਅੱਧਾ ਕੁ ਕੱਪ ਪੀ ਲੈਣਾ, ਜਾਂ ਕੱਪ ਵੀ ਛੋਟਾ ਕੱਪ ਹੋਵੇ ਕੱਪ ਵੀ ਲੈ ਸਕਦੇ ਆ। ਉਹਦੇ ਨਾਲ ਬਹੁਤ ਹੀ ਫਰਕ ਪਿਆ, ਮਤਲਬ ਕਿ ਇੱਕਦਮ ਠੀਕ ਹੋ ਗਿਆ ਮੈਨੂੰ। ਅੱਛਾ ਜੀ। ਹਾਂਜੀ, ਉਹ ਜੇ ਕਿਸੇ ਨੂੰ ਏਦਾਂ ਕੋਈ ਪੇਟ ਦੀ ਪ੍ਰੋਬਲਮ ਹੋਵੇ ਤੇ ਉਹ ਲੈ ਸਕਦਾ, ਉਹਦੇ ਨਾਲ ਕਾਫੀ ਫਰਕ ਪੈਂਦਾ ਹੈ। ਠੀਕ ਹੈ ਜੀ। ਹਾਂਜੀ, ਓਕੇ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਇਸ ਤਰ੍ਹਾਂ ਦੱਸਦੇ ਜ਼ਰੂਰ ਜਾਇਆ ਕਰੋ ਜੀ ਜੇ ਕਿਸੇ ਇਲਾਜ ਦਾ ਪਤਾ ਹੁੰਦਾ ਆ ਤੇ। ਬਲਜੀਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਿਹੜੇ ਭੈਣ ਜੀ ਕਹਿੰਦੇ ਸੀ ਨਾ ਉਹਨਾਂ ਦਾ ਗਲ ਸੁੱਕਦਾ ਆ, ਤੇ ਮੈਨੂੰ ਵੀ ਹੁੰਦਾ ਸੀ, ਤੇ ਮੈਨੂੰ 2 ਬਦਾਮ ਤੇ 2-3 ਦਾਣੇ ਸੌਗੀ ਦੇ ਮੂੰਹ ਵਿੱਚ ਪਾ ਕੇ ਇਹਦਾ ਚਿੱਥ, ਤੇ ਫਿਰ ਹੌਲੀ ਹੌਲੀ ਸਲਾਈਵਾ ਤੁਸੀਂ ਅੰਦਰ ਨੂੰ ਲੰਘਾ, ਤੇ ਉਹਦੇ ਨਾਲ ਵੀ ਤੁਹਾਡਾ ਉਹ ਗਲ ਠੀਕ ਹੋ ਜਾਂਦਾ। ਜਾਂ ਫਿਰ 2 ਚਮਚੇ ਮਲੱਠੀ ਦਾ ਪਾਊਡਰ ਤੇ 2 ਚਮਚੇ 1 ਚਮਚਾ ਦਾਲਚੀਨੀ ਦਾ ਪਾਊਡਰ, ਤੇ ਉਹਨੂੰ ਇੱਕ ਜਾਂ 2 ਚਮਚੇ ਥੋੜਾ ਜਿਹਾ 1 ਜਾਂ 2 ਮਿੰਟ ਉਹਨੂੰ ਭੁੰਨ ਜੇ ਲਵੋ, ਤੇ ਫਿਰ ਉਹਦੇ ਤੁਸੀਂ ਪਾਓ ਬਦਾਮ ਕੁੱਟ, ਤੇ ਫਿਰ ਗੁੜ ਜਾਂ ਜਿਹੜੀ ਸ਼ੱਕਰ ਦੇਸੀ ਨਾ ਉਹ ਪਾ ਕੇ, ਤੇ ਫਿਰ ਸੌਗੀ ਪਾ ਕੇ ਵਿੱਚ ਉਹਦੀਆਂ ਨਿੱਕੀਆਂ ਨਿੱਕੀਆਂ ਗੋਲੀਆਂ ਜਿਹੀਆਂ ਵੱਟ ਲਵੋ, ਤੇ ਉਹ ਤੁਸੀਂ ਆਪਣੇ ਮੂੰਹ 'ਚ ਰੱਖ ਕੇ ਚੂਸਦੇ ਰਹੋ। ਉਹਦੇ ਨਾਲ ਖੰਘ ਵੀ ਠੀਕ ਹੋ ਜਾਂਦੀ ਆ, ਤੇ ਜਿਹਦਾ ਗਲ ਡਰਾਈ ਜਿਹੜਾ ਹੁੰਦਾ ਨਾ, ਮਲੱਠੀ ਦੇ ਨਾਲ ਤਾਂ ਸੌਗੀ ਨਾਲ ਬਹੁਤ ਛੇਤੀ। ਠੀਕ ਹੈ, ਓਕੇ ਜੀ। ਓਕੇ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ। ਗਲ ਵਾਲਿਆਂ ਨੂੰ ਕਾਫੀ ਇਲਾਜ ਪਤਾ ਤਾਂ ਲੱਗ ਗਏ ਆ, ਪਰ ਕਰਕੇ ਜ਼ਰੂਰ ਦੇਖਿਓ ਜੀ। ਕੱਲ੍ਹ ਨੂੰ ਹੀ ਸ਼ੁਰੂ ਕਰ ਦਿਓ, ਓਵਰਨਾਈਟ ਤਾਂ ਨਹੀਂ ਆਰਾਮ ਆਊਗਾ ਉਹਦਾ। ਜ਼ਰੂਰ ਕਿ ਘਰੇ ਪਈਆਂ ਤੁਹਾਡੀ ਚੀਜ਼ਾਂ। ਮਨਜੀਤ ਕੌਰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭੈਣ ਜੀ, ਦਮੇ ਲਈ ਦੱਸਦੀ ਹਾਂ। ਇੱਕ ਤਾਂ ਰੇਡੀਓ ਤੇ ਅੱਗੇ ਸੁਣਿਆ ਸੀਗਾ, ਉਹਦੀ ਫੀਡਬੈਕ ਵੀ ਆਈ ਸੀ, ਕਈਆਂ ਨੇ ਦੱਸਿਆ ਸੀ ਵੀ ਸਾਨੂੰ ਆਰਾਮ ਆ ਗਿਆ ਸੀਗਾ। ਹਾਂਜੀ, ਉਹਦੇ ਲਈ ਸ਼ਾਲਗਮ ਦੱਸਿਆ ਸੀਗਾ ਕਿਸੇ ਨੇ ਵੀ ਸ਼ਾਲਗਮ ਕੱਟ ਕੇ ਰਿੰਨ ਕੇ ਉਹਦਾ ਪਾਣੀ ਕੱਢ ਕੇ ਤਾਂ ਸ਼ਹਿਦ ਪਾ ਕੇ ਪੀਣਾ ਆ। ਠੀਕ ਆ। ਹਾਂਜੀ, ਉਹ ਪੀ ਕੇ ਦੇਖ ਲੈਣ ਲਗਾਤਾਰ, ਤੇ ਬਾਕੀ ਖੰਘ ਤੋਂ ਜਿੱਦਾਂ ਗੁੜ ਨੂੰ ਘੇ ਦੇ ਵਿੱਚ ਸਾੜ ਲੈਣ, ਐਨ ਚੰਗੀ ਤਰ੍ਹਾਂ ਕਾਲਾ ਜਿਹਾ ਕਰ ਲੈਣਾ ਆ। ਬਾਕੀ ਉਹਦੇ ਵਿੱਚ ਫਿਰ ਦੁੱਧ ਪਾ ਕੇ ਤਾਂ ਗਰਮ ਗਰਮ ਪੀਵੋ, ਹੌਲੀ ਹੌਲੀ ਘੁੱਟ ਘੁੱਟ ਕਰਕੇ, ਜਿੱਦਾਂ ਤੁਹਾਡੇ ਜਿੱਦਾਂ ਐਨ ਗਲੇ ਦੀ ਖੁਸ਼ਕੀ ਜਿਹੀ ਚੱਕ ਹੋ ਜਾਵੇ, ਹਨਾ। ਠੀਕ ਆ। ਹਾਂਜੀ, ਉਹ ਪੀ ਕੇ ਦੇਖੋ ਤਾਂ ਉਹ ਜਿਹੜੀ ਇੱਕ ਬੀਬੀ ਨੂੰ ਟੋਲਟਾਂ ਕਹਿੰਦੀ ਸੀ ਲੱਗੀਆਂ ਆ, ਉਹਦੇ ਲਈ ਸਾਬੂਦਾਣੇ ਦੀ ਖੀਰ ਵੀ ਵਧੀਆ ਆ। ਕਤੀਰਾ ਗੂੰਦ ਵੀ ਭੇ ਕੇ ਖਾਣ ਉਹ, ਹਨਾ। ਠੀਕ ਹੈ ਜੀ। ਇੱਕ ਉਹਨਾਂ ਨੇ ਇਲਾਜ ਹੈਗਾ, ਚਾਹ ਬਣਾ ਕੇ ਤਾਂ ਉਹਦੇ ਵਿੱਚ ਠੰਡਾ ਪਾਣੀ ਪਾ ਕੇ
ਠੀਕ ਆ। ਉਹ ਪੀ ਕੇ ਦੇਖਣ, ਅੱਗੇ ਕਿਸੇ ਬੀਬੀ ਨੂੰ ਏਦਾਂ ਲੱਗੀਆਂ ਸੀ ਟੋਇਲਟਾਂ ਤਾਂ ਉਹਨਾਂ ਨੂੰ ਫਰਕ ਪੈ ਗਿਆ ਸੀਗਾ ਜੀ। ਬਾਕੀ ਆਪਣਾ ਉਹ ਖਾਣ ਪੀਣ ਦਾ ਕੋਈ ਮਿਰਚ ਮਸਾਲੇ ਤੇਜ਼ ਤੇ ਤਲੀ ਹੋਈ ਚੀਜ਼ ਤੋਂ ਆਪਣਾ ਪਰਹੇਜ਼ ਰੱਖਣਾ ਹੈ ਨਾ। ਹਾਂਜੀ ਹਾਂਜੀ। ਸਿੱਕਾ ਤੋਂ ਲੌਂਗ ਭੇ ਕੇ ਪੀ ਕੇ ਦੇਖ ਲੈਣ, ਲੌਂਗ 5-7 ਭੇ ਲੈਣ, ਰਾਤ ਨੂੰ ਭੇ ਦੇਣ, ਸਵੇਰੇ ਪੀ ਲੈਣ। ਠੀਕ ਹੈ। ਹਾਂਜੀ, ਰਾਤ ਨੂੰ ਭੇ ਕੇ ਰੱਖ ਦੇਣ, ਸਵੇਰ ਨੂੰ ਪਾਣੀ ਪੀ ਲਓ। ਜੇ ਦਿਨੇ ਵੀ ਭੇਂਦੇ ਆ 2-4 ਘੰਟੇ ਭਿੱਜ ਗਏ ਤਾਂ ਅਸਰ ਨਿਕਲ ਜਾਂਦਾ, ਪੀ ਕੇ ਦੇਖਣ, ਉਹਦੇ ਨਾਲ ਛਿੱਕਾਂ ਹਟ ਜਾਣੀ। ਬਾਕੀ ਨੱਕ 'ਚ ਤੇਲ ਜ਼ਰੂਰ ਲਾਉਣ ਧੁੰਨੀ ਨੂੰ। ਠੀਕ ਹੈ ਜੀ। ਇੱਕ ਬੀਬੀ ਕਹਿੰਦੀ ਕੂਹਣੀ ਦਾ ਦਰਦ ਆ, ਉਹਦੇ ਤੇ ਉਹ ਏਦਾਂ ਕਰਨ ਭੈਣ ਜੀ, ਲਸਣ ਵਾਲਾ ਜਿੱਦਾਂ ਤੇਲ ਬਣਾ ਲੈਣ, ਹੋਰ ਕੁਛ ਨੀ ਪਾਉਣਾ, ਕੱਲਾ ਹੀ ਲਸਣ ਵਾਲਾ। ਜਿੱਦਾਂ ਮੈਂ ਤਾਂ ਹੁਣੇ ਵਰਤ ਕੇ ਹਟੀ ਹਾਂ, ਜਿੱਦਾਂ ਜਾਦੂ ਵਾਲਾ ਹੀ ਕੰਮ ਹੋਇਆ। ਅੱਛਾ ਜੀ। ਹੋਰ ਲਸਣ ਦੀਆਂ 5-7 ਕਲੀਆਂ ਲੈ ਕੇ ਅੱਧੀ ਕੁ ਕੜਛੀ ਉਹ ਤਾਂ ਵੀ ਥੋੜਾ ਹੀ ਜਿੱਦਾਂ ਤੇਲ ਪਾ ਕੇ ਤੇ ਐਨ ਸਾੜ ਕੇ ਕਾਲਾ ਲਸਣ ਕਰ ਲਓ ਤੇ ਗਰਮ ਤੇਲ ਦੀ ਮਾਲਿਸ਼ ਕਰੋ ਜਿੰਨੀ ਵੀ ਤੁਹਾਤੋਂ ਕਰ ਹੁੰਦੀ 2-4 ਵਾਰੀ, ਤਾਂ ਤੁਹਾਡਾ ਜ਼ਰੂਰ ਫਰਕ ਪੈ ਜਾਣਾ ਉਹਦੇ ਨਾਲ। ਠੀਕ। ਹਾਂਜੀ ਹਾਂਜੀ, ਇਹੀ ਦੱਸਣੇ ਸੀ, ਕਰਕੇ ਦੇਖਣ, ਜ਼ਰੂਰ ਫਰਕ ਪਊਗਾ। ਜ਼ਰੂਰ ਜੀ, ਥੈਂਕ ਯੂ। ਹਾਂਜੀ, ਓਕੇ ਜੀ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਤੁਸੀਂ ਸੁਣ ਕੇ ਕਰਿਆ ਜ਼ਰੂਰ ਕਰੋ। ਕਈ ਵਾਰੀ ਅਸੀਂ ਪੁੱਛ ਕੇ ਇੱਧਰ ਉੱਧਰ ਹੋ ਜਾਂਦੇ ਹਾਂ, ਪਰ ਕਰਕੇ ਦੇਖਣੇ ਪੈਣੇ ਆ। ਬਲਵੀਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਤੁਹਾਨੂੰ ਪੁੱਛਣਾ ਸੀ, ਹੋ ਗਿਆ 2-3 ਵੀਕਾਂ ਕਿਸੇ ਨੇ ਜਿੱਦਾਂ ਦੱਸਿਆ ਸੀ ਸ਼ੂਗਰ ਵਾਸਤੇ ਵੀ ਚਟਣੀ ਪੁਦੀਨੇ ਦੀ ਤਾਂ ਧਨੀਏ ਦੀ, ਤੇ ਮੈਂ ਪੁੱਛਣਾ ਸੀ ਉਹਦੇ ਵਿੱਚ ਕੀ ਨਮਕ ਵੀ ਪਾ ਸਕਦੇ ਆ? ਉਹ ਨਹੀਂ, ਏਦਾਂ ਹੋਰ ਚੀਜ਼ਾਂ ਤਾਂ ਬੰਦ ਨਹੀਂ ਸੀ ਕੀਤੀਆਂ। ਨਹੀਂ, ਮੈਂ ਕਿਹਾ ਉਹਦੇ ਵਿੱਚ ਚਟਣੀ ਚ ਲੂਣ ਤੇ ਪੈਣਾ ਹੀ ਆ। ਹਾਂਜੀ, ਚਟਣੀ ਚ ਲੂਣ ਤੇ ਪੈਣਾ ਹੀ ਆ। ਬਾਕੀ 3 ਚੀਜ਼ਾਂ ਉਹਨੇ ਮੇਨ ਦੱਸੀਆਂ ਸੀ। ਹਾਂਜੀ। ਅੱਛਾ। ਤੇ ਦੂਜੀ ਗੱਲ ਇਹ ਆ ਕਿ ਜਿਹੜੀ ਕਹਿੰਦੇ ਨਾ ਖੰਘ ਦੀ ਵਾਰ ਜਿੱਦਾਂ ਮੇਰਾ ਜਮਾਇਆ ਹੋਇਆ ਹੈ, ਤੁਸੀਂ ਦਹੀਂ ਸਵੇਰ ਨੂੰ ਨਿਰਨੇ ਕਾਲ ਜੇ ਦਹੀਂ ਖਾਣ ਵਿੱਚ ਸ਼ੱਕਰ ਪਾ ਕੇ, ਜਿੱਦਾਂ ਠੀਕ ਹੈ, ਜਿਹੜੀ ਸੁੱਕੀ ਖੰਘ ਆਉਂਦੀ ਆ ਜਾਂ ਗਲਾ ਖਰਾਬ ਆ ਜਾਂ ਕਿੱਦਾਂ, ਉਹਦੇ ਨਾਲ ਫਰਕ ਪੈ ਜਾਂਦਾ ਹੈ। ਠੀਕ ਹੈ, ਓਕੇ ਜੀ, ਥੈਂਕ ਯੂ ਜੀ। ਥੈਂਕ ਯੂ ਜੀ। ਬਲਵਿੰਦਰ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਉਹ ਪਿਛਲੀ ਵਾਰ ਪੁੱਛਿਆ ਸੀ ਕਿਸੇ ਨੇ ਕੀਮੋ ਲੱਗਦੀ ਆ ਉਹਨੂੰ ਘੱਟ ਕਰਨ ਲਈ, ਵੀ ਅਸਰ ਉਹਦਾ ਜਿਹੜਾ, ਤੇ ਇੱਕ ਤਾਂ ਉਹ ਕੁਆਰ ਜ਼ਰੂਰ ਜੈਲ ਜਾਂ ਕੱਟ ਕੇ ਖਾ ਲੈਣ ਜਾਂ ਬਲੈਂਡ ਕਰਕੇ ਪਾਣੀ 'ਚ ਪਾ ਕੇ ਉਹ ਖਾਣ, ਤੇ ਬਾਕੀ ਆ ਕੈਂਸਰ ਵਾਲੇ ਵੀ ਖਾ ਸਕਦੇ ਆ, ਜਿਹੜੇ ਮੈਂ ਦੱਸ ਦਿੰਦੀ ਆ ਪੱਤੇ, ਅੱਗੇ ਵੀ ਦੱਸੇ ਸੀ ਮੈਂ। ਵਾਟਰ ਕ੍ਰੈਸ ਕਹਿੰਦੇ ਆ ਉਹਨਾਂ ਨੂੰ, ਵਾਟਰ ਕ੍ਰੈਸ CRESS, ਉਹ ਬਰਸੀਨ ਵਰਗੇ ਪੱਤੇ ਹੁੰਦੇ ਆ। ਪਾਲ ਚਾਲ ਜੀ ਨੇ ਵੀ ਉਹਦੇ ਤੇ ਐਕਸਪਲੇਨ ਕੀਤਾ ਸੀਗਾ ਮੇਰੇ ਤੋਂ ਪਿੱਛੋਂ, ਤੇ ਉਹ ਕੈਂਸਰ ਲਈ ਬਹੁਤ ਵਧੀਆ। ਔਰ ਜਿਨ੍ਹਾਂ ਨੇ ਸ਼ਰਾਬ ਵੀ, ਜਿਨ੍ਹਾਂ ਨੂੰ ਪੁੱਛਦੇ ਸੀ ਪਿਛਲੀ ਵਾਰੀ, ਉਹ ਸ਼ਰਾਬ ਵਾਲੇ ਵੀ ਵਰਤ ਸਕਦੇ ਆ। ਉਹ ਚਟਣੀ ਬਣਾ ਲੈਣ, ਉਹਦੇ 'ਚ ਸਲਫਰ ਬਹੁਤ ਹੁੰਦੀ ਆ ਵਾਟਰ ਕ੍ਰੈਸ ਦੇ ਵਿੱਚ, ਤੇ ਅਦਰਕ ਪਾ ਲੈਣ, ਤੇ ਅਦਰਕ ਦੇ ਵਿੱਚ ਵੀ ਸਲਫਰ ਹੁੰਦੀ ਆ, ਤੇ ਪੁਦੀਨੇ ਦੇ ਪੱਤੇ, ਉਹਦੀ ਚਟਣੀ ਬਣਾ ਕੇ ਖਾਣ। ਉਹ ਕੈਂਸਰ ਵਾਲੇ ਵੀ ਖਾ ਸਕਦੇ ਆ ਤੇ ਆਪਣੇ ਦੂਸਰੇ ਵੀ ਖਾ ਸਕਦੇ ਆ ਜਿਨ੍ਹਾਂ ਨੇ ਸ਼ਰਾਬ ਛੱਡਣੀ ਹੈ। ਕੈਂਸਰ ਵਾਲੇ ਜਿਹੜਾ ਨਿੰਬੂ ਦਾ ਛਿਲਕਾ ਹੁੰਦਾ ਵਾ, ਉਹ ਵਾਟਰ ਕ੍ਰੈਸ ਦੇ ਪੱਤਿਆਂ ਦੇ ਵਿੱਚ ਉਹਦੀ ਚਟਣੀ ਬਣਾ ਕੇ ਤੇ ਪੁਦੀਨੇ ਦੇ ਪੱਤੇ ਪਾ ਕੇ, ਉਹ ਅਦਰਕ ਨਹੀਂ ਵੀ ਪਾਉਣਾ, ਨਾ ਪਾਉਣਾ, ਤੇ ਉਹ ਪਾ ਕੇ ਉਹ ਖਾ ਸਕਦੇ ਆ। ਅਦਰਕ ਵਾਲੇ ਵੀ ਜਿਨ੍ਹਾਂ ਦੇ ਕੀਮੋ ਲੱਗਦੀ ਆ ਉਹ ਵੀ, ਤੇ ਜਿਨ੍ਹਾਂ ਨੇ ਸ਼ਰਾਬ ਦਾ ਹੈਗਾ ਜਿਨ੍ਹਾਂ ਨੂੰ ਛੱਡਣ ਦਾ, ਉਹ ਵੀ ਖਾ ਸਕਦੇ ਆ। ਤੇ ਬਾਕੀ ਨਕਸੀਰ ਬਾਰੇ ਲਾਸਟ ਕਾਲ ਵੀ ਸੀਗੀ ਮੇਰਾ ਖਿਆਲ ਪਿਛਲੀ ਵਾਰੀ, ਤੇ ਉਦੋਂ ਉਹਨਾਂ ਨੂੰ ਪੁੱਛਿਆ ਸੀ ਕਿਸੇ ਨੇ, ਕਤੀਰਾ ਗੂੰਦ ਭਿਉਂ ਕੇ, ਅੱਗੇ ਵੀ ਪੰਜਾਬੀ ਰੇਡੀਓ ਤੇ ਬਹੁਤ ਵਾਰ ਦੱਸੀ ਗਈ ਆ, ਤੇ ਉਹ ਕਤੀਰਾ ਗੂੰਦ ਭਿਉਂ ਕੇ ਖਾ ਲੈਣ। ਬਾਕੀ ਜਿਨ੍ਹਾਂ ਦਾ ਮੂੰਹ ਦਸਤ ਕਹਿੰਦੇ ਸੀ ਪੱਕਦਾ ਹੈ, ਤੇ ਉਹ ਜਾਂ ਤਾਂ ਆਲੂ ਬੁਖਾਰਾ ਤੇ ਮਿਸਰੀ ਰਾਤ ਨੂੰ ਭਿਉਂਦਿਆ ਕਰਨ, ਤੇ ਸਵੇਰ ਨੂੰ ਖਾਲੀ ਪੇਟ ਪੀ ਲਿਆ ਕਰਨ ਜੀ। ਇੱਥੇ ਤੇਜ਼ਾਬ ਤਾਂ ਵੈਸੇ ਦੱਸਿਆ ਸੀ, ਤੇ ਕਿਸੇ ਨੇ ਉਹਦਾ ਮੂੰਹ ਪੱਕਦੇ ਤੋਂ ਵੀ ਵਰਤਿਆ ਸੀਗਾ, ਬਈ ਮੈਂ ਤਾਂ ਤੇਜ਼ਾਬ ਤੋਂ ਹੀ ਦੱਸਿਆ ਸੀ। ਉਹ ਕਹਿੰਦੇ ਅਸੀਂ ਬਸ, ਹਾਂਜੀ, ਉਹ ਕਹਿੰਦੇ ਸਾਡਾ ਬਈ ਠੀਕ ਹੋ ਗਿਆ, ਮੂੰਹ ਵੀ ਠੀਕ ਹੋ ਗਿਆ। ਬਾਕੀ ਆ ਜਿਹੜੇ ਸ਼ੂਗਰ ਵਾਲੇ ਆ ਨਾ, ਬਈ ਇਹ ਲੋਕ ਵਰਤਦੇ ਨਹੀਂ, ਕਰਦੇ ਨਹੀਂ। ਨੂਣ ਉਹ ਪਾ ਸਕਦੇ ਆ, ਕਾਲਾ ਨਮਕ ਪਾ ਲੈਣ ਜੇ ਬਲੱਡ ਪ੍ਰੈਸ਼ਰ ਆ, ਜਾਂ ਪਿੰਕ ਸਾਲਟ ਪਾ ਲੈਣ, ਦੂਜਾ ਚਿੱਟਾ ਨੂਣ ਨਾ ਪਾਉਣ। ਤੇ ਬਾਕੀ ਨਾ ਮੇਰੀ ਫਰੈਂਡ ਨੇ ਮੈਨੂੰ ਫੀਡਬੈਕ ਦਿੱਤੀ ਪਿਛਲੇ ਹਫ਼ਤੇ, ਜਿੱਦਾਂ ਹੀ ਤੁਹਾਡਾ ਪ੍ਰੋਗਰਾਮ ਬੰਦ ਹੋਇਆ ਉਦੋਂ ਹੀ ਉਹਨੇ ਮੈਨੂੰ ਕਾਲ ਕੀਤੀ, ਕਹਿੰਦੀ ਮੈਂ ਤੁਹਾਨੂੰ ਫੀਡਬੈਕ ਦੇਣੀ ਆ, ਮੇਰੀ ਕੌਲੀ ਦੇ ਬੈਠਣ ਨਾਲ ਮੇਰੀ ਸ਼ੂਗਰ ਘਟ ਗਈ। ਤੇ ਕਹਿੰਦੀ ਮੇਰੇ ਤਾਂ ਘੱਟ ਹੋ ਗਈ, 4.4 ਹੋ ਗਈ। ਮੈਂ ਕਹਿੰਦੀ ਫਿਰ ਲੱਡੂ ਖਾਧਾ ਚੈੱਕ ਕਰਕੇ। ਮੈਂ ਕਿਹਾ ਤੂੰ ਲੱਡੂ ਨਾ ਖਾ, ਤੂੰ ਡੋਜ਼ ਘੱਟ ਕਰਦੇ ਆਪਦੀ। ਉਹ ਗੋਲੀ ਵੀ ਖਾਈ ਜਾਂਦੀ ਆ, ਨਹੀਂ ਗੋਲੀ ਨਾ ਖਾਵੇ। ਹਾਂ, ਤੇ ਉਹ ਕੌਲੀ ਤੇ ਵੀ ਬੈਠੀ ਜਾਂਦੀ ਹੈ 2 ਟਾਈਮ,
ਤੇ ਉਹ ਗੋਲੀ ਵੀ ਨਾਲ ਖਾਈ ਜਾਂਦੀ। ਮੈਂ ਕਿਹਾ ਨਹੀਂ ਤੂੰ ਡੋਜ਼ ਘੱਟ ਕਰ, ਫਿਰ ਜੇ ਤੂੰ ਸ਼ੂਗਰ ਘਟਾ ਕੇ ਮਿੱਠਾ ਖਾਣਾ ਫਿਰ ਉਹਦਾ ਕੀ ਫਾਇਦਾ। ਹਾਂ ਤੇਰੀ ਐਮਰਜੈਂਸੀ ਤੇਰੀ ਘੱਟ ਹੁੰਦੀ ਆ ਵੀ, ਫਿਰ ਵੀ ਗੋਲੀ ਛੱਡ, ਡੋਜ਼ ਘਟਾਉਂਦੀ ਹੌਲੀ ਹੌਲੀ ਘਟਾਈ ਜਾਈ। ਮੈਂ ਕਿਹਾ ਤੇ ਜੇ ਤੇਰੀ ਫਿਰ ਮੈਂ ਉਹਨੂੰ ਆਖਿਆ ਵੀ ਜੇ ਤੇਰੀ ਘੱਟ ਹੁੰਦੀ ਆ ਤਾਂ ਫਿਰ ਤੂੰ ਖਜੂਰ ਰੱਖ ਕੋਲੇ, ਇਹ ਖਾ ਲਾ, ਨੈਚੁਰਲ ਮਿੱਠਾ ਖਾ, ਮੈਂ ਕਿਹਾ ਲੱਡੂ ਨਾ ਖਾ। ਤੇ ਉਹ ਮੈਨੂੰ ਕਹਿੰਦੀ ਮੈਂ ਤੈਨੂੰ ਫੀਡਬੈਕ ਦੇਣੀ ਆ। ਮੈਂ ਕਿਹਾ ਮੇਰੀ ਫੀਡਬੈਕ ਨਹੀਂ ਆ, ਪੰਜਾਬੀ ਰੇਡੀਓ USA ਦੀ ਫੀਡਬੈਕ ਆ। ਚਲੋ ਕਿਸੇ ਨੂੰ ਆਰਾਮ ਆਇਆ। ਹਾਂਜੀ, ਤੇ ਲੋਕ ਨਾ ਬੈਠਦੇ ਨਹੀਂ, ਜੇ ਬੈਠਣ ਤਾਂ ਉਹ ਫਰਕ ਪੈ ਜਾਂਦਾ। ਹਾਂਜੀ, ਇਹ ਇਕੱਲੇ ਇਹਦੇ ਨੂੰ ਨਹੀਂ ਫਰਕ ਪੈਂਦਾ, ਇਹਨਾਂ ਸ਼ੂਗਰ ਨੂੰ, ਬਲੈਡਰ ਦੇ ਜਿਹਨਾਂ ਨੂੰ ਪਿਸ਼ਾਬ ਵਗੈਰਾ ਦੀ ਪ੍ਰੋਬਲਮ ਆ, ਲੱਤਾਂ ਦਾ ਜਿਹਨਾਂ ਦਾ ਖੂਨ ਦਾ ਦੌਰਾ ਨਹੀਂ ਚੱਲਦਾ, ਉਹ ਵੀ ਬੈਠ ਸਕਦੇ ਆ ਇਹਦੇ ਤੇ। ਕੋਈ ਖਾਣ ਪੀਣ ਦਾ ਹੈ ਤਾਂ ਹੈ ਨਹੀਂਗਾ ਵੀ ਜਿਹਦਾ ਕੋਈ ਇਹਨਾਂ ਨੂੰ ਕੋਈ ਐਲਰਜੀ ਹੁੰਦੀ ਆ ਜਾਂ ਕੁਛ ਹੋਰ ਹੁੰਦਾ। ਬਾਕੀ ਜਿਨ੍ਹਾਂ ਨੂੰ ਆ ਕਹਿੰਦੇ ਆ ਵੀ ਸਾਨੂੰ ਗਰਮੀ ਲੱਗਦੀ ਆ ਵੀ ਕਲੌਂਜੀ ਖਾ ਕੇ, ਹਨਾ, ਉਹਨੇ ਮੈਨੂੰ ਦੱਸਿਆ ਸੀ, ਉਹ ਕਹਿੰਦੀ ਮੈਂ ਕਲੌਂਜੀ ਨਿੰਬੂ ਨਿਚੋੜ ਕੇ, ਜਿਵੇਂ ਆਪਾਂ ਮਿਰਚਾਂ ਨੀ ਭਿਉਂਦੇ ਨਿੰਬੂ ਚ, ਉਹਨੇ ਭਿਉਂ ਕੇ ਕਲੌਂਜੀ ਉਵੇਂ ਸੁਕਾਈ ਹੋਈ ਆ, ਤੇ ਅਲਸੀ ਵੀ ਉਹਨੇ ਉਵੇਂ ਸੁਕਾਈ ਹੋਈ ਆ। ਉਹ ਕਹਿੰਦੀ ਚੂੰਡੀ ਕ ਮੈਂ ਅਲਸੀ ਲੈ ਲੈਣੀ ਆ, ਚੂੰਡੀ ਕ ਕਲੌਂਜੀ ਲੈ ਲੈਣੀ ਆ। ਠੀਕ ਹੈ ਜੀ। ਹਾਂਜੀ, ਉਹ ਜੇ ਜਿਨ੍ਹਾਂ ਨੂੰ ਗਰਮੀ ਲੱਗਦੀ ਹੈ ਨਾ ਉਹ ਏਦਾਂ ਕਰ ਸਕਦੇ ਆ। ਬਾਕੀ ਜਿਨ੍ਹਾਂ ਦੇ ਪੇਨ ਹੁੰਦੀ ਆ ਵੀ, ਉਹ ਇੱਕ ਤਾਂ ਮੈਂ ਅੱਗੇ ਵੀ ਦੱਸਿਆ ਸੀ, ਕੌਂਚ ਬੀਜ ਚਿੱਟੇ ਤੇ ਇੱਕ ਕੱਦੂ ਦੇ ਬੀਜ, ਪੰਪਕਿਨ ਸੀਡ ਇੱਥੇ ਆਪਾਂ ਕਹਿ ਦਿੰਦੇ ਆ, ਤੇ ਉਹ ਮਿਲ ਜਾਂਦੇ ਆਮ ਸਾਰੇ ਸਟੋਰਾਂ ਤੋਂ, ਅਮਰੀਕਨ ਦੂਜੇ ਤੋਂ ਵੀ। ਤੇ ਕੱਚੇ ਉਹ ਲੈਣੇ ਆ, ਰੋਸਟ ਕੀਤੇ ਨਾ ਲੈਣ ਉਹ। ਤੇ ਉਹ ਪੀਸ ਕੇ 1 ਚਮਚਾ ਪੰਪਕਿਨ ਸੀਡ ਦਾ, ਇਹਦਾ ਕੌਂਚ ਬੀਜ ਦਾ ਅੱਧਾ ਕਰ ਲੈਣ ਪਹਿਲਾਂ, ਫਿਰ ਅੱਧੇ ਤੋਂ ਸ਼ੁਰੂ ਕਰ ਲੈਣ। ਜੇ ਕਈਆਂ ਨੂੰ ਕਈ ਵਾਰ ਵੀ ਪਹਿਲਾਂ ਨਹੀਂ ਵੀ ਜ਼ਿਆਦਾ ਸੂਟ ਕਰਦਾ ਨਾ, ਅੱਧਾ ਚਮਚਾ ਉਹਦਾ ਤੇ 1 ਚਮਚਾ ਉਹਦਾ ਲੈ ਸਕਦੇ ਆ। ਬਾਕੀ ਜੇ ਸਰਕੂਲੇਸ਼ਨ ਨਹੀਂ ਹੁੰਦਾ ਤੇ ਇੱਕ ਨਾ ਉਹ ਰੱਸੀ ਪਤਲੀ ਜੀ ਲੈ ਕੇ, ਨਾ ਵਾਲੀ ਪਤਲੀ ਹੋਵੇ ਨਾ ਮੋਟੀ ਕੋਈ ਹੋਵੇ, ਉਹ ਰੱਸੀ ਨੂੰ ਸਾਰੀਆਂ ਜਿਹੜੀਆਂ ਉਂਗਲਾਂ ਆਪਣੀਆਂ ਪੈਰ ਦੀਆਂ ਹੁੰਦੀਆਂ ਵਾ, ਤੇ ਉਹ ਇਹਦੇ ਤੇ ਥੱਲੇ ਵੀ ਉੱਤੇ ਵੀ ਪਹਿਲਾਂ ਉਹ ਥੱਲੇ ਲਪੇਟ ਲੈਣਾ, ਉੱਤੇ ਜਾਂਦੀ ਜਿਵੇਂ ਆਪਾਂ ਲਪੇਟਾ ਜਿਹਾ ਪਾਉਂਦੇ ਆਏ ਪਾ ਕੇ, ਫਿਰ 4 ਉਂਗਲਾਂ ਦਾ ਛੱਡ ਕੇ ਪੈਰ ਤੇ ਗੈਪ, ਉਹਨੂੰ ਊਂ ਲਪੇਟੀ ਜਾਣਾ ਗੋਡੇ ਤੱਕ, ਉਹ ਜਿੱਥੋਂ ਤੱਕ ਤੁਹਾਡੇ ਦਰਦ ਹੁੰਦਾ ਵਾ ਜਾਂ ਕੋਈ ਨਸ ਬਲੌਕ ਹੁੰਦੀ ਆ। ਇਹ 24 ਘੰਟਿਆਂ ਦੇ ਵਿੱਚ ਤੁਸੀਂ 5 ਮਿੰਟ ਕਰ ਲਓ ਨਾ, ਉਹਨੂੰ ਫਿਰ ਬੰਨ ਲੈਣਾ ਗੋਡੇ ਤੋਂ ਉਹਨੂੰ ਵੀ ਗੱਠ ਦੇ ਲੈਣੀ ਆ। 5 ਮਿੰਟ ਤੁਸੀਂ ਉਹਨੂੰ ਫਿਰ ਹਿਲਾਉਣਾ ਹੈ, ਖੱਬੇ ਨੂੰ ਸੱਜੇ ਨੂੰ ਤੇ ਸਟ੍ਰੇਟ, ਉਹ ਲੱਤ ਨੂੰ ਹਿਲਾਈ ਜਾਣਾ, ਪੈਰ ਨੂੰ ਵੀ। ਤੇ ਉਹ ਤੁਸੀਂ 5 ਮਿੰਟ 24 ਘੰਟੇ ਚ ਕਰ ਲਓ। ਤੁਹਾਡਾ ਲੱਤਾਂ ਦਾ ਜਿਹੜਾ ਖੂਨ ਦਾ ਦੌਰਾ 5 ਮਿੰਟ ਬਾਅਦ ਖੋਲ ਦਿਓ, ਜਿਹੜੀ ਕੋਈ ਲੱਤਾਂ ਦਾ ਖੂਨ ਦਾ ਦੌਰਾ ਉਹ ਚੱਲ ਪੈਂਦਾ। ਇਸ ਤਰ੍ਹਾਂ ਕੂਹਣੀ ਨੂੰ ਵੀ ਕਰ ਸਕਦੇ ਆ। ਠੀਕ ਹੈ ਜੀ। ਹਾਂਜੀ, ਤੇ ਬਾਕੀ ਜਿਨ੍ਹਾਂ ਦੇ ਧਰਨ, ਸੋਰੀ ਤੁਹਾਡਾ ਟਾਈਮ ਵੀ ਹੋ ਚੱਲਿਆ, ਧਰਨ ਬਾਰੇ ਵੀ ਪੁੱਛਿਆ ਸੀ ਪਿਛਲੇ ਵਾਰੀ। ਉਹ ਥੱਲੇ ਕੱਪੜਾ ਵਿਛਾ ਕੇ ਕੌਲੀ ਮੂਧੀ ਮਾਰ ਕੇ ਉਹਦੇ ਤੇ ਮੂਧੇ ਪੈ ਜਾਣਾ, ਵੀ ਕੌਲੀ ਤੇ ਜਾਂਦੀ ਸੈਂਟਰ ਦੇ ਵਿਚਾਲੇ ਤੁਹਾਡੀ ਧੁੰਨੀ ਹੋਣੀ ਚਾਹੀਦੀ ਆ। 5 ਮਿੰਟ ਪੈ ਜਾਓ। ਉਸ ਤੋਂ ਬਾਅਦ ਤੁਸੀਂ ਕੀ ਕਰਨਾ, ਉਹ ਜਿਹੜੀ ਹੁੰਦੀ ਚੂਰੀ, ਦੇਸੀ ਘਿਓ ਤੇ ਸ਼ੱਕਰ ਪਾ ਕੇ ਉਹ ਚੂਰੀ ਜ਼ਰੂਰ ਖਾਣ। 2-3 ਦਿਨ ਏਦਾਂ ਕਰਨ ਤੇ ਧਰਨ ਨਿਕਲ ਜਾਂਦੀ ਆ। ਬਾਕੀ ਜਿਨ੍ਹਾਂ ਦੇ ਆਹ ਰੇਸ਼ੇ ਦਾ ਬਲਗਮ ਦਾ ਪੁੱਛਿਆ ਸੀਗਾ, ਇਹ ਤੁਹਾਡੇ ਇੱਥੇ ਪੰਜਾਬੀ ਰੇਡੀਓ ਤੇ ਆਪਣੇ ਤੇ ਇੱਥੇ ਦੱਸੀ ਸੀ ਦਵਾਈ, ਕਿਸੇ ਆਮ ਬੰਦੇ ਨਹੀਂ। ਸਾਹ ਜਿਹਨੂੰ ਦਮਾ ਹੈ, ਕੁਛ ਵੀ ਆ ਰੇਸ਼ਾ, ਤੇ ਉਹ ਹੈਗੀ ਆ ਐਂਟੀ ਮੋਨੀਅਮ। ਮੈਂ ਸਪੈਲਿੰਗ ਵੀ ਬੋਲ ਦਿੰਦੀ ਆ, ANTIMONIUM, ਮੋਨੀਅਮ ਟਾਰਟ, TAR ਦੁਬਾਰਾ ਫਿਰ TAR ICUM, ਟੈਟਰੀਕਮ, TARICUM। ਇਹ ਹੋਮੋਪੈਥੀ ਹੈਗੀ ਆ, ਇਹ ਲੈ ਲੈਣ। ਇੱਥੇ ਪੰਜਾਬੀ ਰੇਡੀਓ ਤੇ ਦੱਸਿਆ ਸੀ। ਠੀਕ ਹੈ ਜੀ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਆ ਜੀ। ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਹੁੰਦੀਆਂ ਨਾ, ਲੈ ਕੇ ਦੇਖ ਲਿਆ ਕਰੋ। ਤਾਂ ਆਪਾਂ ਇੱਕ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਆਉਂਦੇ ਹਾਂ ਵਾਪਸ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਸੇ ਸੰਭਾਲਿਆ ਅਖੀਰ ਦੇ ਵਿੱਚ ਆਪਾਂ ਪਹੁੰਚ ਗਏ ਹਾਂ। ਤੁਹਾਨੂੰ ਰਿਕੁਐਸਟ ਵੀ ਕਰਦੇ ਹਾਂ ਕਿ ਇਸ ਪਹਿਲੇ ਭਾਗ ਦੇ ਵਿੱਚ ਹੀ ਸ਼ੁਰੂ ਕਰ ਦਿਆ ਕਰੋ ਆਪਣੀਆਂ ਕਾਲਸ ਕਰਨੀਆਂ,
ਕਿਉਂਕਿ ਕਾਲਸ ਸਾਰੀਆਂ ਫਿਰ ਲੈ ਨਹੀਂ ਹੁੰਦੀਆਂ ਜਦੋਂ ਤੁਸੀਂ ਲੇਟ ਕਾਲ ਕਰਦੇ ਆ। ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ 4 ਵਜੇ ਹੀ ਸ਼ੁਰੂ ਕਰਦਿਆ ਕਰੋ ਕਾਲ ਕਰਨੀਆਂ। 4082725200। ਸਾਡੇ ਕੋਲ ਕੋਈ ਡਾਕਟਰ ਨਹੀਂ ਹੈਗਾ ਜਿਹੜਾ ਤੁਹਾਨੂੰ ਦਵਾਈ ਦੇਵੇ, ਸਿਰਫ ਤੇ ਸਿਰਫ ਜਿਹੜੀਆਂ ਹੋਮ ਰੈਮਡੀ ਆ ਉਹਨਾਂ ਦੀਆਂ ਆਪਾਂ ਗੱਲਾਂ ਬਾਤਾਂ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ ਜੀ। ਅਤੇ ਇਹ ਪ੍ਰੋਗਰਾਮ ਤੁਸੀਂ ਦੁਬਾਰਾ ਵੀ ਸੁਣ ਸਕਦੇ ਆ, ਐਤਵਾਰ ਨੂੰ ਵੀ ਸੁਣ ਸਕਦੇ ਆ। ਸਾਡੇ ਨਾਲ ਜੁੜੇ ਹੋਏ ਨੇ ਅਮਨ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ ਜੀ, ਮੈਂ ਡਾਕਟਰ ਦੇ ਗਈ ਸੀ, ਉਹ ਕਹਿੰਦੇ ਤੇਰੇ ਦੰਦਾਂ ਦੀ ਹੱਡੀ ਗਲਦੀ ਆ ਤੇ ਕਹਿੰਦੇ ਤੈਨੂੰ ਗਮ ਸਪੈਸ਼ਲਿਸਟ ਦੇ ਸਰਜਰੀ ਕਰਾਉਣੀ ਪੈਣੀ ਆ, ਪਰ ਮੈਂ ਸਰਜਰੀ ਤੋਂ ਡਰਦੀ ਹਾਂ, ਜੇ ਕਿਸੇ ਵੀਰ ਭੈਣ ਨੂੰ ਪਤਾ ਹੋਵੇ ਤਾਂ। ਹੱਡੀ ਗਲਦੀ ਆ? ਹਾਂਜੀ, ਕਹਿੰਦੇ ਦੰਦਾਂ ਦੀ ਹੱਡੀ ਗਲਦੀ ਆ, ਵੀ ਤੇਰੇ ਵੀ ਇਹਦੀ ਸਰਜਰੀ ਹੋਊਗੀ, ਗਮ ਸਪੈਸ਼ਲਿਸਟ ਦੇ ਜਾਣਾ ਪੈਣਾ। ਅੱਛਾ ਜੀ, ਕੋਈ ਨਹੀਂ, ਆਪਾਂ ਪੁੱਛ ਲੈਂਦੇ, ਜੇ ਕਿਸੇ ਕੋਲ ਇਲਾਜ ਹੋਇਆ ਤਾਂ ਜ਼ਰੂਰ ਦੱਸ ਦਊਗਾ। ਹਾਂਜੀ, ਇੱਕ ਮੈਨੂੰ ਮੈਂ ਪੁੱਛਿਆ ਸੀਗਾ ਪਹਿਲਾਂ ਵੀ ਬਵਾਸੀਰ ਬਾਰੇ, ਉਹਨਾਂ ਨੇ ਦੱਸਿਆ ਵੀ ਸੀਗਾ, ਉਹਨਾਂ ਨੇ ਕਿਹਾ ਸੀ ਕਿ ਵਾਲਾਂ ਵਾਲਾ ਨਾਰੀਅਲ ਉਹ ਮੈਂ ਲਿਆਂਦਾ, ਤੇ ਉਹ ਮੈਨੂੰ ਆਏ ਨਹੀਂ ਪਤਾ ਵੀ ਉਹ ਗਾਹਾਂ ਮੈਨੂੰ ਉਹਨਾਂ ਨੇ ਦੱਸਿਆ ਤਾਂ ਸੀ, ਪਰ ਮੈਨੂੰ ਪਤਾ ਨਹੀਂ ਲੱਗਿਆ, ਲਿਖਿਆ ਨਹੀਂ ਗਿਆ ਮੇਰੇ ਤੋਂ। ਉਹਦੇ ਵਾਲ ਲਾ ਕੇ ਸਾੜ ਕੇ ਖਾਣੇ ਸੀਗੇ, ਲੈਣੇ ਸੀਗੇ। ਖਾਣੇ ਕਿਵੇਂ ਆ? ਜਿੱਦਾਂ ਕਾਸੇ ਦੇ ਵਿੱਚ ਪਾ ਕੇ ਕੋਦਾਂ ਹੀ? ਉਦਾਂ ਵੀ ਲੈ ਸਕਦੇ ਪਾਣੀ ਨਾਲ। ਠੀਕ ਹੈ ਜੀ, ਠੀਕ ਹੈ, ਠੀਕ ਹੈ, ਓਕੇ ਜੀ, ਠੀਕ ਹੈ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਉੱਦਾਂ ਚ ਕਿਸੇ ਨੇ ਕੋਈ ਹੋਰ ਤਰੀਕਾ ਵਰਤਿਆ ਤੇ ਤੁਸੀਂ ਹੋਰ ਵੀ ਦੱਸ ਸਕਦੇ ਹੈਗੇ ਆ। ਅੱਗੇ ਸਾਡੇ ਨਾਲ ਮਨਜੀਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਨਾ ਆਪਣੇ ਬ੍ਰਦਰ ਬਾਰੇ ਪੁੱਛਣਾ ਵਾ। ਉਹ ਇੰਡੀਆ ਰਹਿੰਦੇ ਨੇ ਤੇ ਕਾਫੀ ਤਰ੍ਹਾਂ ਤੋਂ ਉਹਨਾਂ ਦੇ ਕਿਡਨੀਆਂ ਦੇ ਵਿੱਚ ਤੇ ਲਿਵਰ ਦੇ ਵਿੱਚ ਸਿਸਕ ਨੇ, ਜਿੱਦਾਂ ਪੱਥਰੀਆਂ ਨੇ, ਤੇ ਬੜੇ ਇਲਾਜ ਕਰਵਾਏ ਨੇ, ਤੇ ਹੁਣ ਸਿੱਕ ਵੀ ਹੋ ਜਾਂਦਾ, ਫੀਵਰ ਇਨਫੈਕਸ਼ਨ ਹੋ ਜਾਂਦੀ ਆ, ਤੇ ਡਾਕਟਰ ਨੇ ਉਹਨੂੰ ਡਾਇਲਿਸਿਸ ਬਾਰੇ ਕਿਹਾ, ਤੇ ਪਰ ਉਹ ਕਰਵਾਉਣਾ ਨਹੀਂ ਚਾਹੁੰਦੇ। ਤੇ ਕਿਸੇ ਤੁਹਾਡੀ ਕਾਲ ਹੈ ਜਿਹੜੀ ਡਰੋਪ ਹੋ ਚੁੱਕੀ ਹੈ ਜੀ, ਦੁਬਾਰਾ ਤੁਸੀਂ ਕਾਲ ਜ਼ਰੂਰ ਕਰ ਲਿਓ। ਤੇ ਵੈਸੇ ਸੁਣ ਤੇ ਲਿਆ ਹੀ ਹੈਗਾ, ਜੇ ਕਿਸੇ ਨੂੰ ਪਤਾ ਹੋ ਤਾਂ ਜ਼ਰੂਰ ਦੱਸ ਦੋਗੇ। ਅਗਲੇ ਕਾਲਰ ਨੇ ਬਲਵਿੰਦਰ ਕੌਰ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ, ਤੇ ਮੈਂ ਉਹ ਦੱਸਣਾ ਸੀ, ਇੱਕ ਤਾਂ ਜਿਨ੍ਹਾਂ ਦੇ ਮਣਕੇ ਢੂਈ ਦੇ ਹਾਂਜੀ ਲੇਵੇ ਆ, ਉਹ ਪਿੱਪਲ ਲਾਖ ਲੈ ਲੈਣ, ਤੇ ਕਲੰਜਾ ਲਾਖ, ਤੇ ਚੱਪੜ ਲਾਖ ਇੰਡੀਆ ਤੋਂ ਮਿਲੂਗੀ। ਉਹ ਲਿਆ ਕੇ ਇੱਕੋ ਜਿਹੀਆਂ ਚੀਜ਼ਾਂ ਲੈਣੀਆਂ ਹੈਗੀਆਂ, ਤੇ ਉਹ ਪੀਸ ਕੇ ਜੀ ਉਹਨਾਂ ਨੇ ਦੁੱਧ ਨਾਲ ਚਮਚੇ ਦਾ ਚੌਥਾ ਹਿੱਸਾ ਸ਼ਾਮ ਨੂੰ ਤੇ ਸਵੇਰੇ 2 ਟਾਈਮ ਲੈਣਾ ਵੀ 10 ਦਿਨ ਹੀ ਆ, ਉਸ ਤੋਂ ਬਾਅਦ ਨਹੀਂ ਲੈਣੇ। ਠੀਕ ਹੈ ਜੀ। ਉਹਦੇ ਨਾਲ ਉਹਨਾਂ ਦੇ ਮਣਕੇ ਠੀਕ ਹੋ ਜਾਣਗੇ। ਠੀਕ ਹੈ। ਹਾਂਜੀ, ਤੇ ਇੱਕ ਜਿਹੜੇ ਆ ਕੈਂਸਰ ਵਾਲੇ ਕਹਿੰਦੇ ਆ, ਇਹ ਦੂਜਾ ਇੱਕ ਤਾਂ ਇਹ ਗੋਰਖ ਮੁੰਡੀ ਲੈ ਲੈਣ, ਤੇ ਇੱਕ ਲੈ ਲੈਣ ਦੂਜਾ ਕਚਨਾਰ, ਇੱਕ ਚਰਾਇਤਾ। ਇਹ ਤਿੰਨੇ ਚੀਜ਼ਾਂ ਪੀਸ ਕੇ ਇੱਕੋ ਜਿਹੀਆਂ ਬਰਾਬਰ ਲੈ ਕੇ ਤੇ ਉਹਦਾ ਕਾੜਾ ਬਣਾ ਕੇ ਪੀਆ ਕਰਨ, ਤੇ ਕਣਕ ਦਾ ਜੂਸ ਵੀ ਠੀਕ ਹੈ। ਠੀਕ ਹੈ ਜੀ। ਹਾਂਜੀ ਹਾਂਜੀ, ਇਹ 2 ਚੀਜ਼ਾਂ ਦੱਸਣੀਆਂ ਸੀਗੀਆਂ। ਥੈਂਕ ਯੂ ਜੀ। ਠੀਕ ਹੈ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਹੁਤੀਆਂ ਚੀਜ਼ਾਂ ਜਿਹੜੀਆਂ ਉਹ ਦੱਸੀਆਂ ਜਾਂਦੀਆਂ, ਜਿਹੜੀਆਂ ਲੋਕਾਂ ਨੇ ਆਪ ਵਰਤੀਆਂ ਹੁੰਦੀਆਂ ਆ। ਸੁਰਿੰਦਰ ਕੌਰ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀਗਾ, ਮੇਰੇ ਵੀ ਕਮਜ਼ੋਰੀ ਬਹੁਤ ਆ, ਆਪਣੇ ਦੂਜੀ ਆ, ਮੈਨੂੰ ਬੈਕ ਦੀ ਪ੍ਰੋਬਲਮ ਆ, ਨਾਲੇ ਥਾਇਰਾਇਡ ਵੀ ਆ, ਸਿਹਤ ਬਹੁਤ ਘੱਟਦੀ ਆ। ਇੱਕ ਮੈਂ ਪੁੱਛਣਾ, ਕੁੜੀ 35 ਕੁ ਸਾਲ ਦੀ ਹੋਊਗੀ, ਉਹ ਤਾਂ ਛੋਟੇ ਬੱਚੇ ਆ 2 ਉਹਦੇ। ਉਹ ਕਹਿੰਦੀ ਮੇਰੇ ਗੋਡੇ ਦੁਖਦੇ। ਉਹ ਬੈਠੀ ਰਹਿ ਕੇ ਸਬਜ਼ੀ ਚੀਰਦੀ ਸੀ, ਉਹ ਮਸੀਂ ਉੱਠੀ, ਮੈਂ ਕਿਤੇ ਕਹਿੰਦੀ ਮੇਰੇ ਤਾਂ ਗੋਡੇ ਦੁਖਦੇ ਆ, ਕਈ ਦਿਨ ਹੋ ਗਏ। ਏਦਾਂ ਹੀ ਉਹ ਮੁੰਡਾ ਟਰੱਕ ਚਲਾਉਂਦਾ, ਉਹ ਕਹਿੰਦੀ ਉਹਦੇ ਗੋਡੇ ਦੁਖਦੇ ਆ, ਉਹ ਕੀ ਕਰ ਸਕਦੇ? ਚਲੋ ਪੁੱਛਦੇ ਹਾਂ ਆਪਾਂ। ਤੁਸੀਂ ਅਖੀਰ ਜੇ ਤੇ ਕਾਲ ਕੀਤੀ ਆ, ਜੇ ਕਿਸੇ ਕੋਲ ਇਲਾਜ ਹੋਇਆ ਤੇ ਜ਼ਰੂਰ ਦੱਸਣਗੇ। ਅਮਰਜੀਤ। ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਕੀ ਪੁੱਛਣਾ ਤੁਸੀਂ? ਅਸੀਂ ਆਹ ਢੂਹੀ ਦੀ ਗੱਲ ਹੀ ਪੁੱਛਣੀ ਸੀ, ਲਿਖ ਲਈਏ ਇਹ ਚੀਜ਼ਾਂ ਜਿਹੜੀਆਂ ਦੱਸੀਆਂ ਨੇ ਤੈਨੂੰ। ਮੇਰੇ ਮਣਕੇ ਜੀ ਢੂਹੀ ਦੇ ਬਹੁਤ ਤੰਗ ਕਰਦੇ ਨੇ, ਮੇਰੇ ਤੇ ਤੁਰਿਆ ਨਹੀਂ ਜਾਂਦਾ, ਮੇਰੇ ਤੇ ਬੈਠ ਨਹੀਂ ਹੁੰਦਾ, ਮੈਨੂੰ ਬਹੁਤ ਵੱਡੀ ਪ੍ਰੋਬਲਮ ਆ। ਠੀਕ ਹੈ ਅਮਰਜੀਤ ਜੀ, ਇਹ ਜਿਹੜੀਆਂ ਚੀਜ਼ਾਂ ਦੱਸੀਆਂ ਹੈਗੀਆਂ ਨਾ, ਇਹ ਜਲਦੀ ਪ੍ਰੋਗਰਾਮ YouTube ਤੇ ਚੜ੍ਹ ਦਾਂਗੇ। ਤੁਸੀਂ ਉੱਥੋਂ ਹੌਲੀ ਕਰਕੇ ਬੱਚਿਆਂ ਨੂੰ ਕਿਉਂ ਲਿਖ ਲੈਣ, ਕਿਉਂਕਿ ਇੱਦਾਂ ਦੁਬਾਰਾ ਲਿਖਾਉਣਾ ਕਿ ਟਾਈਮ ਤੇ ਬਹੁਤ ਜ਼ਿਆਦਾ ਹੋ ਗਿਆ। ਸਰਜੀਤ ਕੌਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪਹਿਲਾਂ ਵੀ ਪੁੱਛਿਆ ਸੀਗਾ, ਮੇਰੇ ਨਾ ਤੁਹਾਨੂੰ ਦੱਸਿਆ ਸੀ ਵੀ ਖਾਜ ਬਹੁਤ ਹੁੰਦੀ ਆ ਪਿੱਛੇ ਬੈਕ ਤੇ, ਜਾਨ ਕੇ ਥੱਲੇ ਬਾਟਮ ਤੇ ਉਹ ਨਾ ਜਦੋਂ ਖਾ ਜਾਂਦੀ ਆ ਨਾ, ਉਹ ਚ ਬਲੱਡ ਨਹੀਂ ਨਿਕਲਦਾ, ਉਹ ਫਿੰਸੀਆਂ ਜਿਹੀਆਂ ਹੋ ਜਾਂਦੀਆਂ ਵਾ। ਠੀਕ ਹੈ, ਵੀ ਇਹਦੇ ਬਾਰੇ ਮੈਂ ਪੁੱਛਣਾ ਵਾ, ਵੀ ਜਦੋਂ ਮੈਂ ਗਰਮ ਪਾਣੀ ਪਾਉਂਦੀ ਆ ਨਾ, ਫਿਰ ਗਰਮ ਪਾਣੀ ਨਾਲ ਮੈਨੂੰ ਆਰਾਮ ਜਿਹਾ ਮਿਲਦਾ ਵਾ।
ਠੀਕ ਹੈ ਸਰਜੀਤ ਜੀ। ਇਲਾਜ ਵੈਸੇ ਕਿਸੇ ਨੇ ਦੱਸ ਦਿੱਤਾ ਸੀ ਉਹਦੇ ਨਾ, ਤੁਹਾਨੂੰ ਕਰੀਮ ਵੀ ਦੱਸੀ ਸੀਗੀ, ਸ਼ਾਇਦ ਭੁੱਲ ਗਏ ਤੁਸੀਂ। ਪੌਲ ਚਾਲ ਜੀ। ਹਾਂਜੀ, ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪਣੇ ਕੋਲ ਭੈਣ ਜੀ ਜਿਹੜਾ ਹੈ ਨਾ, ਸਭ ਤੋਂ ਪਿਆਰੀ ਚੀਜ਼ ਹੈਗੀ ਆ ਨਾ, ਜਾਣੀ ਕਿ ਮੈਂ ਇੱਕ ਕੋਈ ਚੀਜ਼ ਕਿਸੇ ਪਾਸੇ ਰਿਸਰਚ ਕੀਤੀ ਸੀਗੀ, ਉਹਦਾ ਜਿਹੜਾ ਇੰਗਲਿਸ਼ ਨੇਮ ਹੈਗਾ, ਇਹ ਬਹੁਤ ਹੀ ਆਲਾ ਦਾ, ਅੱਛਾ ਠੀਕ ਹੈ, ਉਹ ਸਵੀਟ ਐਲਮੰਡ ਆਇਲ ਹੈਗਾ। ਇਹਨੂੰ ਜਿਹੜਾ ਹੈਗਾ ਨਾ ਵੀ ਤੁਸੀਂ ਨੱਕ ਦੇ ਵਿੱਚ ਲਗਾਉਣਾ ਹੈਗਾ, ਤਾਂ ਨੱਕ ਜਿਹੜਾ ਹੈਗਾ ਨਾ ਬਿਲਕੁਲ ਤੁਹਾਡਾ ਖੁੱਲ ਜਾਂਦਾ ਹੈਗਾ। ਮੇਰਾ ਖਿਆਲ ਹੈ ਵੀ ਇੱਥੋਂ ਤੱਕ ਜਿਹੜਾ ਬੋਡੀ ਸਾਰੀ ਰਿਲੈਕਸ ਹੋ ਜਾਂਦੀ ਹੈਗੀ ਹੈ। ਔਰ ਜੇ ਇਹਨੂੰ ਫੇਸ ਤੇ ਲਾਉਂ ਤਾਂ ਇਹਦੇ ਨਾਲ ਰਿੰਕਲਸ ਵੀ ਦੂਰ ਹੋਣੇ ਸ਼ੁਰੂ ਹੁੰਦੇ ਨੇ ਬਹੁਤ ਜ਼ਿਆਦਾ। ਮਤਲਬ ਵੀ ਆਪਣੇ ਕੋਲ ਟਾਈਮ ਨਹੀਂ ਹੈਗਾ, ਬਸ ਇਹ ਚੀਜ਼ ਦਾ ਤੁਸੀਂ ਨਾ ਹੀ ਲੈ ਲਓ ਵੀ ਇੱਦਾਂ ਕਰਕੇ, ਜੇ ਨਾ ਉਹਦੇ ਤੇ ਰੱਖਿਆ ਨਾ ਤਾਂ ਕੋਈ ਇਹਦਾ ਕਾਰਨ ਹੈਗਾ ਹੈ ਜੀ। ਅੱਛਾ, ਤੇ ਇੱਕ ਜਿਹੜਾ ਹੈਗਾ ਨਾ ਭੈਣ ਨੇ ਕਾਲ ਕੀਤਾ ਸੀਗਾ, ਉਹ ਵੀ ਕੈਂਸਰ ਬਾਰੇ ਕਿਹਾ ਸੀਗਾ, ਹੈ ਨਾ। ਉਹ ਕੈਂਸਰ ਦਾ ਹੈਗਾ ਜੀ, ਉਹਦਾ ਰੈੱਡ ਕਲੋਵਰ ਹੈ, REDCLOVER। ਕੈਂਸਰ ਦੇ ਉੱਤੇ ਬਹੁਤ ਘੱਟ ਹਰਬਸ ਮਿਲਦੀਆਂ ਨੇ, ਪਰ ਰੈੱਡ ਕਲੋਵਰ ਇਹ ਕਾਫੀ ਫੇਮਸ ਹਰਬ ਹੈਗੀ ਹੈ। ਇਹਦਾ ਜਿਹੜਾ ਹੈਗਾ ਨਾ, ਉਹਨੇ ਚਾਹ ਬਣਾ ਕੇ ਪੀਣੀ ਹੈਗੀ, ਕੁਛ ਦੇਰ ਪੀਣ, 2-3 ਮਹੀਨੇ ਲਗਾਉਣ, ਤੇ ਜਿਹੜਾ ਹੈਗਾ ਨਾ ਕੁਛ ਅੱਗੇ ਨੂੰ ਰਿਵਰਸ ਹੋਣਾ ਸ਼ੁਰੂ ਹੋਏਗਾ। ਇਹੀ ਜਿਹੜੀ ਹੈਗੀ ਹਰਬ ਜਿਹੜੀ ਹੈਗੀ ਹੈ, ਜਿਹੜੀਆਂ ਭੈਣਾਂ ਨੂੰ ਮੀਨੋਪਾਸ ਜਾਂਦੀਆਂ ਹੈਗੇ ਨੇ, ਹਾਂਜੀ, ਜਦੋਂ ਉਹਨਾਂ ਦਾ ਜੀਵਨ ਬਦਲਦਾ ਹੈਗਾ 45 ਸਾਲ ਦੀ ਉਮਰ ਦੇ ਵਿੱਚ, ਤੇ ਉਹਨਾਂ ਵਾਸਤੇ ਵੀ ਜਿਹੜੇ ਹੌਟ ਫਲੈਸ਼ਿਸ ਵਗੈਰਾ ਆਉਂਦੇ ਹੈਗੇ ਨੇ, ਉਹ ਵੀ ਠੀਕ ਕਰਦੀ ਹੈਗੀ ਹੈ। ਔਰ ਇਹੀ ਬਲਕਿ ਜਿਹੜੇ ਸੱਜਣ, ਜਿਹੜੇ ਬੱਚੇ ਕੋਈ ਨਾ ਕਿਸੇ ਤਰ੍ਹਾਂ ਸਮੋਕਿੰਗ ਕਰਨ ਲੱਗ ਪਏ ਹੈਗੇ ਨੇ, ਉਹਨਾਂ ਕੋਲੋਂ ਛੁੱਟ ਨਹੀਂ ਰਹੀ, ਉਹ ਕੀ ਕਰਨ, ਜਿਹੜਾ ਹੈ ਨਾ, ਜਿਹੜਾ ਅਗਲਾ ਹਿੱਸਾ ਹੈ ਨਾ ਉਹਦਾ ਸਿਗਰਟ ਦਾ, ਉਹਦੇ ਵਿੱਚ ਇਹਦੇ ਪੱਤੇ ਜਿਹੇ ਹੁੰਦੇ ਨੇ ਭੈਣ ਜੀ, ਉਹ ਪੱਤੇ ਜਿਹੜੇ ਹੈ ਨਾ ਉਹ ਭਰ ਲੈਣੇ ਹੈਗੇ ਨੇ, ਉਹ ਸਮੋਕ ਉਸ ਤਰ੍ਹਾਂ ਹੀ ਕਰ ਲੈਣਾ ਹੈਗਾ। ਤੇ ਵੀ ਵਿੱਚ ਇਹ ਰੈੱਡ ਕਲੋਵਰ ਜਿਹੜੀ ਕਿ ਸਮੋਕ ਹੋ ਜਾਂਦਾ, ਵਿੱਚ ਹੀ ਜਿਹੜੀ ਰੈਗੂਲਰ ਜਿਹੜੀ ਹੈਗੀ ਸਿਗਰਟ ਸਮੋਕ ਹੋ ਜਾਂਦੀ ਹੈ। ਪਰ ਇਹ ਜਿਹੜਾ ਰੈੱਡ ਕਲੋਵਰ ਹੈਗਾ ਨਾ, ਉਹ ਸਮੋਕਿੰਗ ਦੀ ਟੈਂਡੈਂਸੀ ਨੂੰ, ਜਿਹੜੀ ਉਹਦੇ ਅੰਦਰੋਂ ਜਿਹੜੀ ਹੈ ਨਾ ਉਹਦੀ ਆਦਤ ਹੈਗੀ ਨਾ, ਉਹਨੂੰ ਭੰਨਦਾ ਹੈਗਾ। ਠੀਕ ਜੀ। ਅੱਛਾ, ਇੱਕ ਜਿਹੜੀ ਗੱਲ ਕਹਿ ਰਹੇ ਸੀਗੇ ਨਾ ਕਿ ਵੀ ਉਹਨਾਂ ਨੇ ਸਪੌਂਡੇਲਾਈਟਸ ਦੀ ਗੱਲ ਕੀਤੀ, ਸਰਵਾਈਕਲ ਦੀ ਗੱਲ ਕੀਤੀ ਸੀਗੀ, ਵੀ ਉੱਪਰ ਨਾ ਜਿੱਥੇ ਆਪਣੀ ਗਰਦਨ ਤੇ ਜਿਹੜੀ ਹੈਗੀ ਆਪਣਾ ਪਿੰਜਰ ਮਿਲਦਾ ਹੈਗਾ ਨਾ, ਉੱਥੇ ਜਿਹੜਾ ਦਰਦ ਹੈਗਾ ਨਾ ਗਰਦਨ ਦੇ ਵਿੱਚ, ਉਹਨੂੰ ਸਪੌਂਡੇਲਾਈਟਸ ਕਹਿੰਦੇ ਹੈਗੇ ਨੇ। ਉੱਥੇ ਕਿਉਂਕਿ 2 ਮਣਕਿਆਂ ਦਾ ਜੋੜ ਹੋਣ ਕਰਕੇ ਨਾ ਜੀ, ਉੱਥੇ ਸੋਜਿਸ਼ ਬੜੀ ਜਲਦੀ ਬਣਦੀ ਹੈ। ਉਹ ਨਾਲ ਜਿਹੜਾ ਹੈਗਾ ਨਾ ਜੀ, ਫਿਰ ਬੰਦਾ ਠੀਕ ਤਰ੍ਹਾਂ ਫਲੈਕਸੀਬਿਲਿਟੀ ਨਾ ਹੋਣ ਕਰਕੇ ਉਹਨੂੰ ਕਹਿੰਦੇ ਕੈਮਲ ਸ਼ੇਪ, ਉਹ ਜਿਵੇਂ ਨਾ ਆਪਣਾ ਉੱਠ ਹੁੰਦਾ ਨਾ ਇਸ ਤਰ੍ਹਾਂ ਹੈ, ਉਹ ਜਿਵੇਂ ਬੰਨ ਜੀ ਬਣੀ ਹੁੰਦੀ ਹੈ ਇਸ ਤਰ੍ਹਾਂ ਉੱਚੀ, ਹੈ ਨਾ, ਇਸ ਤਰ੍ਹਾਂ ਹੋਣ ਪੈਂਦੀ ਹੈਗੀ। ਉਹਦਾ ਜਿਹੜਾ ਹੈਗਾ ਨਾ, ਜਿਹੜਾ ਗਰਦਨ ਹੈ ਅੱਗੇ ਝੁਕਣੀ ਸ਼ੁਰੂ ਹੋ ਜਾਂਦੀ ਹੈ। ਬਲਕਿ ਭੈਣ ਜੀ ਮੈਨੂੰ ਰਹੀ ਹੈ ਤਕਰੀਬਨ ਕਿ ਵੀ 1.25 ਸਾਲ ਰਹੀ ਹੈ, ਵਿਦ ਗੋਡਸ ਗ੍ਰੇਸ ਹੁਣ ਸਾਰੀ ਕੰਟਰੋਲ ਹੋ ਗਈ ਹੈ। ਅੱਛਾ ਜੀ, ਤੇ ਉਹਦਾ ਇਹ ਹੈਗਾ ਕਿ ਵੀ ਜਿਸ ਤੱਕ ਜਾਣੀ ਕਿ ਮੈਂ ਟਰਾਈ ਕੀਤਾ, ਪਹਿਲੀ ਗੱਲ ਤਾਂ ਇਹ ਹੈ ਭਾਈ, ਜਿਹੜਾ ਨਾ ਅੰਦਰੂਨੀ ਆਪਾਂ ਨੂੰ ਇਲਾਜ ਲੱਭਣਾ ਪਏਗਾ। ਇਹਦਾ ਅੰਦਰੂਨੀ ਇਲਾਜ ਇਹ ਹੈ ਕਿ ਭਾਈ ਟੈਮਰਿੰਡ ਜਿਹੜੀ ਇਮਲੀ ਉਹ ਪੀਣਾ ਸ਼ੁਰੂ ਕਰੋ, ਉਹਦੇ ਨਾਲ ਜਿਹੜਾ ਸਾਰੀ ਜਿਹੜੀਆਂ ਅੰਤੜੀਆਂ ਉਹ ਸਾਫ਼ ਹੁੰਦੀਆਂ ਹੈਗੀਆਂ ਨੇ, ਇਹ ਵਿੱਚੋਂ ਜੋ ਕੁਛ ਸੋਜਿਸ਼ ਹੈਗੀ ਨਿਕਲਣੀ ਸ਼ੁਰੂ ਹੁੰਦੀ ਹੈਗੀ। ਇੱਥੇ ਲੋਕਲ ਜਿਹੜਾ ਨਾ ਇੱਕ ਆਰਨਿਕਾ ਆਇਲ ਮਿਲ ਜਾਂਦਾ, ARNICA, ਆਰਨਿਕਾ ਆਇਲ ਜਾਂ ਕਰੀਮ ਮਿਲ ਜਾਂਦੀ ਹੈਗੀ ਹੈ, ਤੇ ਉਹ ਤੁਸੀਂ ਮਾਲਿਸ਼ ਕਰਨੀ ਹੈ। ਉਹਦੇ ਨਾਲ ਜਿਹੜਾ ਹੈ ਨਾ ਤੁਹਾਡਾ ਜਿਹੜਾ ਦਰਦ ਉੱਥੇ ਘਟ ਜਾਏਗਾ, ਤੇ ਦਰਦ ਘਟਣ ਤੋਂ ਬਾਅਦ ਜਿਹੜਾ ਤੁਸੀਂ ਉੱਥੇ ਐਕਸਰਸਾਈਜ਼ ਕਰਨੀ ਹੈਗੀ। ਤੇ ਇੱਕ ਪੀਣ ਦੇ ਵਾਸਤੇ ਜਿਹੜੀ ਹੈਗੀ ਉਸ ਜੜੀ ਬੂਟੀ ਜਿਹਦਾ ਨਾਮ ਹੈ ਬਾਬਾ ਬੁੱਢਾ ਜੀ ਪਲਾਂਟ ਰੱਖਿਆ ਹੈਗਾ, ਉਹ ਹੈਗੇ ਕਿ ਵਾਈਟ ਵਿਲੋ ਬਾਰਕ, ਜਿਹੜਾ ਹੈ ਨਾ ਵਾਈਟ ਵਿਲੋ ਦੇ ਛਿਲਕੇ ਹੈਗੇ ਨੇਗੇ, ਉਹਨਾਂ ਦੀ ਜਿਨਕੇ ਚਾਹ ਪੀਣੀ ਹੈਗੀ ਹੈ। ਉਹ ਐਸਪਰੀਨ ਦੀ ਤਰ੍ਹਾਂ ਅੰਦਰ ਜਾ ਕੇ ਸੋਜਿਸ਼ ਜਿੱਥੇ ਵੀ ਹੋਏਗੀ, ਜੇ ਸਰਵਾਈਕਲ 'ਚ ਹੈਗੀ ਹੈ, ਗਰਦਨ 'ਚ ਹੈਗੀ ਹੈ, ਕਿਧਰੇ ਵੀ ਹੈਗਾ, ਗੋਡਿਆਂ 'ਚ, ਗਿੱਟਿਆਂ 'ਚ, ਤੁਹਾਨੂੰ ਤਾਂ ਜਾਣਨ ਦੀ ਲੋੜ ਨਹੀਂ ਹੈਗੀ। ਉਹ ਜੜੀ ਬੂਟੀ ਨੂੰ ਪਤਾ ਹੈ ਕਿੱਥੇ ਸੋਜ ਹੈਗੀ, ਸੋਜ ਦੀ ਜਗ੍ਹਾ ਤੇ ਪਹੁੰਚ ਕੇ ਉਹਨੇ ਇਲਾਜ ਕਰ ਦੇਣਾ ਹੈਗਾ। ਤੇ ਇਹ ਹੈਗਾ। ਤੇ ਬਾਕੀ ਜਿਹੜਾ ਹੈਗਾ ਜੋ ਅਨਾਨਾਸ ਜਿਹੜਾ ਹੈਗਾ, ਉਹਦੀ ਜਿਹੜੀ ਅੰਦਰਲੀ ਛਿੱਲ ਹੈਗੀ ਨਾ, ਅਨਾਨਾਸ ਤਾਂ ਖਾ ਲੈਣ, ਪਾਈਨਐਪਲ, ਪਰ ਜਿਹੜੀ ਅੰਦਰਲੀ ਜਿਹੜੀ ਛਿੱਲ ਹੈ ਨਾ, ਉੱਥੇ ਜਿਹੜਾ ਹੈ ਜਿੱਥੇ ਬੰਨ ਜੀ ਬਣੀ ਹੋਈ ਹੈ, ਉੱਥੇ ਉਹ ਘਸਾਉਣ। ਤੇ ਬਾਕੀ ਭਾਈ ਉਹ ਸਿੱਧਾ ਜਿਹੜਾ ਹੈ ਨਾ ਉਹਦੇ ਫਲੋਰ ਤੇ ਜ਼ਰੂਰ ਸੌਣ, ਖਾਸ ਕਰਕੇ 3 ਵਜੇ ਤੋਂ ਲੈ ਕੇ 5 ਵਜੇ ਤੱਕ, ਕਿਉਂਕਿ ਉਹਦੇ ਨਾਲ ਜਿਹੜਾ ਹੈ ਨਾ ਫਿਰ ਜਦੋਂ ਉਸ ਵੇਲੇ ਜਿਹੜੀਆਂ ਸਮਝ ਲਓ ਬਾਹਾਂ ਹੈਗੀਆਂ ਨੇਗੀਆਂ, ਜਿਹੜੀ ਬੈਕ ਹੈਗੀ ਉਹ ਲਿਫ ਜਾਂਦੀ ਹੈਗੀ ਹੈ, ਫਿਰ ਉਹ ਵਾਪਸ ਨੋਰਮਲ ਆਉਣ ਦੀ ਕੋਸ਼ਿਸ਼ ਕਰਦੀ ਹੈਗੀ ਹੈ। ਅੱਛਾ, ਤੇ ਇੱਕ ਜਿਹੜਾ ਹੈਗਾ ਭੈਣ ਜੀ ਆਪਾਂ ਨੂੰ ਆਇਆ ਸੀਗਾ ਮਲਟੀਪਲ ਸਕਲੈਰੋਸਿਸ ਦਾ। ਮਲਟੀਪਲ ਸਕਲੈਰੋਸਿਸ ਇਹ ਇੱਕ ਨਰਵਸ ਸਿਸਟਮ ਦੀ ਪ੍ਰੋਬਲਮ ਹੈਗੀ ਹੈ। ਇਹ 'ਚ ਕਹਿੰਦੇ ਨਾ ਜਿਵੇਂ ਆਪਣੀਆਂ ਬਿਜਲੀ ਦੀਆਂ ਤਾਰਾਂ ਹੁੰਦੀਆਂ ਨੇ, ਇਹਨਾਂ ਤਾਰਾਂ ਦੇ ਉੱਪਰ ਰਬੜ ਹੁੰਦੀ ਹੈ ਨਾ, ਉਸੇ ਤਰ੍ਹਾਂ ਉਹਨੂੰ ਮਾਈਲਿਨ ਸ਼ੀਟ ਕਹਿੰਦੇ ਨੇ। ਇਹ ਜਿਹੜੇ ਨਰਵਸ ਸਿਸਟਮ ਹੁੰਦੀ ਹੈਗੀ, ਜੇ ਇਹ ਖਰਾਬ ਹੋ ਜਾਂਦੇ ਨੇ, ਇਹਦੇ ਵਿੱਚ ਦਰਦ ਹੋਣ ਲੱਗ ਪੈਂਦੇਗੀ। ਜਦੋਂ ਉਹ ਤਾਰਾਂ ਨੰਗੀਆਂ ਹੋ ਗਈਆਂ ਤਾਂ ਬਾਕੀ ਚਿੰਗਾੜੇ ਉੱਠਣਗੇ, ਤੇ ਚਿੰਗਾੜੇ ਉੱਠਣਗੇ ਤੇ ਨਾਲ ਹੀ ਉੱਥੇ ਸੋਜਿਸ਼ ਹੋਊਗੀ, ਤੇ ਨਾਲ ਉਹਨਾਂ ਨੂੰ ਪੈਰਾਲਿਸਿਸ ਹੋ ਜਾਂਦਾਗਾ ਬਾਅਦ ਵਿੱਚ। ਇਹ ਚੀਜ਼ ਬੜੀ ਭਿਆਨਕ ਹੈ, ਇਹ ਵਾਲੀ ਬੜੀ ਈਜ਼ਲੀ ਰਿਵਰਸੀਬਲ ਨਹੀਂ ਹੈਗੀ, ਪਰ ਇਸ ਦਾ ਜਿਹੜਾ ਹੈ ਨਾ ਕੁਛ ਚੀਜ਼ਾਂ ਟਰਾਈ ਕੀਤੀਆਂ ਜਾ ਸਕਦੀਆਂ ਹੈਗੇ ਨੇ।
ਤੇ ਇੱਕ ਉਹਨੂੰ ਸਟਿੰਗਿੰਗ ਨੈਟਲ ਕਹਿੰਦੇ ਨੇ, STINGING ਸਟਿੰਗਿੰਗ ਨੈਟਲ। ਉਹ ਜਿਹੜਾ ਹੈਗਾ ਉਹਨਾਂ ਨੇ ਆਪਣੇ ਸਰੀਰ ਦੇ ਉੱਤੇ ਉਹ ਛੋਟੇ ਛੋਟੇ ਪੱਖੜੇ ਵਾਂਗੂ ਦੇ ਜਿਹੜਾ ਛੋਟੇ ਛੋਟੇ ਹੁੰਦੇ ਨੇ, ਜਿਵੇਂ ਹੁੰਦੇ ਨੇ ਥੋਰਨਸ ਹੁੰਦੇ ਨੇ, ਉਹ ਜਿਹੜੇ ਜੋ ਲਗਾਉਂਦੇ ਹੈਗੇ ਨੇ ਉਹਦੇ ਵਿੱਚ ਕੋਈ ਕੈਮੀਕਲ ਹੈ ਜਿਹੜਾ ਅੰਦਰ ਜਾ ਕੇ ਨਾ ਉਹ ਨਰਵਸ ਸਿਸਟਮ ਨੂੰ ਇਨਵੋਕ ਕਰਦਾ ਹੈ। ਤੇ ਬਾਕੀ ਉਹ ਜਿਹੜੀਆਂ ਨੀਲੀਆਂ ਬੈਰੀਜ਼ ਹੈਗੇ ਨੇ ਉਹ ਖਾਣ। ਤੇ ਜਿਹੜਾ ਹੈਗਾ ਇੱਕ ਨਾ ਬਲੈਕ ਕੋਰੈਂਟ ਕਹਿੰਦੇ ਹੈਗੇ ਨੇ, ਜਿੱਦਾਂ ਆਪਣੇ ਭਮੋਲਾ ਹੁੰਦੇ ਨਾ, ਇਸ ਤਰ੍ਹਾਂ ਇੱਥੇ ਬੂਟੇ ਮਿਲ ਜਾਂਦੇ। ਮੈਂ ਹੁਣੇ ਦੇਖਿਆ ਸੀ 5-4 ਦਿਨ ਮੈਂ ਬਲਕਿ ਲਿਆਉਣ ਲੱਗਾ ਸੀ ਬੂਟਾ, ਤੇ ਉਹ ਜਿਹੜਾ ਤਕਰੀਬਨ 4-5 ਫੁੱਟ ਦਾ ਹੁੰਦਾ ਹੈਗਾ, ਉਹ ਬਲੈਕ ਕੋਰੈਂਟ BLACK ਕੋਰੈਂਟ CURRANT ਦਾਖਾਂ ਦੀ ਤਰ੍ਹਾਂ ਹੁੰਦੀਆਂ ਨੇ, ਉਹ ਖਾਣ। ਬਲੂਬੈਰੀਜ਼ ਖਾਣ ਤੇ ਪਾਈਨਐਪਲ ਜ਼ਰੂਰ ਖਾਣ। ਜਿਹੜਾ ਹੈਗਾ ਇਹ ਚੀਜ਼ਾਂ ਜਿਹੜੇ ਨਾ ਮਲਟੀਪਲ ਸਕਲੈਰੋਸਿਸ ਨੂੰ ਘਟਾਉਣ ਦੀ ਕੋਸ਼ਿਸ਼ ਕਰਨੀਆਂ। ਤੇ ਬਾਕੀ ਘਟ ਸਕਦੀ ਐਸੀ ਗੱਲ ਨਹੀਂ, ਇਹਦੇ ਜਿਹੜੇ ਉਹ ਹੈਗੇ ਨਾ, ਜਿਹੜੀ ਇਹਦੀ ਅਟੈਕ ਹੁੰਦਾ ਹੈਗਾ ਹਰ 3-4-5 ਸਾਲਾਂ ਬਾਅਦ, ਤੇ ਫਿਰ ਉਹ ਪੈਰਾਲਿਸਿਸ ਕਰ ਜਾਂਦਾ ਹੈਗਾ, ਕੁਛ ਦੇਰ ਤੱਕ ਪੈਰਾਲਿਸਿਸ ਫਿਰ ਠੀਕ ਹੋ ਜਾਂਦਾ, ਫਿਰ ਉਦੋਂ ਵਰਸ ਹੁੰਦਾ ਹੈਗਾ। ਇਸ ਨੂੰ ਕਿ ਵੀ ਕੁਛ ਕੀਤਾ ਜਾ ਸਕਦਾ। ਤੇ ਇੱਕ ਜਿਹੜਾ ਹੈਗਾ ਜੀ ਮੇਰਾ ਲਾਸਟ ਹੁਣ ਰਹਿ ਗਿਆ ਭੈਣ ਜੀ, ਉਹ ਹੈਗਾ ਸੀ ਖਾਜ ਦੇ ਉੱਤੇ। ਖਾਜ ਦਾ ਭਾਈ ਮੇਰਾ ਤਾਂ ਖਾਜ ਦੇ ਉੱਤੇ ਸੀ, ਹਾਂਜੀ। ਉਹ ਤਾਂ ਭਾਈ ਉਹੀ ਹੈ ਕਿ ਇੱਕ ਤਾਂ ਇਮਲੀ ਉਹ ਪੀਣਾ ਸ਼ੁਰੂ ਕਰਨਾ, ਤੇ ਬਾਕੀ ਜਿਹੜਾ ਹੈ ਭਾਈ ਉਹ ਸੂਰਜ ਦਾ ਜਿਹੜਾ ਹੈਗਾ ਨਾ ਉਹਦੀ ਤਪਸ਼ ਲੈਣ, ਤੇ ਤੇਲ ਜਿਹੜਾ ਨਾ ਓਲਿਵ ਆਇਲ ਦਾ ਉਹ ਲਗਾਉਣ ਜਿੱਥੇ ਵੀ ਇੱਥੇ ਉਹਨੂੰ ਖਾਰਸ਼ ਹੁੰਦੀ ਹੈਗੀ। ਬਾਕੀ ਨਾ ਇੱਕ ਬਰੱਸ਼ ਲੈ ਕੇ ਨਾ ਜੀ ਉਹਦਾ ਜਿਹੜੇ ਜਿਸ ਤਰ੍ਹਾਂ ਆਪਣਾ ਜਿਵੇਂ ਦਾੜੀ ਦਾ ਬਰੱਸ਼ ਹੁੰਦਾ ਜੀ, ਉਸ ਤਰ੍ਹਾਂ ਬਰੱਸ਼ ਇੱਥੇ ਇਹਦੇ 'ਚ ਮਿਲ ਜਾਂਦਾ ਜੀ, ਡਾਲਰ ਸਟਰੀਟ ਸਟੋਰ 'ਚ ਮਿਲ ਜਾਂਦਾ ਡਾਲਰ ਦਾ। ਤੇ ਉਹ ਨਾਲ ਜਿਹੜਾ ਹੈ ਨਾ ਸਾਰੇ ਪਿੰਡੇ ਦੇ, ਸਿਰਫ ਉੱਥੇ ਨਹੀਂ ਜਿੱਥੇ ਖਾਜ ਹੁੰਦੀ ਹੈ, ਬਲਕਿ ਸਾਰੇ ਪਿੰਡੇ ਦੇ ਉੱਤੇ ਜਿਹੜੀ ਪੁਰਾਣੀ ਚਮੜੀ ਹੈ ਨਾ ਉਹਨਾਂ ਨੇ ਕਿ ਵੀ ਕਿਸਮ ਦੀ ਜਿਹਨੇ ਕਿ ਉਹਦੇ ਨਾਲ ਹੌਲੀ ਹੌਲੀ ਲੈਂਦੀ ਜਾਂਦੀ ਹੈ, ਤੇ ਉਹ ਨਾਲ ਜਿਹੜਾ ਨਾ ਫਿਰ ਖਾਜ ਦੀ ਜਿਹੜੀ ਟੈਂਡੈਂਸੀ ਉਹ ਘੱਟ ਜਾਂਦੀ ਹੈ। ਚਲੋ ਭੈਣ ਜੀ ਹੁਣ ਆਪਣਾ ਹੋ ਗਿਆ ਵਕਤ, ਚਲੋ ਪਰਮਾਤਮਾ ਭਲੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹਾਦਰ ਸਿੰਘ ਜੀ, ਬਹਾਦਰ ਸਿੰਘ ਜੀ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਤਾਂ ਇੱਕ ਕਮੈਂਟ ਲੈਣਾ ਸੀ, ਤੁਹਾਨੂੰ ਲੇਟ ਨਹੀਂ ਕਰਦਾ। ਕੋਈ ਨਹੀਂ, ਦੱਸੋ। ਕੂਣੀ ਦਾ ਦਰਦ ਜਿਹੜਾ ਸੀਗਾ ਉਹ ਉਹਨਾਂ ਦੇ ਨਾ ਟੈਂਡਨਾਈਟਿਸ ਹੈਗੀ ਆ, ਉਹ ਉਹਨਾਂ ਨੇ ਖਿੱਚ ਤੂ ਕਰ ਲਈ ਹੈਗੀ ਆ। ਉਹ ਕੂਣੀ ਦੇ ਜਿੱਥੇ ਜੋੜ ਹੈਗਾ ਉੱਥੋਂ ਦਰਦ ਹੁੰਦਾ ਹੈਗਾ। ਉਹ ਵਿਟਾਮਿਨ ਘੱਟ ਨੇ, ਕੈਲਸ਼ੀਅਮ D ਤੇ ਮੈਗਨੀਸ਼ੀਅਮ ਉਹ ਲੈ ਸਕਦੇ ਨੇ। ਬਾਕੀ ਬਾਂਹ ਸਿੱਧੀ ਕਰਕੇ ਉਂਗਲਾਂ ਨੂੰ ਪਿੱਛੇ ਨੂੰ ਖਿੱਚਣ, ਉਹ ਇਹਦੀ ਐਕਸਰਸਾਈਜ਼ ਉਹਦੇ ਨਾਲ ਠੀਕ ਹੋ ਸਕਦਾ ਜੀ। ਜਿਹੜੀਆਂ ਕਹਿੰਦੀ ਛਿੱਕਾਂ ਆਉਂਦੀਆਂ ਨੇ ਜ਼ਿਆਦਾ, ਇਹ ਸਾਡਾ ਇਮਿਊਨ ਸਿਸਟਮ ਵੀਕ ਹੋਣ ਦੇ ਕਾਰਨ ਹੀ ਆਉਂਦੀਆਂ ਨੇ। ਇਹਦੇ ਲਈ ਸੈਬਾਡਿਲਾ ਤੇ ਨੈਟਰੀਮਿਊਰ ਕੰਮ ਕਰਦੀਆਂ ਹੋਮਿਓਪੈਥੀ ਦੀਆਂ। ਤੇ ਭੈਣ ਜੀ ਜਿਹੜੇ ਸਰਵਾਈਕਲ ਦੀ ਪ੍ਰੋਬਲਮ ਆਉਂਦੀ ਹੈਗੀ, ਇਹਦੇ ਨਾਲ ਬਾਹਾਂ ਸੌਣੀਆਂ ਜਾਂ ਆਪਣੇ ਮਾਈਗ੍ਰੇਨ ਹੋਣੀ, ਮੋਢੇ ਦੁਖਣੇ, ਇਹ ਕਪਿੰਗ ਇਹਦੇ ਲਈ ਬਹੁਤ ਸੋਹਣਾ ਕੰਮ ਕਰਦੀ ਆ ਜੀ। ਕਪਿੰਗ ਤਾਂ ਰੀਹ ਦਾ ਦਰਦ ਹੈਗਾ, ਚੁੱਕ ਪੈ ਜਾਣੀ ਜਾਂ ਮਸਲ ਪੁੱਲ ਹੋ ਜਾਣਾ ਬੈਕ ਦੇ ਵਿੱਚ, ਇਹ ਸਾਰੀਆਂ ਚੀਜ਼ਾਂ ਨੂੰ ਇਹ ਠੀਕ ਕਰ ਦਿੰਦੀ ਆ। ਜਿੱਥੇ ਜਿੱਥੇ ਵੀ ਅਸੀਂ ਹੈਗੇ ਆ ਦੂਰ ਨੇੜੇ, ਚਾਈਨੀਜ਼ ਲੋਕ ਕਰਦੇ ਨੇ ਜ਼ਰੂਰ, ਤੇ ਇਹ ਕਰਵਾ ਲੈਣੀ ਚਾਹੀਦੀ ਹੈਗੀ ਆ। ਆਮ ਜਿਹੜੇ ਬਹੁਤ ਜ਼ਿਆਦਾ ਕੰਮ ਕਰਦੇ ਨੇ ਲੋਕ, ਉਹਨਾਂ ਨੂੰ ਵੀ ਕਰਵਾਉਣੀ ਚਾਹੀਦੀ ਆ। ਇਹਦੇ ਨਾਲ ਖਿੱਚ ਧੂ ਜਿਹੜੀ ਸਰੀਰ ਨੂੰ ਹੁੰਦੀ ਆ, ਈਵਨ ਟੌਕਸਿਨ ਜਿਹੜੇ ਸਰੀਰ ਦੇ ਨੇ ਉਹ ਵੀ ਨਿਕਲ ਜਾਂਦੇ ਨੇ ਜੀ। ਦੀ ਬੈਸਟ ਚੀਜ਼ ਆ ਜੀ ਇਹ। ਠੀਕ ਹੈ ਜੀ। ਜਿਹੜੀ ਭੈਣ ਜੀ ਕਾਲ ਆਈ ਸੀ ਦੰਦਾਂ ਦੀ ਹੱਡੀ ਗਲਦੀ ਆ, ਉਹ ਆਪਣਾ ਨਾ ਡਾਇਗਨੋਸ ਦੱਸ ਦੇਣ, ਡਾਇਗਨੋਸ ਦਾ ਨਾਂ, ਤੇ ਉਹਦੇ 'ਚ ਉਹਨਾਂ ਦੀ ਹੈਲਪ ਹੋ ਸਕਦੀ ਆ ਜੀ। ਭੈਣ ਜੀ ਇੱਕ ਭੈਣਾਂ ਨੇ ਕਿਹਾ ਸੀਗਾ ਪਿੱਪਲ ਲਾਖ ਲੈ ਲੈਣੀ ਚਾਹੀਦੀ ਆ, 2-3 ਚੀਜ਼ਾਂ ਹੋਰ ਦੱਸੀਆਂ ਸੀਗੀਆਂ, ਪਰ ਇਹ ਸਿਆਲ 'ਚ ਲੈ ਸਕਦੇ ਹਾਂ ਅਸੀਂ, ਪੋਹ ਮਾਘ 'ਚ ਹੀ ਲੈ ਸਕਦੇ ਹਾਂ। ਇਹ ਬਹੁਤ ਹੀ ਜ਼ਿਆਦਾ ਗਰਮ ਹੁੰਦੀ ਆ। ਅਗਰ ਇੱਕ ਵਾਰੀ ਸਰੀਰ ਨੂੰ ਇਹ ਗਲਤ ਮੌਸਮ ਦੇ ਵਿੱਚ ਲਈ ਗਈ ਤਾਂ ਪ੍ਰੋਬਲਮ ਆਉਂਦੀ ਆ। ਹਾਂ, ਜੇ ਕਿਸੇ ਨੂੰ ਬੈਕ ਦੀਆਂ ਪ੍ਰੋਬਲਮਾਂ ਹੈਗੀਆਂ ਨੇ, ਇਹ ਲੈਣੀ ਆ, ਤਾਂ ਇਹ ਅਸੀਂ ਸਿੱਧੀ ਨਹੀਂ ਉਸ ਤਰੀਕੇ ਨਾਲ ਲੈ ਸਕਦੇ। ਇਹਨੇ ਬੈਕ ਦੇ ਵਿੱਚ ਮਣਕਿਆਂ ਦੇ ਵਿੱਚ ਬਲਜ ਬਣਾਉਣੀ ਹੁੰਦੀ ਆ, ਪਰ ਉਸ ਬਲਜ ਨੂੰ ਬਣਾਉਣ ਲਈ ਅਗਰ ਉੱਥੇ ਜਗ੍ਹਾ ਨਹੀਂ ਹੈਗੀ, ਇਹ ਬਣਾਊਗੀ ਕਿਵੇਂ? ਸਾਨੂੰ ਇਨਵਰਜਨ ਟੇਬਲ ਤੇ ਚੜ੍ਹਨਾ ਪੈਣਾ। ਇਨਵਰਜਨ ਟੇਬਲ ਤੇ ਚੜਾਂਗੇ, ਬੋਡੀ ਖਿੱਚੀ ਜਾਊਗੀ ਉਸ ਜਗ੍ਹਾ ਤੇ ਜਿੱਥੇ ਘੱਟ ਜਗ੍ਹਾ ਹੈਗੀ ਆ, ਆਪਣੀ ਨਰਵ ਪ੍ਰੈਂਚ ਹੁੰਦੇ ਆ, ਉੱਥੇ ਜਗ੍ਹਾ ਬਣੂ, ਇਹ ਉੱਥੇ ਫਿਰ ਬਲਜ ਬਣਾਊਗੀ। ਉੱਥੇ ਤਾਂ ਹੁਣ ਆਪਾਂ 4 ਚੀਜ਼ਾਂ ਦੱਸੀਆਂ ਨੇ ਜਿਹੜੇ ਅਗਲੇ ਦੂਸਰੇ ਮੌਸਮਾਂ ਦੇ ਵਿੱਚ ਵੀ ਲਈ ਜਾਂਦੀਆਂ ਨੇ। 9 ਬਦਾਮ ਤੇ 9 ਸੌਗੀ ਦੇ ਦਾਣੇ, 2 ਕਾਲੀਆਂ ਮਿਰਚਾਂ ਤੇ 2 ਛੋਟੀਆਂ ਇਲਾਇਚੀਆਂ, ਇਹ ਵੀ ਇਹਦੇ ਨਾਲ ਜਿਹੜੇ ਮਰਜ਼ੀ ਮੌਸਮ ਦੇ ਵਿੱਚ ਬਣਾ ਲਈਏ ਆਪਾਂ। ਤੇ ਭੈਣ ਜੀ ਜਿਹੜੇ ਗੋਡੇ ਮੋਢੇ ਦੁਖਣੇ ਯੰਗ ਏਜ ਦੇ ਵਿੱਚ, ਇਹਦਾ ਵਿਟਾਮਿਨ ਘੱਟ ਨੇ, ਹੋਰ ਕੋਈ ਪ੍ਰੋਬਲਮ ਨਹੀਂ ਹੈਗੀ। ਤੇ ਭੈਣ ਜੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਜੀ। ਅਤੇ ਸਰੋਤੇ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ। ਤੇ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ, ਪ੍ਰੋਗਰਾਮ 4 ਵਜੇ ਸ਼ੁਰੂ ਹੋ ਜਾਂਦਾ ਹੈ, 4 ਤੋਂ 5:30। ਕਾਲਸ ਬਹੁਤ ਹੁੰਦੀਆਂ, ਪਰ ਤੁਸੀਂ ਕੋਸ਼ਿਸ਼ ਜ਼ਰੂਰ ਕਰਿਆ ਕਰੋ। ਹੁਣ ਲਾਈਨਾਂ ਵੀ ਬਹੁਤ ਜ਼ਿਆਦਾ ਆ, ਤੁਸੀਂ 4 ਵਜੇ ਸ਼ੁਰੂ ਕਰ ਦਿਆ ਕਰੋ ਕਾਲ। ਜੇ ਤੁਸੀਂ ਤੁਹਾਡੀ ਕਾਲ ਨਹੀਂ ਮਿਲਦੀ ਤੇ 2-4 ਮਿੰਟ ਪਹਿਲਾਂ ਕਰਕੇ ਤੁਸੀਂ ਹੋਲਡ 'ਤੇ ਰਹਿ ਸਕਦੇ ਆ। ਟਾਈਮ ਦੇ ਹਿਸਾਬ ਦੇ ਨਾਲ ਕਾਲਸ ਫਿਰ ਲੈ ਲਈਆਂ ਜਾਂਦੀਆਂ।
ਅਤੇ ਇਹੀ ਪ੍ਰੋਗਰਾਮ ਐਤਵਾਰ ਨੂੰ ਰਿਪੀਟ ਹੋਊਗਾ। ਜਿਨ੍ਹਾਂ ਤੋਂ ਨਹੀਂ ਲਿਖਿਆ ਗਿਆ, ਤੁਸੀਂ ਰਾਤ ਨੂੰ 9 ਵਜੇ ਵੈਸੇ ਹੁੰਦਾ ਪ੍ਰੋਗਰਾਮ, ਕਰਾਂਗੇ ਇਹਦਾ ਟਾਈਮ ਚੇਂਜ ਵੀ, ਅਤੇ ਉਹ ਵੀ ਤੁਸੀਂ ਲਿਖ ਸਕਦੇ ਆ। YouTube 'ਤੇ ਵੀ ਹੋਊਗਾ, ਫੋਨ ਦੇ ਉੱਤੇ ਵੀ ਚਾੜ੍ਹਿਆ ਜਾਊਗਾ, ਅਤੇ ਉੱਥੋਂ ਵੀ ਤੁਸੀਂ ਦੁਬਾਰਾ ਇਹਨਾਂ ਨੂੰ ਸੁਣ ਕੇ ਲਿਖ ਸਕਦੇ ਆ। ਅਤੇ ਇਹ ਪ੍ਰੋਗਰਾਮ ਦੇ ਵਿੱਚ ਵੀਰਵਾਰ ਨੂੰ ਹੁੰਦੇ ਨੇ ਜਗਵੀਰ ਸਿੰਘ ਜੀ 3:30 ਵਜੇ। ਉਸ ਵਿੱਚ ਕਾਲ ਕੋਈ ਨਹੀਂ ਲਈ ਜਾਂਦੀ, ਸਿਰਫ ਅਤੇ ਸਿਰਫ ਇਹ ਜਿਹੜਾ ਪ੍ਰੋਗਰਾਮ ਦੇ ਕਾਲਸ ਵਾਲਾ ਮੰਗਲਵਾਰ ਹੁੰਦਾ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।